ਰਵੇ हाँ ਵੀ जी ਕੀ ਕੁਛ ਜਿਹੜਾ ਹੋ ਰਿਹਾ। ਆਪਾਂ ਕੱਲ ਵੀ ਦੱਸਿਆ ਸੀ ਵੀ ਤਕਰੀਬਨ ਸਾਰੇ ਗੁਰੂ ਘਰ ਜੋ ਨਾਰਥਰਨ ਕੈਲੀਫੋਰਨੀਆ ਤੋਂ ਲੈ ਕੇ ਸਦਰਨ ਕੈਲੀਫੋਰਨੀਆ ਦੇ ਵਿੱਚ ਉੱਥੋਂ ਬੱਸਾਂ ਚੱਲ ਰਹੀਆਂ ਆ। जी जी ਕਿਤੋਂ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਆ ਹਰ ਥਾਂ ਤੋਂ ਲੋਕ ਜਿਹੜੇ ਉਹ पहुंच ਪਹੁੰਚ रहे ਰਹੇ ਆ। ਬੜਾ ਉਤਸ਼ਾਹ ਆ हम्म, ਇਹਨਾਂ ਵੋਟਾਂ ਨੂੰ ਜਿਹੜਾ ਉਹ ਲੈ ਕੇ। ਪਹਿਲਾ ਪੜਾਅ ਆ ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ ਜਿਹੜਾ ਉਹ ਹੋਣ ਜਾ ਰਿਹਾ ਆ। ਕੱਲ ਵੀ ਜਦੋਂ ਗੱਲ ਕਰ ਰਹੇ ਸੀਗੇ ਤਾਂ ਉਹਨਾਂ ਨੇ 26 ਜਨਵਰੀ ਦੀ ਗੱਲ ਕੀਤੀ। 26 ਜਨਵਰੀ ਦਾ ਉਹੀ ਦਿਨ ਆ हाँ ਜਦੋਂ जी ਖਾਲਸਾਈ ਪਰਚਮ ਵੀ हाँ, ਜਿਹੜਾ ਉਹ ਲੈ ਰਿਹਾ ਸੀਗਾ लाल किले ਲਾਲ ਕਿਲੇ ਦੇ ਉੱਤੇ। ਸੋ ਦੀਪ ਸਿੱਧੂ ਉਹਦੇ ਨਾਲ ਦੇ ਸਾਥੀ ਉਹ ਬਾਅਦ ਦੇ ਵਿੱਚ ਬੜੇ ਕਿਰਦਾਰ ਕੁਸ਼ੀ ਵੀ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਬਹੁਤ ਕੁਛ ਜਿਹੜਾ ਉਹ ਹੋਇਆ ਉਹ ਆਪਾਂ ਜਾਣਦੇ ਹਾਂ। ਪਰ ਲੋਕਾਂ ਦੇ ਮਨਾਂ ਦੇ ਵਿੱਚ ਉਹ ਐਜ਼ ਏ ਹੀਰੋ ਬਣ ਕੇ ਜਿਹੜਾ ਉਹ ਉੱਭਰਿਆ ਆ, ਉਹ ਸਾਹਮਣੇ ਆ। ਇਹ ਉਹੀ ਸੰਵਿਧਾਨ ਜਿਸ ਦੇ ਉੱਤੇ ਲੋਕ ਸਲੂਟ ਵੀ ਮਾਰਦੇ ਆ, ਝੰਡਾ ਵੀ ਜਿਹੜਾ ਉਹ ਦੂਜਾ ਲਹਿਰਾਉਂਦੇ ਆ, ਪਰ ਇਹ ਉਹੀ ਹੈ ਜਿਹੜਾ ਮਾਈਨੋਰਟੀਜ਼ ਦੇ ਨਾਲ ਧੱਕਾ ਕਰ ਰਿਹਾ ਹੈ। ਲਗਾਤਾਰ ਜਿਹੜਾ ਉਹ ਧੱਕਾ ਕਰਦਾ ਆ ਰਿਹਾ ਹੈ। ਉਹਦੇ ਵਿੱਚ ਕੋਈ ਵੀ ਬਦਲਾਅ ਨਹੀਂ ਹੋਇਆ। ਇਨਫੈਕਟ ਜਿਹੜੇ ਬਦਲਾਅ ਹੋਏ ਆ ਉਹ ਹੋਰ ਵੀ ਕੌੜੇ ਤੇ ਸੌੜੇ ਜਿਹੜੇ ਉਹ ਉਸ ਦੇ ਵਿੱਚ ਜਿਹੜੇ ਉਹ ਰਹੇ ਆ। ਸੋ ਉਹਨਾਂ ਚੀਜ਼ਾਂ ਦੇ ਮੱਦੇਨਜ਼ਰ ਇੱਥੇ ਜਿਹੜੇ ਹੁਣ ਪੰਜਾਬ ਰੈਫਰੈਂਡਮ ਕਮਿਸ਼ਨ ਵਾਲੇ ਆ ਉਹਨਾਂ ਨੇ ਬਾਕੀ ਮੁਲਕਾਂ 'ਚ ਕਰਾਉਣ ਤੋਂ ਬਾਅਦ 'ਚ ਹੁਣ ਅਮਰੀਕਾ 'ਚ ਪਹਿਲ ਕਦਮੀ ਜਿਹੜੀ ਉਹ ਸ਼ੁਰੂ ਕੀਤੀ ਹੈਗੀ ਆ। ਆਪਣੇ ਨਾਲ ਅੱਜ ਇੱਕ ਵਾਰੀ ਫੇਰ ਅਵਤਾਰ ਸਿੰਘ ਜੀ ਜੁੜੇ ਹੋਏ ਆ। ਉਹ ਆਪਣੇ ਨਾਲ ਇਸ ਜਿਹੜੀਆਂ ਹੁਣ ਆਉਂਦੇ ਐਤਵਾਰ ਨੂੰ ਜਿਹੜੀਆਂ ਵੋਟਾਂ ਆ ਹੋਣੀਆਂ ਰੈਫਰੈਂਡਮ ਦੀਆਂ, ਉਸ ਬਾਰੇ ਹੋਰ ਜਾਣਕਾਰੀਆਂ ਜਿਹੜੀਆਂ ਉਹ ਆਪਣੇ ਨਾਲ ਸਾਂਝੀਆਂ ਕਰਨਗੇ। ਜੀ ਅਵਤਾਰ ਸਿੰਘ ਜੀ, ਸਵਾਗਤ ਹੈ ਜੀ। ਐਨੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਪੰਜਾਬੀ ਰੇਡੀਓ ਸੁਣਨ ਵਾਲੇ USA ਸਾਰੇ ਭੈਣ ਭਰਾਵਾਂ ਨੂੰ ਫਿਰ ਦੁਬਾਰਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਥੋੜਾ ਤੁਹਾਨੂੰ ਦੱਸ ਦੇਣਾ ਵੀ ਮੇਰੇ ਨਾਲ ਡਾਕਟਰ ਸੰਧੂ ਸਾਹਿਬ ਨੇ ਉਹ ਪ੍ਰੋਗਰਾਮ ਕਰਨਗੇ। ਤੁਸੀਂ ਮੇਰੇ ਨਾਲ ਇੱਕ ਅੱਧਾ ਕੁਐਸਚਨ ਪੁੱਛੋ, ਬਾਕੀ ਮੈਂ ਇਹਨਾਂ ਫੋਨ ਦੇਣਾ, ਉਹਨਾਂ ਨਾਲ ਗੱਲ ਕਰੋ। ਉਹ ਠੀਕ ਹੈ ਹਾਂਜੀ ਜੀ ਬਿਲਕੁਲ। ਡਾਕਟਰ ਬਖਸ਼ੀਸ਼, ਹਾਂਜੀ ਡਾਕਟਰ ਬਖਸ਼ੀਸ਼ ਸਿੰਘ ਸੰਧੂ, ਠੀਕ ਹੈ ਜੀ ਜੀ ਜੀ। ਸੋ ਤੁਸੀਂ ਲੱਗਦਾ ਹੈ ਵੀ ਉੱਥੇ ਪਹੁੰਚੇ ਹੋਏ ਆ, ਉੱਥੇ ਤਿਆਰੀਆਂ ਚੱਲ ਰਹੀਆਂ, ਕਿੱਦਾਂ ਦੀ ਉੱਥੇ ਮਾਹੌਲ ਆ, ਤਿਆਰੀਆਂ ਕਿੱਦਾਂ ਆ, ਪੂਜਾ ਕਿੱਦਾਂ, ਮਾਹੌਲ ਕਿੱਦਾਂ ਦਾ ਬਣਿਆ ਪਿਆ ਉੱਥੇ? ਇਹ ਭਾਊ ਜੀ ਅੱਜ ਅਸੀਂ ਹੈਗੇ ਆ ਇੰਡੀਅਨ ਕੌਂਸਲ ਦੇ ਸਾਹਮਣੇ, ਜਿਹੜਾ ਕਿ 26 ਤਰੀਕ ਸੀਗਾ ਤੇ 26 ਤਰੀਕ ਦੇ ਵਿੱਚ ਭਾਰਤੀ ਸੰਵਿਧਾਨ ਨੇ 1950 ਦੇ ਵਿੱਚ ਜੋ ਸੰਵਿਧਾਨ ਬਣਾ ਕੇ ਰੱਖ ਦਿੱਤਾ ਤੇ ਸਾਨੂੰ ਸਿੱਖਾਂ ਨੂੰ ਧਾਰਾ 25B ਦੇ ਵਿੱਚ ਹਿੱਸਾਧਾਰੀ ਹਿੰਦੂ ਗਰਦਾਨ ਦਿੱਤਾ ਗਿਆ। ਇਸ ਕਰਕੇ ਅੱਜ ਕੈਲੀਫੋਰਨੀਆ ਦੀਆਂ ਸਮੂਹ ਗੁਰਦੁਆਰਾ ਸਾਹਿਬਾਨਾਂ ਤੋਂ ਪੰਥਕ ਜਥੇਬੰਦੀਆਂ ਤੇ ਸਮੁੱਚੀ ਸੰਗਤ ਨੇ ਸਭ ਤੋਂ ਵੱਡਾ ਜਿਹੜਾ ਅੱਜ ਕਾਰਾਂ ਦੀ ਰੈਲੀ ਦੇ ਰੂਪ ਦੇ ਵਿੱਚ ਇੰਡੀਅਨ ਕੌਂਸਲ ਦੇ ਸਾਹਮਣੇ ਅੱਜ ਆਏ ਨੇ। ਤੇ ਇੱਥੇ ਤੇਲ ਸੁੱਟਿਆ ਵੀ ਥੱਲੇ ਨਹੀਂ ਡਿੱਗਦਾ, ਇੰਨੇ ਕੁ ਲੋਕ ਅੱਜ ਇੱਥੇ ਆਏ ਨੇ ਤੇ ਗੁਰੂ ਮਹਾਰਾਜ ਦੀ ਰਹਿਮਤ ਆ। ਬਾਕੀ ਸਾਰੀਆਂ ਜਿਹੜੀਆਂ ਉਹ ਤਿਆਰੀਆਂ ਜਿਹੜੀਆਂ ਉਹ ਮੁਕੰਮਲ ਹੋ ਚੁੱਕੀਆਂ ਨੇ ਤੇ ਇਸ ਤੋਂ ਬਾਅਦ ਗੁਰੂ ਮਹਾਰਾਜ ਬਖਸ਼ਿਸ਼ ਕਰਨ। ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਸਾਰੇ ਭੈਣ ਭਰਾਵਾਂ ਨੂੰ ਕਹਿੰਦੇ ਹਾਂ, ਕਿਸੇ ਚੀਜ਼ ਦੀ ਤੁਹਾਨੂੰ ਡਰਨ ਦੀ ਲੋੜ ਨਹੀਂ। ਆਪਣੇ ਘਰਾਂ ਤੋਂ ਬਾਹਰ ਨਿਕਲੋ ਤੇ 28 ਤਰੀਕ ਨੂੰ ਜਿਹੜਾ ਇਤਿਹਾਸ ਸਿਰਜਿਆ ਜਾ ਰਿਹਾ ਅਮਰੀਕਾ ਦੀ ਧਰਤੀ ਸਨ ਫਰਾਂਸਿਸਕੋ ਦੇ ਵਿੱਚ, ਜਿਹੜੇ ਕਿ ਵੱਡੇ ਆਰਟੀਕਲ ਲੱਗ ਚੁੱਕੇ ਨੇ ਕਿ ਇੱਥੇ ਇੱਕ ਨਵਾਂ ਇਤਿਹਾਸ ਸਿਰਜਿਆ ਜਾਣਾ ਅਮਰੀਕਾ ਦੇ ਵਿੱਚ 28 ਜਨਵਰੀ ਨੂੰ। ਉਹਦੇ ਵਾਸਤੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਦੀ ਅਪੀਲ ਆ। ਬਾਹਰ ਦੀਆਂ ਕੰਟਰੀਆਂ ਦੇ ਵਿੱਚੋਂ ਲੋਕ ਵੀ ਅੱਜ ਇੱਥੇ ਆਏ ਨੇ, ਜਿਹੜੇ ਕਿ ਵਲੰਟੀਅਰ ਕਰਦੇ ਨੇ, ਜਿਹੜੇ ਸਿੱਖ ਪ੍ਰਜਸਤ ਦੇ ਨਾਲ ਕੰਮ ਕਰਦੇ ਨੇ, ਉਹ ਵੀ ਬਾਹਰ ਦੀਆਂ ਕੰਟਰੀਆਂ ਤੋਂ ਆਏ ਨੇ। ਵੈਨਕੂਵਰ ਦੀ ਧਰਤੀ ਦੇ ਤੋਂ ਇਸ ਵੇਲੇ ਮੇਰੇ ਕੋਲ 70-80 ਲੋਕ ਪਹੁੰਚ ਚੁੱਕੇ ਨੇ ਤੇ ਕੱਲ ਨੂੰ ਬਾਕੀ ਜਿਹੜੇ ਹੋਰ ਆ ਰਹੇ ਨੇ। ਮੈਂ ਸਮਝਦਾ ਵੀ ਇੱਕ ਇਤਿਹਾਸ ਸਿਰਜਣ ਵਾਲੀ ਗੱਲ ਹੋ ਗਈ। ਅਮਰੀਕਾ ਦੇ ਨਿਊਯਾਰਕ ਤੋਂ, ਸ਼ਿਕਾਗੋ ਦੇ ਵਿੱਚੋਂ, ਟੋਰਾਂਟੋ ਦੇ ਵਿੱਚੋਂ ਤੇ ਬਾਕੀ ਹੋਰ ਕੰਟਰੀਆਂ ਦੇ, ਇੰਗਲੈਂਡ ਦੇ ਵਿੱਚੋਂ, ਆਸਟ੍ਰੇਲੀਆ ਦੇ ਵਿੱਚੋਂ ਲੋਕ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ। ਸਵੀਡਨ ਦੇ ਵਿੱਚੋਂ ਆਏ ਨੇ, ਜਰਮਨ ਤੋਂ ਆਏ ਨੇ, ਫਰਾਂਸ ਤੋਂ ਆਏ ਨੇ। ਇਹਦਾ ਮਤਲਬ ਇਤਿਹਾਸ ਸਿਰਜਿਆ ਜਾ ਰਿਹਾ। ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਆ। ਤੇ ਮੈਂ ਹੁਣ ਬੇਨਤੀ ਕਰਾਂਗਾ ਕਿ ਤੁਸੀਂ ਡਾਕਟਰ ਸੰਧੂ ਸਾਹਿਬ ਦੇ ਨਾਲ ਅਗਲਾ ਪ੍ਰੋਗਰਾਮ ਸਾਰਾ ਕਰੋ ਜੀ, ਉਹਨਾਂ ਨੂੰ ਕੁਐਸਚਨ ਕਰ ਲਓ ਜੀ। ਧੰਨਵਾਦ ਜੀ। ਜੀ ਧੰਨਵਾਦ, ਬੜੀ ਮਿਹਰਬਾਨੀ। ਸੋ ਬਿਲਕੁਲ ਪਹੁੰਚੇ ਹੋਏ ਨੇ ਇੰਡੀਅਨ ਕੌਂਸਲੇਟ ਦੇ ਸਾਹਮਣੇ, ਬਿਲਕੁਲ ਪ੍ਰੋਟੈਸਟ ਕੀਤਾ ਜਾ ਰਿਹਾ। ਪਿੱਛੇ ਆਪਾਂ ਬੈਕਗ੍ਰਾਉਂਡ 'ਚ ਸੁਣ ਸਕਦੇ ਹਾਂ ਵੀ ਸਪੀਚ ਜਿਹੜੀ ਉਹ ਚੱਲ ਰਹੀਆਂ ਨੇ। ਡਾਕਟਰ ਬਖਸ਼ੀਸ਼ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਸ਼ਾ ਜੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੱਚਿਆਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਰੇਡੀਓ ਪੰਜਾਬੀ ਦਾ ਜੀ। ਸੋ ਬਖਸ਼ੀਸ਼ ਸਿੰਘ ਜੀ, ਤੁਸੀਂ ਵੀ ਵਿਸ਼ੇਸ਼ ਤੌਰ ਤੇ ਈਸਟ ਕੋਸਟ ਤੋਂ ਪਹੁੰਚੇ ਆ। ਤਕਰੀਬਨ ਜਿੰਨੇ ਵੀ ਪੰਥਕ ਇਕੱਠ ਹੁੰਦੇ ਆ ਤੁਸੀਂ ਉੱਥੇ ਪਹੁੰਚਦੇ ਆ। ਇਹ ਰੈਫਰੈਂਡਮ ਦੀ ਵੋਟ, ਇਸ ਦੇ ਉੱਤੇ ਇਹਦੀ ਅਹਿਮੀਅਤ, ਇਸ ਦਾ ਜੇ ਤੁਸੀਂ
ਦੱਸਣਾ ਹੋਵੇ, ਕਿਉਂ ਇਹ ਬਹੁਤ ਅਹਿਮ ਆ? ਅਮਰੀਕਾ 'ਚ ਸ਼ੁਰੂਆਤ ਜਿਹੜੀ ਇਸ ਦੀ ਹੋ ਰਹੀ ਆ, ਸੋ ਥੋੜਾ ਇਸ ਦੇ ਉੱਤੇ ਜ਼ਰੂਰ ਦੱਸੋ। ਹਾਂਜੀ, ਇੱਕ ਰੈਫਰੈਂਡਮ ਦੀ ਅਹਿਮੀਅਤ ਇਸ ਕਰਕੇ ਬਹੁਤ ਜ਼ਰੂਰੀ ਆ, ਬਹੁਤ ਮਹੱਤਵਪੂਰਨ ਹੈ, ਕਿਉਂਕਿ ਜਦੋਂ ਕਿ 1948 ਦੇ ਵਿੱਚ ਵਰਲਡ ਵਾਰ 2 ਤੋਂ ਬਾਅਦ ਜਿਹੜੇ ਸੀ ਦੇਸ਼ ਇਕੱਠੇ ਹੋਏ, ਉਹ ਕਹਿੰਦੇ ਵੀ ਜਿਹੜੀਆਂ ਨੇਸ਼ਨਸ ਨੇ ਉਹ ਕਿਸ ਤਰ੍ਹਾਂ ਆਜ਼ਾਦੀ ਲੈ ਸਕਦੇ ਨੇ, ਕਿਉਂਕਿ ਜਿਹੜੇ ਬੜੇ ਬੜੇ ਦੇਸ਼ ਨੇ ਉਹ ਬੜੇ ਤਾਕਤਵਰ ਨੇ ਤੇ ਲੋਕਾਂ ਨੂੰ ਕਿਸ ਤਰ੍ਹਾਂ ਹੱਕ ਮਿਲਣ। ਤੇ ਉਹਨਾਂ ਨੇ ਫਿਰ ਇੱਕ ਕਾਨੂੰਨ ਬਣਾਇਆ, ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਖੁਦ ਮੁਖਤਿਆਰੀ ਦਾ ਅਧਿਕਾਰ। ਠੀਕ ਹੈ ਜੀ। ਲੋਕੀ ਆਪਣੀਆਂ ਵੋਟਾਂ ਪਾ ਕੇ ਆਪਣਾ ਦੇਸ਼ ਆਜ਼ਾਦ ਕਰ ਸਕਦੇ ਨੇ, ਤੇ ਵਿੱਚ ਕੁਝ ਉਹਨਾਂ ਸ਼ਰਤਾਂ ਰੱਖੀਆਂ। ਇਹ ਨਹੀਂ ਵੀ ਜੇ ਥੋੜੇ ਬੜੇ ਬੰਦੇ ਕਹਿੰਦੇ ਜੀ ਸਾਨੂੰ ਵਕਤ ਚਾਹੀਦਾ, ਉਹ ਕਹਿੰਦੇ ਨੇ ਵੀ ਤੁਹਾਡੀ ਇੱਕ ਫਿਕਸ ਤੁਹਾਡਾ ਦੇਸ਼ ਹੋਇਆ ਹੋਵੇ, ਉਹਦੀਆਂ ਹੱਦਾਂ ਹੋਣ ਤੇ ਬੋਲੀ ਹੋਣੀ ਚਾਹੀਦੀ ਆ ਉਸ ਲੋਕਾਂ ਦੀ, ਉਹਨਾਂ ਦਾ ਸੱਭਿਆਚਾਰਕ ਹੋਣਾ ਚਾਹੀਦਾ ਵਾ, ਉਹਨਾਂ ਦਾ ਇਕਨੋਮਿਕਲ ਥਰਡ ਇੱਕੋ ਜਿਹਾ ਹੋਣਾ ਚਾਹੀਦਾ ਵਾ। ਉਸ ਵਿੱਚ ਕਾਨੂੰਨ ਬਣਿਆ ਕਿ ਜਿਹੜੇ ਲੋਕ ਆਪਣੇ ਹੱਕ ਮੰਗਦੇ ਨੇ ਤੇ ਉਹਨਾਂ ਨੂੰ ਹੱਕ ਨਹੀਂ ਮਿਲਦੇ ਤੇ ਫਿਰ ਕਿੱਥੇ ਜਾਣ, ਜੋ ਰੈਫਰੈਂਡਮ ਕਰਾ ਕੇ ਆਪਣੀ ਆਜ਼ਾਦੀ ਲੈ ਸਕਦੇ ਨੇ। ਅਸੀਂ ਉਹ ਸਾਰੀਆਂ ਸ਼ਰਤਾਂ ਜਿਹੜੀਆਂ ਨੇ ਪੂਰੀਆਂ ਕਰਦੇ ਹਾਂ। ਜ਼ਰੂਰੀ ਨਹੀਂ ਕਿ ਤੁਸੀਂ ਸਾਰੀਆਂ ਸ਼ਰਤਾਂ ਹਰ ਇੱਕ ਨੇਸ਼ਨ ਪੂਰੀ ਕਰੇ, 2-4 ਸ਼ਰਤਾਂ ਪੂਰੀਆਂ ਕਰਕੇ ਤੁਸੀਂ ਕੁਆਲੀਫਾਈ ਕਰ ਸਕਦੇ ਜੇ। ਅਸੀਂ ਹਰ ਸ਼ਰਤ ਨੂੰ ਪੂਰਾ ਕਰਦੇ ਹਾਂ ਤੇ ਰੈਫਰੈਂਡਮ ਇੱਕ ਕਾਨੂੰਨੀ ਤਰੀਕਾ ਵਾ। ਤੇ ਇੰਡੀਆ ਨੇ 6 ਰੈਫਰੈਂਡਮ ਕਰਾਏ ਨੇ, ਜਿਨ੍ਹਾਂ ਵਿੱਚੋਂ 2 ਜ਼ਿਆਦਾ ਮਹੱਤਵਪੂਰਨ ਨੇ, ਜੂਨਾਗੜ੍ਹ ਦਾ ਰੈਫਰੈਂਡਮ ਤੇ ਸਿੱਕਮ ਦਾ ਰੈਫਰੈਂਡਮ, ਜਿਹੜੇ ਕਰਾ ਕੇ ਇੰਡੀਆ ਨੇ ਆਪਣੇ ਨਾਲ ਇਲਾਕੇ ਜੋੜੇ ਨੇ। ਤੇ ਅਸੀਂ ਫਿਰ ਦੂਜੀ ਸ਼ਰਤ ਉਹਦੀ ਰੈਫਰੈਂਡਮ ਦੀ ਇਹ ਆ ਕਿ ਕੀ ਤੁਸੀਂ ਜਿਸ ਦੇਸ਼ ਤੋਂ ਤੁਸੀਂ ਆਜ਼ਾਦੀ ਮੰਗ ਰਹੇ ਜੇ, ਕਿ ਉਹਦੇ ਨਾਲ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਉਹ ਤੁਹਾਨੂੰ ਹੱਕ ਦੇਣ। ਤੇ ਅਸੀਂ ਕਿਹਾ ਹਾਂਜੀ ਬਿਲਕੁਲ, ਅਸੀਂ ਬੜੀਆਂ ਨੈਗੋਸ਼ੀਏਸ਼ਨ ਕੀਤੀਆਂ ਨੇ, ਪਾਣੀ ਬਾਰੇ, ਸਿੱਖਾਂ ਦੇ ਗੁਰਦੁਆਰਿਆਂ ਬਾਰੇ, ਗੁਰੂ ਗ੍ਰੰਥ ਸਾਹਿਬ ਬੇਅਦਬੀ ਬਾਰੇ, ਸਾਡੇ ਪਾਣੀ ਸੋਮੇ ਜਿਹੜੇ ਨੇ, ਪਾਣੀ ਦੇ ਕੁਦਰਤੀ ਸੋਮੇ ਜਿਹੜੇ ਨੇ ਉਹ ਲੁੱਟੇ ਜਾ ਰਹੇ ਨੇ, ਬੜੀਆਂ ਕੋਸ਼ਿਸ਼ਾਂ ਕੀਤੀਆਂ। HGPC ਨੇ, ਸੰਜਨਾਲ ਸਿੰਘ ਭੰਡਾਰਾ ਨੇ ਨੈਗੋਸ਼ੀਏਸ਼ਨ ਦੀ ਕੋਸ਼ਿਸ਼ ਕੀਤੀ, ਪਰ ਇਹ ਤਾਲ ਮਟੋਲ ਕਰਦੇ ਰਹੇ ਨੇ, ਇਹਨਾਂ ਸਾਨੂੰ ਕਦੀ ਹੱਕ ਨਹੀਂ ਦਿੱਤੇ। ਜਦੋਂ ਅਸੀਂ ਹੱਕ ਮੰਗਦੇ ਹਾਂ ਫਿਰ ਸਾਨੂੰ ਟੈਰਰਿਸਟ ਕਹਿੰਦੇ ਨੇ, ਫਿਰ ਸਾਡੇ ਤੇ ਤਸ਼ੱਦਦ ਕਰਦੇ ਨੇ, ਸਾਡੀਆਂ ਕੋਸ਼ਿਸ਼ ਕੀਤੀ ਆ। ਇਸ ਕਰਕੇ ਅਸੀਂ ਪੰਜਾਬੀ ਸੂਬਾ ਬਣਾਉਣਾ ਚਾਹੁੰਦੇ, ਪੰਜਾਬ ਦੇਸ਼ ਬਣਾਉਣਾ ਚਾਹੁੰਦੇ ਹਾਂ। ਜੀ ਜੀ ਜੀ। ਸੋ ਬਿਲਕੁਲ ਜਿੱਦਾਂ ਤੁਸੀਂ ਦੱਸਿਆ ਵੀ ਇਹ ਜਿਹੜੀ ਖੁਦ ਮੁਖਤਿਆਰੀ ਦੀ UN ਦਾ ਜਿਹੜਾ ਚਾਰਟਰ ਹੈਗਾ ਉਸ ਦੇ ਤਹਿਤ ਇਹ ਚੀਜ਼ ਜਿਹੜੀ ਕਰਵਾਈ ਜਾ ਰਹੀ ਆ। ਕਮਿਸ਼ਨ ਨੇ ਕਈ ਥਾਵਾਂ ਦੇ ਉੱਤੇ ਜਿਹੜੀਆਂ ਉਹ ਵੋਟਾਂ ਪਵਾਈਆਂ, ਕੈਨੇਡਾ ਦੇ ਵਿੱਚ ਤੇ ਆਸਟ੍ਰੇਲੀਆ ਦੇ ਵਿੱਚ। ਆਪਾਂ ਇੱਕ ਚੀਜ਼ਾਂ ਜਿਹੜੀਆਂ ਦੇਖੀਆਂ ਵੀ ਜਦੋਂ ਆਸਟ੍ਰੇਲੀਆ 'ਚ ਵੋਟ ਹੋਣੀ ਸੀ ਰੈਫਰੈਂਡਮ ਦੀ, ਉਹਨਾਂ ਨੇ ਕਈ ਦੀ ਵੈਨਿਊ ਵੀ ਕੈਂਸਲ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਆ। ਇੱਥੇ ਕਿੱਦਾਂ ਰਿਹਾ ਆ? ਇੱਥੇ ਵੀ ਇਦਾਂ ਦੀ ਲੱਤਾਂ ਖਿੱਚਣ ਦੀ ਸਰਕਾਰ ਦੇ ਦੁਆਰਾ, ਭਾਰਤੀ ਸਰਕਾਰ ਦੁਆਰਾ ਕੋਸ਼ਿਸ਼ਾਂ ਹੋਈਆਂ ਜੀ। ਉਹ ਆ ਵੀ ਅੰਦਰ ਖਾਤੇ ਤੇ ਜ਼ਰੂਰ ਹੋਈਆਂ ਹੋਣਗੀਆਂ, ਕਿਉਂਕਿ ਸਾਨੂੰ ਇਹਨਾਂ ਨੇ ਕਾਫੀ ਜਿਸ ਤਰ੍ਹਾਂ ਸੂਈ ਦੇ ਨੱਕੇ ਦੇ ਵਿੱਚੋਂ ਦੀ ਮਹਿੰਗਾਈ ਦਾ ਸਾਨੂੰ ਵਾਸਤੇ, ਪਰ ਅਸੀਂ ਕਿਹਾ ਕੋਈ ਗੱਲ ਨਹੀਂ, ਜੋ ਤੁਹਾਡੀਆਂ ਸ਼ਰਤਾਂ ਨੇ ਅਸੀਂ ਪੂਰੀਆਂ ਕਰਨ ਨੂੰ ਤਿਆਰ ਨੇ ਤੇ ਅਸੀਂ ਤਿਆਰ ਹਾਂ। ਤੇ ਅਸੀਂ ਬਹੁਤ ਕਰਦੇ ਹਾਂ ਕਿ ਉਹਨਾਂ ਸਾਨੂੰ ਸੈਂਟਰ ਦਿੱਤਾ ਵਾ, ਉਹਨਾਂ ਦੀ ਕੰਡੀਸ਼ਨ ਜੋ ਵੀ ਹੈਗੀਆਂ ਨੇ ਉਹਨਾਂ ਨੂੰ ਅਸੀਂ ਕਿੰਤੂ ਨਹੀਂ ਕਰਦੇ। ਵੀ ਫੁੱਲਫਿਲ ਅਸੀਂ ਉਹਨਾਂ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਨੇ ਤੇ ਉਹਨਾਂ ਸਾਨੂੰ ਜਗ੍ਹਾ ਦਿੱਤੀ ਹੈ। ਬਹੁਤ ਉਹਨਾਂ ਦਾ ਧੰਨਵਾਦ ਹੈ। ਜੀ ਜੀ ਜੀ। ਸੋ ਬਿਲਕੁਲ ਇਹ ਦੱਸਦੇ ਜਾਈਏ ਵੀ ਆਉਂਦੇ ਐਤਵਾਰ ਨੂੰ, ਪਰਸੋਂ ਨੂੰ ਇਹ ਜਿਹੜਾ ਸਵੇਰੇ 9 ਵਜੇ ਵੋਟਿੰਗ ਆ ਉਹ ਹੋਵੇਗੀ, 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ। ਤੇ ਇਹ ਇੱਕ ਵਾਰੀ ਫੇਰ ਉੱਦਾਂ ਅਵਤਾਰ ਸਿੰਘ ਜੀ ਬਖਸ਼ੀਸ਼ ਸਿੰਘ ਜੀ ਆਪਾਂ ਕਾਫੀ ਵਾਰੀ ਕਲੀਅਰ ਤਾਂ ਕੀਤਾ, ਚਲੋ ਤੁਸੀਂ ਵੀ ਇੱਕ ਵਾਰੀ ਦੱਸ ਦਿਓ ਕੀ ਸ਼ਰਤ ਆ ਵੋਟ ਪਾਉਣ ਦੇ ਲਈ, ਉਹ ਬੰਦੇ ਦੀ ਕੀ ਕ੍ਰਾਈਟੀਰੀਆ ਆ ਜਿਹੜਾ ਰੈਫਰੈਂਡਮ ਦੇ ਵਿੱਚ ਵੋਟ ਪਾਉਣਾ ਚਾਹੁੰਦਾ ਆ? ਇਨ ਪਰਸਨ ਆ, ਆਨਲਾਈਨ ਆ, ਕਿੱਦਾਂ ਆ? ਸਾਰਾ ਇੱਕ ਵਾਰੀ ਫੇਰ ਐਕਸਪਲੇਨ ਕਰ ਦਿਓ। ਹਾਂਜੀ, ਥੈਂਕ ਯੂ ਭਾਜੀ, ਇਟਸ ਅ ਗੁੱਡ ਕੁਐਸਚਨ। ਪਹਿਲੀ ਗੱਲ ਤੇ ਵੋਟ ਜਿਹੜੀ ਆ ਇਨ ਪਰਸਨ ਪੈਣੀ ਆ, ਆਨਲਾਈਨ ਕੋਈ ਵੋਟ ਨਹੀਂ ਪੈ ਸਕਦੀ। ਦੂਸਰੀ ਸ਼ਰਤ ਇਹ ਆ ਕਿ ਤੁਹਾਡੀ ਉਮਰ ਘੱਟ ਤੋਂ ਘੱਟ 18 ਸਾਲ ਹੋਣੀ ਚਾਹੀਦੀ ਹੈ। ਤੀਸਰੀ ਇਹ ਆ ਕਿ ਤੁਸੀਂ ਆਪਣਾ ID ਲੈ ਕੇ ਆਓ, ਜੋ ਵੀ ਤੁਹਾਡੀ ID ਮਿਲੀ ਹੋਈ ਆ, ਜੇ ਤੁਹਾਡਾ ਪਾਸਪੋਰਟ ਆ, ਤੁਹਾਡਾ ਡਰਾਈਵਰ ਲਾਇਸੈਂਸ ਆ, ਜਾਂ ਤੁਹਾਡੀ ਜੌਬ ਵਾਲਿਆਂ ਨੇ ਇਸ਼ੂ ਕੀਤੀ ਹੋਈ ਹੈ, ਤੁਹਾਡੇ EMPLOYER ਨੇ, ਜਾਂ ਤੁਹਾਡੇ ਕੋਲ ਕਾਰਡ ਆ, ਜਾਂ ਜੋ ਜਿੱਦਾਂ ਦੇਖੋ ਬਰਥ ਸਰਟੀਫਿਕੇਟ ਆ, ਮੈਰਿਜ ਸਰਟੀਫਿਕੇਟ ਆ, ਜੋ ਕੁਛ ਵੀ ਮਤਲਬ ਕਿ ਤੁਹਾਡੇ ਕੋਲ ਹੈਗਾ ਵਾ, ID ਕਾਰਡ ਵੀਜ਼ੇ ਤੇ ਪਾ ਸਕਦੇ ਜੇ, ਸਟੂਡੈਂਟ ਵੀ ਪਾ ਸਕਦੇ ਨੇ। ਕਈ ਨਾ ਲੋਕੀ ਇਹ ਪੁੱਛਦੇ ਨੇ ਜੀ ਮੈਂ ਸਿਟੀਜ਼ਨ ਨਹੀਂ ਹੈਗਾ। ਇਹ ਜਿਹੜੀ ਵੋਟਿੰਗ ਆ ਇਹ ਪੰਜਾਬ ਬਾਰੇ ਹੋ ਰਹੀ ਆ, ਇਹ ਅਮਰੀਕਾ ਦੇ ਸਿਸਟਮ 'ਚ ਵੋਟਾਂ ਨਹੀਂ ਪੈ ਰਹੀਆਂ। ਇਸ ਕਰਕੇ ਤੁਸੀਂ ਇਹ ਪੰਜਾਬ ਤੋਂ ਸਿੱਖ ਜਿਹੜੇ ਆਏ ਨੇ ਉਹ ਵੋਟ ਪਾ ਸਕਦੇ ਨੇ। ਕਈ ਨਾ ਲੋਕੀ ਪੁੱਛਦੇ ਜੇ ਸਿੱਖਾਂ ਨੂੰ ਕਿਉਂ ਵੋਟਾਂ ਪਾਉਣ ਦਾ ਅਧਿਕਾਰ ਹੈ ਤੇ ਬਾਕੀਆਂ ਨੂੰ ਨਹੀਂ? ਅਸੀਂ ਕਹਿੰਦੇ ਆ ਉਹ ਇਹਦਾ ਕਾਰਨ ਇਹ ਆ ਕਿ ਸਿੱਖਾਂ ਨੂੰ ਮਜਬੂਰ ਕੀਤਾ ਗਿਆ ਵਾ, ਫੋਰਸ ਕੀਤਾ ਗਿਆ ਕਿ ਉੱਥੋਂ ਪੰਜਾਬ ਤੋਂ ਸਾਨੂੰ ਕੱਢਿਆ ਗਿਆ ਵਾ। ਸਾਡੇ ਜੇ ਤਸ਼ੱਦਦ ਹੁੰਦੀ ਆ, ਟਾਰਚਰ ਹੁੰਦਾ ਵਾ। 1,50,000 ਤੋਂ ਜ਼ਿਆਦਾ ਸਿੱਖ ਜਿਹੜੇ ਆ ਉਹਨਾਂ ਦੀਆਂ ਜਾਨਾਂ ਗਈਆਂ ਨੇ। ਹੁਣ ਵੀ ਸਾਡੀ ਜਿਹੜੀ ਖੁਸ਼ੀ ਹੋ ਰਹੀ ਆ, ਕਿਸਾਨ ਜਿਹੜੇ ਨੇ ਉਹਨਾਂ ਦੇ ਪੁੱਤਰਾਂ ਨੂੰ ਮਜਬੂਰ
ਕੀਤਾ ਜਾ ਰਿਹਾ ਵਾ, ਉਹ ਖੁਦਕੁਸ਼ੀਆਂ ਕਰ ਰਹੇ ਨੇ, ਸਾਡੇ ਨੌਜਵਾਨ ਜਿਹੜੇ ਆ ਉਹ ਨਸ਼ਿਆਂ ਨਾਲ ਮਰ ਰਹੇ ਨੇ। ਤੇ ਸਿਸਟਮ ਜਿਹੜਾ ਵਾ ਇਹ ਸਿਸਟਮ ਵਾਈਡ ਇਹ ਤਿਆਰ ਕੀਤਾ ਗਿਆ ਵਾ। ਹੁਣ ਉੱਥੇ ਦਵਾਈਆਂ ਕੀਤੀਆਂ ਜਾ ਸਕਦੀਆਂ, ਦਵਾਈਆਂ ਮਤਲਬ ਕਿ ਨਸ਼ੇ ਬੰਦ ਹੋ ਸਕਦੇ ਨੇ, ਪਰ ਕੋਈ ਧਿਆਨ ਨਹੀਂ ਹੈਗਾ ਗਵਰਨਮੈਂਟ ਦਾ। ਜਿਹਦੇ ਨਾਲ ਕਿਸਾਨਾਂ ਦੀਆਂ ਪ੍ਰੋਬਲਮਾਂ ਨੇ, ਕਿਸਾਨ ਦਾ ਫਰਜ਼ ਕੋਈ 1 ਲੱਖ ਜਿਹੜਾ ਵਾ ਕਰਜ਼ਾ ਵਾ ਤੇ ਉਹ ਆਪਣੀ ਖੁਦਕੁਸ਼ੀ ਕਰ ਲੈਂਦੇ ਨੇ, ਪਰ ਜਿਹੜੇ ਕਰਜ਼ੇ ਦਿੱਤੇ ਗਏ ਨੇ ਉਹ ਕੁਆਲੀਫਾਈ ਕਦੀ ਨਹੀਂ ਸੀ ਕਰਦੇ ਉਹ ਕਰਜ਼ਾ ਲੈਣ ਵਾਸਤੇ। ਜੇ ਫਿਰ ਨਾਲੇ ਭਾਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਵਾ ਜਿਹੜੇ ਕਿਸਾਨ ਨੇ ਆਪਣੇ ਉਹਨਾਂ ਦੀ ਜਿਹੜੀ ਆ ਇਨਕਮ ਹੈ ਫਿਕਸ ਨਹੀਂ ਹੈਗੀ। ਇਹ ਨਹੀਂ ਤੁਸੀਂ ਜੌਬ ਤੇ ਗਏ ਹਫ਼ਤੇ ਬਾਅਦ ਚੈੱਕ ਮਿਲ ਗਿਆ, ਉੱਥੇ ਜੀ ਕਦੀ ਮੀਂਹ ਕਦੀ ਹਨੇਰੀ ਪੈ ਗਈ, ਕਦੀ ਔੜ ਲੱਗ ਗਈ, ਕਦੀ ਹੜ੍ਹ ਆ ਗਏ ਹਨਾ। ਤੇ ਉਸ ਕਰਕੇ ਉਹਨਾਂ ਦਾ ਉਹਦੇ ਸਿਸਟਮ ਹੋਣਾ ਚਾਹੀਦਾ ਸੀ। ਤੇ ਜੇ ਉਹਨਾਂ ਨੂੰ ਲੋਨ ਹੀ ਇਹਨੇ ਦਿੱਤੇ ਗਏ ਨੇ ਉਹ ਕਦੀ ਪੇ ਨਹੀਂ ਕਰ ਸਕਦੇ ਤੇ ਦੈਟਸ ਇਲੀਗਲ ਲੋਨ, ਉਹ ਲੋਨ ਵਾਸਤੇ ਕੁਆਲੀਫਾਈ ਨਹੀਂ ਕਰਦੇ। ਤੇ ਇਹ ਸਿਸਟਮ ਜਿਹੜੇ ਨੇ ਇਹ ਠੀਕ ਅਸੀਂ ਕਰਾਂਗੇ। ਜਿਹੜੀਆਂ ਖੁਦਕਸ਼ੀਆਂ ਜਿਹੜੇ ਕਿ ਸਾਡੇ ਜਿਹੜੇ ਨੌਜਵਾਨ ਮਰ ਰਹੇ ਨੇ ਨਸ਼ੇ ਖਾ ਕੇ ਉਹ ਬੰਦ ਹੋਣਗੇ, ਲਾਅ ਐਂਡ ਆਰਡਰ ਹੋਏਗਾ, ਲੋਕਾਂ ਦੀ ਆਰਥਿਕ ਹਾਲਤ ਜਿਹੜੀ ਆ ਵਧੀਆ ਹੋਏਗੀ ਤਾਂ ਕਿ ਲੋਕੀ ਪੜ੍ਹੇ ਲਿਖੇ ਹੋਣ, ਉੱਥੇ ਨੌਕਰੀਆਂ ਲੋਕਾਂ ਨੂੰ ਮਿਲਣ। ਹੁਣ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਆ, ਬਰਬਾਦੀ ਆ, ਗਰੀਬੀ ਆ, ਅਨਪੜ੍ਹਤਾ ਵਾ, ਤੇ ਜਿਹੜੇ ਸਾਡੇ ਤੇ ਰਾਜ ਕਰਨ ਵਾਲੇ ਨੇ, ਮੈਂ ਆਪਣੇ ਸਰੋਤਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਵੇਖੋ ਤੁਸੀਂ ਸੁਣੋ ਯਾਰ 400 ਸਾਲ ਹੋ ਗਏ ਨੇ ਪੰਜਾਬ ਤੇ ਹਮਲਾਵਰ ਆ ਕੇ ਰਾਜ ਕਰਦੇ ਰਹੇ ਨੇ, ਸਾਡਾ ਤੇ ਰਾਜ ਨਹੀਂ ਕਦੀ ਉੱਥੇ ਹੋਇਆ। ਜਦੋਂ ਸਾਡਾ ਰਾਜ ਸੀ ਬੰਦਾ ਸਿੰਘ ਬਹਾਦਰ ਦਾ ਜਾਂ ਮਹਾਰਾਜਾ ਰਣਜੀਤ ਸਿੰਘ ਦਾ, ਤੁਸੀਂ ਵੇਖਿਆ ਮਹਾਰਾਜਾ ਰਣਜੀਤ ਸਿੰਘ ਨੇ ਤੁਹਾਨੂੰ ਸਾਰੇ ਜਿਹੜੇ ਸੀ ਲੋਕਾਂ ਨੂੰ ਬਰਾਬਰ ਹੱਕ ਦਿੱਤੇ ਤੇ ਬੰਦਾ ਸਿੰਘ ਨੇ ਤੁਹਾਨੂੰ ਜ਼ਮੀਨਾਂ ਦੇਤੀਆਂ। ਜਾਂ ਤੁਸੀਂ ਸੋਚੋ ਵੀ ਜੇ ਸਾਡਾ ਪੰਜਾਬ ਦਾ ਪੰਜਾਬੀਆਂ ਦਾ ਰਾਜ ਹੋਏਗਾ, ਅਸੀਂ ਪੰਜਾਬੀਆਂ ਦਾ ਰਾਜ ਉੱਥੇ ਕਰਨਾ ਵਾ, ਨਾ ਕਿ ਕੱਲ ਸਿੱਖਾਂ ਦਾ। ਸਿੱਖ ਜਿਹੜੇ ਨੇ ਪੰਜਾਬ ਨੂੰ ਹਿੰਦੁਸਤਾਨ ਤੋਂ ਆਜ਼ਾਦ ਕਰ ਰਹੇ ਨੇ, ਪਰ ਅਸੀਂ ਪੰਜਾਬੀਆਂ ਨੂੰ ਵੀ ਨਾਲ ਰੱਖਣਾ ਵਾ। ਜੀ ਜੀ ਬਿਲਕੁਲ। ਤੇ ਆਪਣੇ ਨਾਲ ਕੁਝ ਹੋਰ ਵੀ ਜਿਹੜੇ ਕਾਲਰ ਆ ਉਹ ਜੁੜ ਰਹੇ ਆ। ਜੇ ਕਿਸੇ ਦਾ ਕੋਈ ਸਵਾਲ ਆ, ਤੁਸੀਂ ਕੁਝ ਪੁੱਛਣਾ ਚਾਹੁੰਦੇ ਆ, ਮਨ 'ਚ ਕੋਈ ਵੀ ਹੈ ਤਾਂ ਤੁਸੀਂ ਕਾਲ ਕਰ ਸਕਦੇ ਆ। ਸਟੂਡੀਓ ਦੇ ਵਿੱਚ ਨੰਬਰ ਹੈ 408 272 5200 4082725200। ਆਪਣੇ ਨਾਲ ਗੁਰਦੁਆਰਾ ਸਾਹਿਬ ਫਰੀਮੌਂਟ ਤੋਂ ਜਸਵਿੰਦਰ ਸਿੰਘ ਜੰਡੀ ਜੀ ਜਿਹੜੇ ਉਹ ਇਸ ਟਾਈਮ ਜੁੜ ਚੁੱਕੇ ਆ। ਜਸਵਿੰਦਰ ਸਿੰਘ ਜੰਡੀ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੇ ਪੰਜਾਬੀ ਰੇਡੀਓ USA ਦੀ ਸਮੁੱਚੀ ਟੀਮ ਤੇ ਸਰੋਤਿਆਂ ਨੂੰ, ਸਮੁੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਮੈਂ ਸੁਣਦਾ ਸੀਗਾ ਡਾਕਟਰ ਬਖਸ਼ੀਸ਼ ਸਿੰਘ ਹੁਣੀ ਬੋਲੇ ਆ, ਸਰਦਾਰ ਅਵਤਾਰ ਸਿੰਘ ਪੰਨੂ ਹੁਣੀ, ਇਹ ਜੋ ਡਿਟੇਲ 'ਚ ਇਹਨਾਂ ਨੇ ਦੱਸਿਆ ਹੈਗਾ, ਮੈਂ ਤਾਂ ਕਾਲ ਤਾਂ ਕੀਤੀ ਹੈਗੀ ਆ। ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਗੁਰਦੁਆਰਾ ਸਾਹਿਬ ਫਰੀਮੌਂਟ ਤੋਂ ਬੱਸਾਂ ਚੱਲਣੀਆਂ, ਜੋ SFJ ਨੇ ਜੋ ਪ੍ਰੋਗਰਾਮ ਲਿਖਿਆ ਹੈਗਾ ਰੈਫਰੈਂਡਮ ਦਾ, ਉਸ ਦੇ ਵਿੱਚ ਜਾ ਕੇ ਵੱਧ ਤੋਂ ਵੱਧ ਖਾਲਿਸਤਾਨ ਦੇ ਹੱਕ ਦੇ ਵਿੱਚ ਵੋਟਾਂ ਪਾਓ। ਇੱਥੋਂ ਜੋ ਸਾਡੇ ਤੋਂ ਜਿੰਨਾ ਕੁ ਸਪੋਰਟ ਚਾਹੀਦੀ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਬੱਸਾਂ 8 ਵਜੇ ਇੱਥੋਂ ਚੱਲਣੀਆਂ, ਕਾਫੀ ਨਾਂ ਆ ਵੀ ਗਏ ਆ, ਤੇ ਲੰਗਰ ਵੀ ਇੱਥੋਂ ਅਸੀਂ ਭੇਜ ਰਹੇ ਹਾਂ, ਤੇ ਹੋਰ ਚਾਹ ਪਾਣੀ ਦੇ ਲੰਗਰ ਜਿਹੜੇ ਆ, ਬੇਸਣ ਵਗੈਰਾ ਸਾਰਾ ਇੱਥੋਂ ਜਾਊਗਾ। ਬਾਕੀ ਸਾਡੀ ਅਪੀਲ ਆ ਸੰਗਤ ਨੂੰ ਤੇ ਵੱਧ ਚੜ ਕੇ ਖਾਲਿਸਤਾਨ ਦੇ ਹੱਕ ਦੇ ਵਿੱਚ ਜਿਹੜੀਆਂ ਆਪਣੀਆਂ ਵੋਟਾਂ ਪਾਓ। ਉੱਥੇ ਨੋ ਮੈਟਰ ਥੱਲੇ ਸਿੱਖ ਪੰਜਾਬੀ ਭਾਈਚਾਰੇ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਉਹ ਜਾ ਕੇ ਉੱਥੇ ਜਾ ਕੇ ਖਾਲਿਸਤਾਨ ਦੇ ਹੱਕ ਦੇ ਵਿੱਚ ਵੋਟ ਪਾਉਣ, ਰੈਫਰੈਂਡਮ ਦੇ ਹੱਕ ਦੇ ਵਿੱਚ। ਸੋ ਮੈਂ ਜ਼ਿਆਦਾ ਸਮਾਂ ਡਿਟੇਲ ਦੇ ਵਿੱਚ ਤੇ ਵੀਰ ਦੱਸਣਗੇ ਸਾਰਾ। ਮੈਂ ਪੰਜਾਬੀ ਰੇਡੀਓ USA ਤੇ ਸਮੁੱਚੀ ਸੰਗਤ ਦਾ ਫਿਰ ਇੱਕ ਵਾਰ ਬਹੁਤ ਬਹੁਤ ਧੰਨਵਾਦ ਕਰਦਾ। ਉਹਨਾਂ ਵੀਰਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਅੱਗੇ ਲੱਗ ਕੇ ਇਹ ਸਾਰਾ ਉਪਰਾਲਾ ਕਰ ਰਹੇ ਆ, ਸਰਦਾਰ ਬਖਸ਼ੀਸ਼ ਸਿੰਘ ਹੋਣੀ, ਅਵਤਾਰ ਸਿੰਘ ਪੰਨੂ ਤੋਂ ਇਹਨਾਂ ਦੀ ਸਮੁੱਚੀ ਟੀਮ ਦਾ। ਸੋ ਇਹੀ ਮੇਰੀ ਬੇਨਤੀ ਹੈ ਵੀ ਵੱਧ ਚੜ ਕੇ ਉੱਥੇ ਉਸ ਦਿਨ ਪਹੁੰਚੋ। ਐਤਵਾਰ ਨੂੰ ਇੱਥੋਂ ਸੰਗਤ ਨੇ ਆਪਣੇ ਤੁਰ ਪੈਣਾ, ਚਾਲੇ ਪਾਉਣੇ ਆ। ਅਸੀਂ ਆਪ ਖੁਦ ਜਾਵਾਂਗੇ ਸਾਰੇ ਜਣੇ, ਤੇ ਜਿੰਨੀ ਵੀ ਕੋਸ਼ਿਸ਼ ਕੀਤੀ ਆ ਆਪਾਂ ਕਾਲਾਂ ਕੁੱਲਾਂ ਕਰਕੇ ਮੈਸੇਜ ਛੱਡੇ ਆ। ਸੋ ਸਾਰੇ ਜਾ ਕੇ ਮੈਂ ਬੇਨਤੀ ਕਰਦਾ ਕਿ ਸਾਰਿਆਂ ਨੂੰ ਆ ਕੇ ਇੱਥੇ ਵੋਟ ਪਾਉਣ ਦਾ ਅਧਿਕਾਰ ਹੈ, ਤਾਂ ਵੋਟ ਪਾਵੋ। ਖਾਲਿਸਤਾਨ ਜਲਦੀ ਤੋਂ ਜਲਦੀ ਆਜ਼ਾਦ ਹੋ ਜਾਵੇ, ਜਿਹੜਾ ਕਿ ਅਸੀਂ ਅੱਜ ਤੋਂ ਪਹਿਲਾਂ 40 ਸਾਲ ਦੀ, ਸਾਡੀ 40 ਸਾਲ ਤੋਂ ਵੀ ਪਹਿਲਾਂ ਦਾ ਅਸੀਂ ਰੌਲਾ ਪਾਉਂਦੇ ਹਾਂ ਤੇ ਖਾਲਿਸਤਾਨ ਸਾਨੂੰ ਜ਼ਰੂਰ ਮਿਲਣਾ ਚਾਹੀਦਾ। ਸੋ ਇਹ ਬੜਾ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਹੈਗਾ। ਮੈਂ ਇਹਨਾਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਫਤਿਹ। ਜੰਡੀ ਸਾਹਿਬ ਜੀ ਬਹੁਤ ਤੁਹਾਡਾ ਧੰਨਵਾਦ ਹੈ, ਬਹੁਤ ਮਿਹਰਬਾਨੀ। ਤੁਸੀਂ ਬੜਾ ਜ਼ਰੂਰੀ ਮੈਸੇਜ ਜਿਹੜਾ ਵਾ ਸਿੱਖ ਸੰਗਤ ਨੂੰ ਦੱਸਿਆ ਵਾ ਕਿ ਕਿੰਨਾ ਜ਼ਰੂਰੀ ਆ, ਕਿ ਨਾਲੇ ਤੁਹਾਡੇ ਗੁਰਦੁਆਰੇ ਦੀ ਪੂਰੀ ਪਾਰਟੀਸਪੇਸ਼ਨ ਹੈ, ਤੁਸੀਂ ਸਪੋਰਟ ਕਰ ਰਹੇ ਜੇ, ਤੁਸੀਂ ਬੱਸਾਂ ਭੇਜ ਰਹੇ ਜੇ, ਲੰਗਰ ਭੇਜ ਰਹੇ ਜੇ, ਲੋਕਾਂ ਨੂੰ ਕਹਿ ਰਹੇ ਜੇ। ਬਹੁਤ ਬਹੁਤ ਤੁਹਾਡਾ ਧੰਨਵਾਦ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਰੱਖੇ। ਜੀ ਫਤਿਹ ਜੀ। ਆਪਣੇ ਅਗਲੇ ਕਾਲਰ ਨੇ ਹਰਪਾਲ ਕੌਰ ਜੀ। ਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਮੈਂ 2 ਸਵਾਲ ਪੁੱਛਣੇ ਸੀ। ਜਿੱਦਾਂ ਆਪਣੀਆਂ ਵੋਟਾਂ ਇਹ ਆ
ਇਹ ਸਿਰਫ ਕੈਲੀਫੋਰਨੀਆ 'ਚ ਹੀ ਹੋਣੀਆਂ ਕਿ ਅਮਰੀਕਾ ਦੇ ਹੋਰ ਸ਼ਹਿਰਾਂ 'ਚ ਵੀ ਹੋਣੀਆਂ? ਇਹ ਭੈਣ ਜੀ ਅਮਰੀਕਾ ਦੇ ਹੋਰ ਸ਼ਹਿਰਾਂ 'ਚ ਵੀ ਪੈਣਗੀਆਂ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕੈਨੇਡਾ ਵਿੱਚ 5 ਜਗ੍ਹਾ ਵੋਟਾਂ ਪਈਆਂ ਜੇ ਕੈਨੇਡਾ ਕੰਪਲੀਟ ਨਹੀਂ ਹੋਇਆ। ਆਸਟ੍ਰੇਲੀਆ 4 ਜਗ੍ਹਾ ਪਈਆਂ। UK ਵਿੱਚ ਮੇਰੇ ਖਿਆਲ 20 ਜਗ੍ਹਾ ਵੋਟਾਂ ਪਈਆਂ ਨੇ। ਹਾਂਜੀ, ਅਮਰੀਕਾ ਦੇ ਵਿੱਚ ਹੋਰ ਕਈ ਸ਼ਹਿਰਾਂ ਵਿੱਚ ਪੈਣਗੀਆਂ। ਉਹਨਾਂ ਦੀ ਜਿਹੜੀ ਅਨਾਊਂਸਮੈਂਟ ਕੀਤੀ ਜਾਏਗੀ 2-2 3-3 ਅਪਰੋਕਸੀਮੇਟਲੀ 2 ਮਹੀਨੇ ਜਾਂ 8 ਵੀਕਸ ਦਾ ਅਸੀਂ ਟਾਈਮ ਜਿਹੜਾ ਵਾ ਦਿੰਦੇ ਲੋਕਾਂ ਨੂੰ। ਜੀ ਜੀ ਠੀਕ ਆ। ਜਿੱਦਾਂ ਆਪਣੇ ਇੱਧਰ ਸ਼ੈਟਲ ਏਰੀਆ 'ਚ ਹੋਣੀਆਂ ਨਾ। ਹਾਂਜੀ, ਉਹ ਜਿਹੜੇ ਵੀ ਸੈਂਟਰ ਹੋਣਗੇ ਭੈਣ ਜੀ ਜਿਉਂ ਨਾਲ ਪਤਾ ਲੱਗੇ ਜਾਣਗੇ, ਪਰ ਹਾਲ ਦੀ ਘੜੀ ਸ਼ੁਰੂਆਤੀ ਦੌਰ 'ਚ ਜੇ ਪਹਿਲਾ ਪੜਾਅ 'ਚ ਸੈਨ ਫਰਾਂਸਿਸਕੋ 'ਚ ਹੋ ਰਹੀਆਂ ਨੇ। ਹਾਂਜੀ ਠੀਕ ਹੈ, ਕਿਉਂਕਿ ਅਸੀਂ ਇੱਧਰੋਂ ਸ਼ੈਟਲ ਤੋਂ ਸੀਗੇ ਤਾਂ ਸਾਨੂੰ ਕਾਫੀ ਸੀਗੇ ਸਵਾਲ ਪੁੱਛ ਰਿਹਾ ਕਈ ਜਾਣੇ ਵੀ ਕਿੱਦਾਂ ਆਪਣੇ ਇੱਥੇ ਹੋਣਗੀਆਂ ਕਿ ਨਹੀਂ ਹੋਣਗੀਆਂ, ਸਾਨੂੰ ਪਤਾ ਨਹੀਂ ਸੀਗਾ। ਤਾਂ ਅਸੀਂ ਚਾਹੁੰਦੇ ਕਿ ਪਲੀਜ਼ ਸਾਨੂੰ ਪਤਾ ਲੱਗ ਜਾਵੇ ਕਿ ਜੇ ਸਿਰਫ ਕੈਲੀਫੋਰਨੀਆ 'ਚ ਤਾਂ ਫਿਰ ਹੈਵ ਟੂ ਆ, ਜੇ ਇੱਧਰ ਵੀ ਹੋਣੀਆਂ ਜਿੱਦਾਂ ਵੀ ਹੋਇਆ ਤੇ ਆਪਾਂ ਨਾਲ ਖੜੇ ਆ। ਜੇ ਆ ਸਕਦੇ ਆ ਤਾਂ ਜ਼ਰੂਰ ਆ ਜਿਓ ਜੀ, ਕੋਈ ਗੱਲ ਨਹੀਂ। ਤੇ ਨਹੀਂ ਵੀਰ ਜੀ, ਜ਼ਰੂਰ ਪਹੁੰਚਾਂਗੇ, ਕੋਈ ਚੱਕਰ ਹੀ ਨਹੀਂ ਹੈਗਾ, ਜ਼ਰੂਰ ਪਹੁੰਚਾਂਗੇ। ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ। ਅੱਜ ਤਾਂ ਕਿ ਭਾਈ ਸਾਹਿਬ ਕਹਿ ਰਹੇ ਨੇ ਤੁਸੀਂ ਜਿਹੜੇ ਸੈਂਟਰ ਜਿਹੜੇ ਆ ਟਾਈਮ ਅਨਾਉਂਸ ਕੀਤੇ ਜਾਣਗੇ, ਕਿਉਂਕਿ ਰੈਫਰੈਂਡਮ ਕਰਾਉਣਾ ਕੋਈ ਸੌਖੀ ਗੱਲ ਨਹੀਂ ਹੈਗੀ। ਕਿਉਂਕਿ ਐਫਰਟ ਚਾਹੀਦਾ ਵਾ, ਸੈਂਟਰ ਲਾਣਾ ਪੈਂਦਾ ਵਾ, ਟਾਊਨਸ਼ਿਪ ਦੀਆਂ ਪਰਮਿਸ਼ਨ ਜਿਹੜੀਆਂ ਨੇ ਪਰਮਿਟ ਨੇ ਐਂਡ ਵੀ ਆਰ ਡਿਟਰਮਾਈਨਡ। ਪਰ ਵੱਧ ਤੋਂ ਵੱਧ ਸੈਂਟਰ ਬਣਨਗੇ, ਪਰ ਤੁਸੀਂ ਜਿੱਥੇ ਤੁਹਾਡਾ ਦਾਅ ਲੱਗਦਾ ਉੱਥੇ ਵੋਟ ਪਾ ਕੇ ਜਾਓ। ਜੀ ਥੈਂਕ ਯੂ ਜੀ, ਥੈਂਕ ਯੂ ਵੀਰ ਜੀ, ਤੁਹਾਡਾ ਅਪਡੇਟ ਕਹਿੰਦਾ। ਥੈਂਕ ਯੂ। ਖਾਲਸਾ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜਸਵਿੰਦਰ ਸਿੰਘ ਜੀ। ਹਾਂਜੀ ਬਾਈ, ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਪਹਿਲਾਂ ਇਹ ਗੱਲ ਤਾਂ ਇਹ ਆ, ਮੈਂ ਪੰਜਾਬੀ ਰੇਡੀਓ US ਨੂੰ ਬਹੁਤ ਵੱਡੀ ਦਾਨ ਦਿੰਦੇ ਆ ਬਈ ਇਹ ਰੇਡੀਓ ਨੇ ਜੋ ਰੈਫਰੈਂਡਮ ਦੀ ਗੱਲ ਕਰੀ ਆ, ਹਰਜੋਤ ਸਿੰਘ ਨੇ ਕੱਲਾ ਹਰਜੋਤ ਖਾਲਸਾ ਨਾਂ ਹੀ ਨਹੀਂ ਰੱਖਿਆ। ਆਪਣੇ ਬਿਜ਼ਨਸ ਨਾਲੋਂ ਪਹਿਲਾਂ ਆਪਣੇ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਕਰੀ ਹੈ। ਜੀ ਧੰਨਵਾਦ ਜੀ। ਹਾਂਜੀ ਭਾਜੀ, ਵੇਖੋ ਤੁਸੀਂ ਕਮੈਂਟ ਦਿੱਤਾ ਵਾ। ਹੁਣ ਸਿੱਖਾਂ ਨੂੰ ਇਹ ਦੇਖਣਾ ਪਏਗਾ ਕਿ ਅਸੀਂ ਸਿੱਖ ਨੈਸ਼ਨਲਸ ਬਣੀਏ। ਵੀ ਸਿੱਖ ਨੈਸ਼ਨਲਸ ਬਣਨ ਦਾ ਮਤਲਬ ਇਹ ਆ ਕਿ ਆਪਣੇ ਹੱਕਾਂ ਵਾਸਤੇ ਆਪਾਂ ਸੰਘਰਸ਼ ਕਰੀਏ। ਜਿਸ ਤਰ੍ਹਾਂ ਕਿ ਭਾਰਤੀ ਨੈਸ਼ਨਲਿਜ਼ਮ ਆ, ਇੰਡੀਅਨ ਨੈਸ਼ਨਲਿਜ਼ਮ ਆ, ਉਹ ਹਰ ਗੱਲ ਤੇ ਜਿਹੜੀ ਆ ਹਿੰਦੂਤਵਾ ਦੀ ਗੱਲ ਕਰਦੇ ਨੇ। ਪਰ ਜਿਹੜੇ ਸਿੱਖ ਨੇ ਇਹਨਾਂ ਨੂੰ ਵੀ ਇਸੇ ਤਰ੍ਹਾਂ ਚਾਹੀਦਾ ਵਾ ਕਿ ਉਹ ਸਾਰੇ ਖਾਲਿਸਤਾਨ ਨਾਲ ਜੁੜ ਕੇ ਸਾਨੂੰ ਆਪਣੇ ਹੱਕ ਮਿਲਣ। ਜਿਸ ਤਰ੍ਹਾਂ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਵਾ, ਜਿਸ ਤਰ੍ਹਾਂ ਕਿ ਇੰਡੀਅਨ ਏਅਰਫੋਰਸ ਦਾ ਇੱਕ ਪਾਇਲਟ ਸੀ ਅਭਿਨੰਦਨ ਜਿਹਨੂੰ ਕਹਿੰਦੇ ਨੇ, ਉਹਦਾ ਜਹਾਜ਼ ਡਿੱਗ ਪਿਆ ਤੇ ਉਹਨੂੰ ਪਾਕਿਸਤਾਨ ਨੇ ਫੜ ਲਿਆ ਤੇ ਸਾਰਾ ਹਿੰਦੁਸਤਾਨ ਇਹ ਕਹਿ ਰਿਹਾ ਸੀ ਵੀ ਪਾਕਿਸਤਾਨ ਤੇ ਹਮਲਾ ਕਰੋ ਤੇ ਅਭਿਨੰਦਨ ਨੂੰ ਛੁਡਾ ਕੇ ਲਿਆਓ। ਅਸੀਂ ਕਹਿੰਦੇ ਵੀ ਸਾਡੇ ਤੇ ਹੱਕ ਮਾਰੇ ਜਾ ਰਹੇ ਨੇ। ਸਾਨੂੰ ਵੀ ਇੱਕ ਕੌਮ ਦੇ ਤੌਰ ਤੇ ਵੇਖਣਾ ਚਾਹੀਦਾ ਕਿ ਕਿਸ ਤਰ੍ਹਾਂ ਸਾਡੀ ਕੌਮ ਨੂੰ ਜਿਹੜਾ ਵਾ ਬੇਇਨਸਾਫੀ ਮਿਲੀ ਆ, ਸਾਡੇ ਨਾਲ ਧੱਕੇਸ਼ਾਹੀ ਹੋ ਰਹੀ ਆ, ਸਾਡੇ ਹੱਕ ਜਿਹੜੇ ਨੇ ਉਹ ਖੋਏ ਗਏ ਨੇ, ਸਾਡੀ ਜ਼ਮੀਨ ਤੇ ਕਬਜ਼ਾ ਵਾ, ਸਾਡੀ ਜਾਨੀ ਨਸਲਕੁਸ਼ੀ ਹੋ ਰਹੀ ਆ, ਸਾਡੀ ਆਰਥਿਕ ਨਸਲਕੁਸ਼ੀ ਹੋ ਰਹੀ ਆ। ਇਹ ਸਾਰੀਆਂ ਵਾਸਤੇ ਸਾਨੂੰ ਵੀ ਅੱਜ ਸਿੱਖ ਨੈਸ਼ਨਲ ਸੋਚਣਾ ਪਏਗਾ। ਇੱਕ ਕੋਹੀਸਿਵ ਫੋਰਸ, ਕੋਈ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਫੋਰਸ ਆ ਜਿਹੜਾ ਕਿ ਲੋਕੀ ਇਹਦਾ ਕੋਈ ਦੁਨੀਆ ਦੀ ਜਾ ਕੇ ਮੁਕਾਬਲਾ ਨਹੀਂ ਕਰ ਸਕਦੀ। ਪਰ ਅਸੀਂ ਇਕੱਠੇ ਹੋਏ ਹਾਂ, 12 ਲੱਖ ਲੋਕਾਂ ਨੇ ਵੋਟਾਂ ਪਾਈਆਂ। ਇਹਨੂੰ ਹੋਰ ਵੀ ਸਾਨੂੰ ਇਕੱਠੇ ਹੋਣ ਦੀ ਲੋੜ ਆ ਤਾਂ ਕਿ ਕੋਈ ਕੰਤਰੂ ਸਿੱਖ ਧਰਮ ਦੇ ਕਰਦਾ ਵਾ ਕਹਿੰਦਾ ਜੀ ਸਿੱਖ ਹਿੰਦੂ ਨੇ, ਉਹਨੂੰ ਕਹਿੰਦਾ ਹਾਊ ਡੂ ਯੂ ਡੇਅਰ ਸੇ ਦੈਟ। ਸਾਨੂੰ ਉਹਨਾਂ ਨੂੰ ਪੁੱਲ ਕਰ ਉਹਨਾਂ ਨੂੰ ਚੁੱਪ ਕਰਾਉਣਾ ਚਾਹੀਦਾ ਵਾ ਜਿੱਥੇ ਸਾਡੇ ਹੱਕ ਜੀ ਬਖਸ਼ੀਸ਼ ਸਿੰਘ ਜੀ। ਜੀ ਜਸਵਿੰਦਰ ਜੀ, ਆਪਣੀ ਗੱਲ ਪੂਰੀ ਕਰ ਲਿਓ। ਹਾਂਜੀ ਬਾਈ ਜੀ, ਦੂਜੀ ਗੱਲ ਹੈ ਇਹ ਬਈ ਹਰ ਇੱਕ ਬੰਦੇ ਨੂੰ, ਹਰ ਇੱਕ ਜਥੇਬੰਦੀ ਤੇ ਉੱਠ ਕੇ ਵੋਟ ਪਾਉਣੀ ਚਾਹੀਦੀ ਆ। ਜਿਹੜੇ ਬੰਦੇ 84 ਤੋਂ ਬਾਅਦ ਵੀ ਹਰ ਇੱਕ ਬੰਦੇ ਜਿਹੜੇ ਉਹ ਸੀ, ਜਿੱਦਾਂ ਚੰਨੀ ਤਲਵੰਡੀ ਹਰ ਇੱਕ ਜਥੇਬੰਦੀ ਦੇ ਨਾਲ ਮਿਲ ਕੇ ਕੰਮ ਕਰਦਾ ਸੀ, ਉਹਨੂੰ ਕੌਮ ਨੇ ਅਹੁਦਾ ਵੀ ਦਿੱਤਾ ਸੀ ਤੁਰਦਾ ਫਿਰਦਾ ਪੰਥ। ਉਹਨੂੰ ਨਾਮ ਰੱਖਿਆ ਸੀ ਤੁਰਦਾ ਫਿਰਦਾ ਪੰਥ, ਕਿਉਂਕਿ ਹਰ ਇੱਕ ਜਥੇਬੰਦੀ ਦੇ ਨਾਲ ਮਿਲ ਕੇ ਉਹ ਬੰਦਾ ਕੰਮ ਕਰ ਲੈਂਦਾ ਸੀ। ਬਾਕੀ ਅਸੀਂ ਤਾਂ 84 ਦੇ ਕੰਮ ਵਿੱਚ ਲੱਗੇ ਪਏ। ਪਰਮਾਤਮਾ ਅੱਜ ਵੀ ਮੈਂ 18 ਘੰਟੇ ਡਰਾਈਵ ਕਰਕੇ ਵੋਟ ਪਾਉਣ ਆ ਰਹੇ ਵਿਦ ਫੈਮਿਲੀ ਦੇ। ਵਾਹ ਜੀ ਵਾਹ। ਹਾਂਜੀ, ਹਰਜੋਤ ਸਿੰਘ ਨੂੰ ਬਹੁਤ ਵੱਡੀ ਉਹਦਾ ਧੰਨਵਾਦ ਹੈ ਵੀ ਉਹ ਇੱਕ ਆਪਣੇ ਬਿਜ਼ਨਸ ਖਾਤਰ ਛੱਡ ਕੇ ਆਪਣਾ ਸਿੱਖ ਕੌਮ ਦੇ ਖਾਤਰ ਖੜਿਆ ਹੋ। ਥੈਂਕ ਯੂ ਜਸਵਿੰਦਰ ਜੀ, ਬੜੀ ਮਿਹਰਬਾਨੀ, ਸ਼ੁਕਰੀਆ। ਥੈਂਕ ਯੂ ਜੀ। ਦੇਖੋ, ਇਹ ਹਰ ਇੱਕ ਸਿੱਖ ਦਾ ਫਰਜ਼ ਆ, ਹਰ ਇੱਕ ਉਸ ਇਨਸਾਨ ਦਾ ਫਰਜ਼ ਆ ਜਿਹਦੇ ਧੱਕਾ ਹੋ ਰਿਹਾ ਉਸ ਦੇ ਉਲਟ ਬੋਲਣਾ ਤੇ ਕੌਮ ਦੇ ਨਾਲ ਜਿਹੜਾ ਉਹ ਖੜਨਾ। ਜੇ ਆਪਾਂ ਸਾਰੇ ਜਾਣੇ ਇਸ ਸੋਚ ਦੇ ਨਾਲ ਅੱਗੇ ਵਧਾਂਗੇ ਤਾਂ ਇਹ ਦਿਨ ਜਿਹੜੇ ਉਹ ਦੂਰ ਨਹੀਂ ਹੁੰਦੇ। ਜਿੱਦਾਂ ਪਹਿਲਾਂ ਵੀ ਬਖਸ਼ੀਸ਼ ਸਿੰਘ ਹੁਣਾਂ ਨੇ ਕਿਹਾ ਵੀ
ਦੇਖੋ ਇੱਕ ਜਿਹੜਾ ਹੁਣ ਉੱਥੇ ਮੁਲਕ ਜਦੋਂ ਇਲੈਕਸ਼ਨ ਕਰਾਉਂਦਾ ਉਹਨਾਂ ਦੇ 14 15 ਪੜਾਅ ਹੁੰਦੇ ਆ ਵੋਟਾਂ ਪਾਉਣ ਦੇ, ਉਹਨਾਂ ਕੋਲ ਪੂਰੀ ਮਸ਼ੀਨਰੀ ਆ ਜੀ, ਸਾਰਾ ਕੁਝ ਆ। ਇੱਕ ਕੌਮ ਨੇ ਆਪਣੇ ਪੱਧਰ ਤੇ ਇੱਕ ਬਾਹਰਲੇ ਮੁਲਕ ਦੇ ਵਿੱਚ ਕਰਾਉਣਾ, ਉਹਦੇ ਲਈ ਬਹੁਤ ਕੁਝ ਜਿਹੜਾ ਉਸ ਦੇ ਵਿੱਚ ਲੱਗਦਾ, ਬਹੁਤ ਕੁਝ ਦੇਖਣਾ ਪੈਂਦਾ, ਇਸ ਲਈ ਵਕਤ ਲੱਗਦਾ ਆ। ਪਰ ਤੁਸੀਂ ਇਦਾਂ ਹੀ ਹੁਮਾ ਕੇ ਉਤਸ਼ਾਹ ਦੇ ਨਾਲ ਇਸ ਜਿਹੜੇ ਆ ਪ੍ਰੋਗਰਾਮ ਨੂੰ ਸਮਰਥਨ ਕਰੋ ਤਾਂ ਜੋ ਇਸ ਦੇ ਵਿੱਚ ਜਿਹੜੀ ਉਹ ਸਫਲਤਾ ਮਿਲੇ। ਸਟਾਕਟਨ ਦੇ ਗੁਰੂ ਘਰ ਦੇ ਜਿਹੜੇ ਵੀਰ ਆ ਉਹਨਾਂ ਨੇ ਸਾਨੂੰ ਜਿਹੜਾ ਉਹ ਦੱਸਿਆ ਆ ਵੀ 3000 ਲੋਕ ਉੱਥੋਂ 300 ਤੋਂ ਵੱਧ ਕਾਰਾਂ ਦੇ ਨਾਲ ਤੇ ਬੱਸਾਂ ਜਿਹੜੀਆਂ ਭਰ ਕੇ ਆ ਉਹ ਉੱਥੋਂ ਆਲਰੇਡੀ ਕਈਆਂ ਨੇ ਨਾਲ ਖਾਏ ਆ। ਉਤੋਂ ਅਲੱਗਾ ਜਿਹੜੇ ਪਰਸਨਲ ਤੌਰ ਦੇ ਉੱਤੇ ਆ ਰਹੇ ਆ, ਉਧਰੋਂ ਫਰੈਜ਼ਨੋ ਤੋਂ 5000 ਲੋਕ ਜਿਹੜੇ ਉਹ ਦੱਸੇ ਜਾ ਰਹੇ। ਸੋ ਹਜ਼ਾਰਾਂ ਦੀ ਸੰਖਿਆ 'ਚ ਥਾਂ ਤੋਂ ਬੱਸਾਂ ਦੇ ਵਿੱਚ ਆਪ ਲੋਕ ਪਰਸਨਲੀ ਜਿਹੜੇ ਉਹ ਆ ਰਹੇ ਆ। ਸੋ ਦੱਸਦੇ ਜਾਈਏ ਵੀ ਜਿਹੜਾ ਸਿਵਿਕ ਸੈਂਟਰ ਪਲਾਜ਼ਾ ਆ, ਜਿਹੜਾ ਸਿਟੀ ਹਾਲ ਆ ਸੈਨ ਫਰਾਂਸਿਸਕੋ ਦਾ, ਉਹਦਾ ਬਿਲਕੁਲ ਸਾਹਮਣੇ ਆ, ਜਿੱਥੇ ਹਮੇਸ਼ਾ ਹੀ ਜਿਹੜਾ ਜੂਨ ਦਾ ਮਾਰਚ ਹੁੰਦਾ ਨਗਰ ਕੀਰਤਨ ਹੁੰਦਾ ਆ, ਜਿੱਥੇ ਜਾ ਕੇ ਉਹਦਾ ਅਖੀਰਲਾ ਪੜਾਅ ਹੁੰਦਾ ਆ, ਉੱਥੇ ਜਿਹੜਾ ਉਹ ਹੋਣਾ ਆ। ਉਹਦੇ ਹੇਠਾਂ ਅੰਡਰਗਰਾਊਂਡ ਪਾਰਕਿੰਗ ਵੀ ਆ, ਲਾਗੇ ਬਾਰਟ ਸਟੇਸ਼ਨ ਵੀ ਆ, ਜੇ ਕੋਈ ਰੇਲ ਗੱਡੀ ਤੇ ਆਉਣਾ ਚਾਹੁੰਦਾ ਆ। ਆਲੇ ਦੁਆਲੇ ਇੱਕ 2 ਬਲਾਕ ਦੇ ਉੱਤੇ ਹੋਰ ਵੀ ਜਿਹੜੇ ਤੁਹਾਨੂੰ ਪਬਲਿਕ ਪਾਰਕਿੰਗ ਵਾਲੇ ਮਿਲ ਜਾਣਗੇ। ਕਿਸੇ ਦੇ 7 ਹੋਣਗੇ, ਕਿਸੇ ਦੇ 8 ਹੋਣਗੇ, ਕਿਸੇ ਦੇ $10 ਹੋਣਗੇ, ਪਰ ਦੈਟਸ ਆਲ ਰਾਈਟ ਵੀ ਤੁਸੀਂ ਉਹ ਕਰਕੇ ਜਿਹੜਾ ਜ਼ਰੂਰ ਹੁਮਾ ਕੇ ਜ਼ਰੂਰ ਪਹੁੰਚੋ ਜੀ। ਤੇ ਬਖਸ਼ੀਸ਼ ਸਿੰਘ ਜੀ ਆਪਣੇ ਨਾਲ ਅਗਲੇ ਕਾਲਰ ਨੇ ਗੁਰਿੰਦਰ ਸਿੰਘ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਗੁਰਿੰਦਰ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵੀਰ ਜੀ? ਠੀਕ। ਭਾਜੀ ਮੈਂ ਪੁੱਛਣਾ ਵੀ ਜਿਹੜੇ ਬੰਦੇ ਚਾਹੁੰਦੇ ਨੇ ਵੋਟ ਕਰਨਾ ਪਰ ਉਹ ਪਹੁੰਚ ਨਹੀਂ ਸਕਦੇ, ਉਹਦਾ ਕੀ ਅਲਟਰਨੇਟਿਵ ਹੋਊਗਾ ਆਪਣੇ ਬੰਦਿਆਂ ਨੂੰ? ਇਨ ਪਰਸਨ ਹੀ ਆ ਜੀ, ਉਹਦਾ ਕੋਈ ਅਲਟਰਨੇਟਿਵ ਨਹੀਂ, ਇਨ ਪਰਸਨ ਤੇ ਜਿਹੜੇ ਨਹੀਂ ਪਹੁੰਚ ਸਕਦੇ ਉਹ ਇਸ ਤਰ੍ਹਾਂ ਕਰ ਸਕਦੇ ਨੇ ਵੀ ਚਲੋ ਉਹ ਕੋਸ਼ਿਸ਼ ਕਰਨ ਜਾਂ ਆਪਣੇ ਜੌਬ ਤੋਂ ਛੁੱਟੀ ਲੈਣ ਜਾਂ ਜਿਸ ਤਰ੍ਹਾਂ ਵੀ ਉਹਨਾਂ ਦਾ ਇੰਤਜ਼ਾਮ ਹੋ ਸਕਦਾ ਹੋਣ। ਪਰ ਜੇ ਜਾਂ ਫਿਰ ਜਦੋਂ ਅਗਲੀ ਜਗ੍ਹਾ ਵੋਟਾਂ ਪਾਉਣਗੇ ਉਹ ਉੱਥੇ ਵੋਟਾਂ ਪਾਉਣ ਆ ਸਕਦੇ ਨੇ ਤੇ ਫਿਰ ਉਹ ਅਨਾਉਂਸਮੈਂਟ ਜਿਹੜੀ ਹੈ ਜਗ੍ਹਾ ਦੀ ਕੀਤੀ ਜਾਏਗੀ ਤੇ ਇਸ ਕਰਕੇ ਉਹਨਾਂ ਨੂੰ ਵੋਟਾਂ ਜ਼ਰੂਰ ਪਾਉਣ ਵਾਸਤੇ ਆਉਣਾ ਚਾਹੀਦਾ ਵਾ, ਕਿਉਂਕਿ ਸਾਰੀ ਉਮਰ ਆਪਾਂ ਕੰਮ ਕਰਦੇ ਰਹਿਣਾ ਵਾ, ਸਾਰੀ ਉਮਰ ਆਪਣਾ ਜਿਹੜੀ ਆ ਆਪਾਂ ਲਾ ਦਿੰਦੇ ਆ ਆਪਣੀ ਫੈਮਿਲੀ ਵਾਸਤੇ, ਪਰ ਇੱਕ ਕੌਮ ਵਾਸਤੇ ਸਾਡਾ ਫਰਜ਼ ਬਣਦਾ ਕਿ ਇਹ ਮੌਕਾ ਅਸੀਂ ਖੁੰਝਾਈਏ ਨਾ। ਜੀ ਨਹੀਂ ਬਿਲਕੁਲ ਥੈਂਕ ਯੂ ਗੁਰਿੰਦਰ ਜੀ। ਹਾਲ ਦੀ ਘੜੀ ਇਹੀ ਆ ਜੀ, ਆਨਲਾਈਨ ਦਾ ਪਹਿਲੋਂ ਵੀ ਸ਼ੱਕ ਸੀ, ਸੁਬਾ ਸੀਗੇ ਵੀ ਕੀ ਪਤਾ ਉਹਨਾਂ ਨੇ ਕੀ ਕਰ ਦੇਣਾ, ਨਾਲੇ ਇਨ ਪਰਸਨ ਵੋਟਿੰਗ ਨੂੰ ਜਿਹੜੀ ਇਸ ਦੇ ਵਿੱਚ ਪੂਰੀ ਤਰਜੀਹ ਆ। ਕਮਿਸ਼ਨ ਦਾ ਇਹ ਫੈਸਲਾ ਆ ਵੀ ਇਨ ਪਰਸਨ ਵੋਟਿੰਗ ਹੀ ਇਸ ਦੇ ਵਿੱਚ ਹੋਣੀ ਆ। ਤੇ ਮਨਦੀਪ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੇਰਾ ਨਾ ਐਕਚੁਅਲੀ ਹੈਗਾ, ਮੈਂ ਸਿੱਖ ਹਾਂ ਤੇ ਪੰਜਾਬ ਦਾ ਦਰਦ ਮੇਰੇ ਮਨ 'ਚ ਬਹੁਤ ਬੋਲਦਾ ਹੈਗਾ ਜੀ, ਪਰ ਮੇਰੇ ਕੁਛ ਨਾ ਸਵਾਲ ਨੇ ਕਿ ਜਿਨ੍ਹਾਂ ਦੇ ਮੈਂ ਜਵਾਬ ਕੋਈ ਦੇਖ ਰਿਹਾ ਵੀ ਜੇ ਕੋਈ ਮੈਨੂੰ ਵੀਰ ਭਰਾ ਸਮਝਾ ਦੇਵੇ ਤਾਂ ਮੈਂ ਫੈਸਲਾ ਲੈਣ 'ਚ ਥੋੜਾ ਜਿਹਾ ਹੋਰ ਮਦਦ ਹੋ ਸਕੇ। ਜਿਹੜੇ ਲੋਕ ਖਾਲਿਸਤਾਨ ਬਣਾਉਣ ਦੇ ਹੱਕ 'ਚ ਨਹੀਂ ਹੈਗੇ ਉਹਨਾਂ ਨੂੰ ਮੈਂ ਹਮੇਸ਼ਾ ਇਹ ਸਵਾਲ ਪੁੱਛਣਾ ਹੁੰਦਾ, ਕਈ ਸਵਾਲ ਪੁੱਛਦਾ ਹੁੰਦਾ ਕਿ ਖਾਲਿਸਤਾਨ ਦੀ ਜਿਹੜੀ ਮੰਗ ਹੈ ਉਹ ਜਾਇਜ਼ ਕਿਉਂ ਨਹੀਂ ਹੈਗੀ। ਤੇ ਕੁਛ ਦਿਮਾਗ 'ਚ ਮੇਰੇ ਸਵਾਲ ਤਾਂ ਵੀ ਨੇ ਕਿ ਵੀ ਖਾਲਿਸਤਾਨ ਦੀ ਡਿਮਾਂਡ ਕਰਨੀ ਜਾਇਜ਼ ਕਿਉਂ ਹੈ, ਜਿਸ 'ਚੋਂ ਮਤਲਬ ਕਿ ਇੱਕ ਮੈਨੂੰ ਇਹ ਕਿ ਹੁਣ ਤੱਕ ਤਾਂ ਅਸੀਂ ਕਰਤਾਰਪੁਰ ਨੂੰ ਰੋਂਦੇ ਸੀਗੇ ਕਿ ਅਸੀਂ ਕਰਤਾਰਪੁਰ ਨਹੀਂ ਜਾ ਸਕਦੇ, ਕਿ ਫਿਰ ਅਸੀਂ ਪਟਨਾ ਸਾਹਿਬ, ਹਜੂਰ ਸਾਹਿਬ, ਹੇਮਕੁੰਟ ਸਾਹਿਬ ਉਹ ਗੁਰਦੁਆਰਿਆਂ ਤੇ ਸੰਗਤ ਕਿੱਦਾਂ ਜਾਇਆ ਕਰੂਗੀ। ਦੂਜੀ ਗੱਲ ਇਹ ਹੈ ਕਿ ਲੈਂਡ ਲੌਕਡ ਕੰਟਰੀ ਹੋ ਜਾਏਗਾ ਸਾਡਾ ਪੰਜਾਬ, ਆਲੇ ਦੁਆਲੇ ਕਿਤੋਂ ਅਸੀਂ ਟਰੇਡ ਨਹੀਂ ਕਰ ਸਕਾਂਗੇ। ਅਸੀਂ ਟਰੇਡ ਕਿੱਦਾਂ ਕਰਾਂਗੇ ਕਿਉਂਕਿ ਪਾਕਿਸਤਾਨ ਤਾਂ ਪਹਿਲੀ ਮੁਲਕ ਖਤਮ ਹੈ, ਉਹ ਇੰਡੀਆ ਦੇ ਨਾਲ ਸਾਡਾ ਟਰੇਡ ਬਿਲਕੁਲ ਖਤਮ ਹੋ ਜਾਏਗਾ, ਇਕੋਨਮੀ ਕਿੱਦਾਂ ਚਲੇਗੀ। ਤੀਜੀ ਗੱਲ ਇਹ ਹੈ ਕਿ ਆਪਾਂ ਸਾਰੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਨੂੰ ਆਪਾਂ ਹਮੇਸ਼ਾ ਯਾਦ ਕਰਦੇ ਹਾਂ ਤੇ ਆਪਾਂ ਚਾਹੁੰਦੇ ਵੀ ਹਾਂ, ਮੈਂ ਵੀ ਚਾਹੁੰਦਾ ਕਿ ਉੱਦਾਂ ਦਾ ਦੌਰ ਦੁਬਾਰੇ ਆਵੇ। ਸਾਡੇ ਕੋਲ ਲੀਡਰ ਕੋਈ ਹੈ ਉਸ ਤਰ੍ਹਾਂ ਦਾ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਵਾਂਗੂ ਰਾਜ ਕਰ ਸਕੇ, ਕਿਉਂਕਿ ਲੀਡਰ ਤਾਂ ਸਾਡੇ ਪੰਜਾਬ 'ਚ ਬਾਦਲ ਵੀ ਰਹੇਗਾ ਜੀ, ਤੇ ਬਾਦਲਾਂ ਨੇ ਸਾਨੂੰ ਪਤਾ ਹੀ ਹੈ ਕਿ ਕੀ ਹਾਲ ਕੀਤਾ ਸੀ। ਇਹ ਕਿੱਦਾਂ ਮੇਕ ਸ਼ੋਰ ਕਰਾਂਗੇ ਕਿ ਬਾਦਲ ਵਰਗੇ ਲੀਡਰ ਦੇ ਹੱਥ 'ਚ ਕਿਸੇ ਦੇ ਕਮਾਂਡ ਨਾ ਜਾਵੇ। ਅਗਲੀ ਗੱਲ ਹੈ ਕਿ ਹਾਂਜੀ ਮਨਦੀਪ ਜੀ ਇੱਕ ਮਿੰਟ, ਹਾਂਜੀ ਥੋੜੇ ਆਨਸਰ ਕਰ ਦਿਓ, ਬਾਅਦ ਕੋਈ ਨਹੀਂ ਨਾਲ ਹੀ ਤੁਸੀਂ ਜੀ ਸਾਡੇ ਸਵਾਲ ਵਿੱਚੋਂ ਗਵਾਚ ਨਾ ਜਾਣ। ਜੀ ਬਖਸ਼ੀਸ਼ ਸਿੰਘ ਜੀ। ਖਾਲਸਾ ਪਾਉਣ ਦੀ ਕੀ ਲੋੜ ਆ? ਉਹਦੀ ਭਾਜੀ ਇਹ ਲੋੜ ਆ ਕਿ 1947 ਵਿੱਚ ਦੇਸ਼ ਆਜ਼ਾਦ ਹੋਇਆ ਤੇ ਇੰਡੀਅਨ ਕਾਂਗਰਸ ਜਿਹੜੀ ਸੀ ਕਹਿੰਦੀ ਸੀ ਅਸੀਂ ਸਿੱਖਾਂ ਨੂੰ ਸਾਰੇ ਬਰਾਬਰ ਅਧਿਕਾਰ ਦਿਆਂਗੇ, ਨਾਰਥ ਇੰਡੀਆ ਦੇ ਵਿੱਚ ਤੁਹਾਨੂੰ ਇੱਕ ਆਟੋਨਮਸ ਸਟੇਟ ਦਿਆਂਗੇ। ਉਸੇ ਦਿਨ ਹੀ ਇਹ ਬਦਲ ਗਏ, ਕਹਿੰਦੇ ਸਿੱਖ
ਪੇਸ਼ਾ ਕੌਮ ਨੇ। ਫਿਰ 1948 ਦੇ ਵਿੱਚ ਇਹਨਾਂ ਨੇ ਪੰਜਾਬ ਦੇ ਟੋਟੇ ਕਰਨੇ ਸ਼ੁਰੂ ਕਰਤੇ। 1948 ਵਿੱਚ ਇਹਨਾਂ ਨੇ ਕੁਝ ਪੰਜਾਬ ਦੇ ਟੋਟੇ ਕੱਟ ਕੇ ਤੇ ਹਿਮਾਚਲ ਏਰੀਏ ਨੂੰ ਦੇ ਦਿੱਤੇ। ਅੱਛਾ, ਫਿਰ ਉਹਨਾਂ ਨੇ ਕੀ ਕੀਤਾ ਵੀ ਫਿਰ ਜਦੋਂ ਸੰਵਿਧਾਨ ਬਣਿਆ, ਜਦ ਕਿ ਅੱਜ ਅਸੀਂ ਇੰਡੀਅਨ ਐਮਬੈਸੀ ਦੇ ਸਾਹਮਣੇ ਸੈਨ ਫਰਾਂਸਿਸਕੋ ਵਿੱਚ ਇੱਥੇ ਕਈ 100 ਲੋਕ ਨੇ, ਆਲਮੋਸਟ 1000 ਪੀਪਲ ਆਏ ਹੋਏ ਨੇ, ਉਹਦਾ ਸੰਵਿਧਾਨ ਬਣਿਆ। ਉਹ ਸਿੱਖਾਂ ਨੂੰ ਸਿੱਖ ਨਹੀਂ ਮੰਨਦੇ, ਪੰਜਾਬੀ ਬੋਲੀ ਨੂੰ ਉਹਨਾਂ ਮਾਨਤਾ ਨਹੀਂ ਦਿੱਤੀ, ਇਸ ਕਰਕੇ ਕਿ ਪੰਜਾਬੀ ਸੂਬਾ ਨਾ ਅਸੀਂ ਬਣਾਈਏ। ਕਿਉਂਕਿ ਜਦੋਂ ਸੂਬੇ ਬਣਨੇ ਸੀ 1956 was a major basically law reorganization of boundaries of state, ਤੇ ਉਹ ਬੋਲੀਆਂ ਦੇ ਹਿਸਾਬ ਤੇ ਹੋਣੇ ਸੀ, ਤੇ ਬੋਲੀ ਸਿਰਫ ਪੰਜਾਬੀ ਬੋਲੀ ਨੂੰ ਇਹਨਾਂ ਨੇ ਮਾਨਤਾ ਨਹੀਂ ਦਿੱਤੀ ਤੇ ਪੰਜਾਬੀ ਸੂਬਾ ਨਹੀਂ ਬਣਾਇਆ। ਫਿਰ ਚੰਡੀਗੜ੍ਹ ਨਹੀਂ ਸਾਨੂੰ ਉਹਨੇ ਦਿੱਤਾ। ਫਿਰ ਵੇਖੋ ਜਦੋਂ ਅਸੀਂ ਆਪਣੇ ਹੱਕ ਮੰਗਦੇ ਹਾਂ ਤੇ 1955 ਵਿੱਚ ਪਹਿਲੀ ਵਾਰ ਇੰਡੀਅਨ ਗਵਰਨਮੈਂਟ ਨੇ ਜੁਲਾਈ 4 1955 ਵਿੱਚ ਦਰਬਾਰ ਸਾਹਿਬ ਤੇ ਹਮਲਾ ਕਰਕੇ 200 ਸਿੱਖਾਂ ਨੂੰ ਮੰਜੀ ਸਾਹਿਬ ਗੁਰਦੁਆਰੇ ਵਿੱਚ ਇਹਨਾਂ ਨੇ ਸਾੜਿਆ। ਅੱਛਾ, ਫਿਰ ਦਰਬਾਰ ਸਾਹਿਬ ਤੇ ਹਮਲਾ ਕੀਤਾ। ਆਈ ਕੈਨ ਗੋ ਔਨ ਐਂਡ ਔਨ, ਪਰ ਅਸੀਂ ਇਹਨਾਂ ਨਾਲ ਨੈਗੋਸ਼ੀਏਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਤੁਹਾਨੂੰ ਸਾਡੇ ਹੱਕ ਦਿਓ। ਖਾਲਿਸਤਾਨ ਦੀ ਡਿਮਾਂਡ ਸਦਾ ਰਹੀ ਆ, ਪਰ ਖਾਲਿਸਤਾਨ ਦੀ ਡਿਮਾਂਡ ਇਹਨਾਂ ਨੇ ਚੁੱਕੀ ਆਪ ਕਿ ਸਿੱਖਾਂ ਦੇ ਵਿੱਚ ਇਨਫਿਲਟਰੇਟ ਕਰਕੇ ਤੇ ਖਾਲਿਸਤਾਨ ਦੀ ਮੰਗ ਜਿਹੜੀ ਵਧਾਈ, ਨਾਲੇ ਸਿੱਖਾਂ ਨੂੰ ਉਹਨਾਂ ਨੇ ਹਥਿਆਰ ਦਿੱਤੇ। ਦਰਬਾਰ ਸਾਹਿਬ ਤੇ ਹਥਿਆਰ ਜਿਹੜੇ ਸੀ, ਟਰੱਕਾਂ ਦੇ ਟਰੱਕ ਜਿਹੜੇ ਸੀ, ਉਹ ਪਾਕਿਸਤਾਨ ਤੋਂ ਵਾਹਗਾ ਬਾਰਡਰ ਤੇ ਆਉਂਦੇ ਸੀ, ਤੇ ਜਦੋਂ ਉਹ ਟਰੱਕ ਖਲਾ ਲਏ ਜਾਂਦੇ ਸੀ ਤੇ ਇੰਡੀਅਨ ਗਵਰਨਮੈਂਟ ਕਹਿੰਦੀ ਜਾਣ ਦਿਓ, ਇਹ ਟਰੱਕ ਦਰਬਾਰ ਸਾਹਿਬ ਜਾਣੇ ਨੇ। ਇਸ ਕਰਕੇ ਸਾਨੂੰ ਖਾਲਿਸਤਾਨ ਚਾਹੀਦਾ, ਸਾਡੀ ਹੋਂਦ ਨੂੰ ਖਤਰਾ ਵਾ। ਅੱਛਾ, ਦੂਜੀ ਜਿਹੜੀ ਮਹਾਰਾਜਾ ਦਾ ਰਾਜ ਬੜਾ ਵਧੀਆ, ਤੇ ਮਹਾਰਾਜਾ ਰਣਜੀਤ ਸਿੰਘ ਵੀ ਇੱਥੋਂ ਹੀ ਪੈਦਾ ਹੋਇਆ ਸੀ। ਤੇ ਜਿਹੜਾ ਨਾ, ਜੇ ਤੁਸੀਂ ਇਹ ਨਹੀਂ ਕਹਿ ਸਕਦੇ ਜੇ ਪਹਿਲੀ ਲੀਡਰ ਜਿਹੜੀ ਆ ਉਹ ਠੀਕ ਨਹੀਂ ਸੀ ਹੈਗੀ ਤੇ ਦੂਜੀ ਲੀਡਰਸ਼ਿਪ ਠੀਕ ਨਹੀਂ ਹੈਗੀ। ਜਿਹੜੀ ਹੁਣ ਸਿੱਖ ਜਸਟਿਸ ਦੀ ਲੀਡਰਸ਼ਿਪ ਆ, ਅਸੀਂ ਡੈਡੀਕੇਟਡ ਆ ਵੀ ਪੰਜਾਬ ਦੇ ਹੱਕ ਲੈਣੇ ਨੇ, ਉੱਥੇ ਭਾਵੇਂ ਪੰਜਾਬ 'ਚ ਕੋਈ ਵੀ ਰਹਿੰਦਾ ਹੋਵੇ। ਲੀਡਰਸ਼ਿਪ ਜਿਹੜੀ ਆ ਉੱਤੋਂ ਨਹੀਂ ਡਿੱਗਦੀ, ਲੀਡਰਸ਼ਿਪ ਜਿਹੜੀ ਆ ਉਹ ਬਣਾਈ ਜਾਂਦੀ ਆ। ਅੱਛਾ, ਬਾਕੀ ਤੁਹਾਨੂੰ ਦੱਸ ਰਹੇ ਆ ਕਿ ਜੇ ਤੁਸੀਂ ਕੁਛ ਨਹੀਂ ਕਰਦੇ ਤੇ ਸਿੱਖਾਂ ਦੀ ਹੋਂਦ ਨੂੰ ਖਤਰਾ ਵਾ ਪੰਜਾਬ ਦੇ ਵਿੱਚ। ਜਿਹੜਾ ਪੰਜਾਬ ਦਾ ਪਾਣੀ ਹਿੰਦੁਸਤਾਨ ਦੀ ਗਵਰਨਮੈਂਟ ਜਿਹੜੀ ਆ ਉਹ ਖਾੜੀ ਆ, 75% ਵਾਟਰ ਲੈ ਕੇ ਜਾ ਚੁੱਕੇ ਨੇ। ਪੰਜਾਬ ਦੇ ਵਾਟਰ, ਪੰਜਾਬ ਦੇ ਪਾਣੀ ਦਾ ਕੰਟਰੋਲ ਤੇ ਹਾਈਡਰੋ ਇਲੈਕਟ੍ਰਿਕ ਡੈਮ ਦਾ ਕੰਟਰੋਲ ਇੰਡੀਆ ਕੋਲ ਆ, ਪਰ ਪੰਜਾਬ ਦਾ ਪਾਣੀ ਜਿਹੜਾ ਇੰਡੀਆ ਕੰਟਰੋਲ ਕਰਦਾ ਵਾ, ਬਾਕੀ ਸਾਰੇ ਸੂਬਿਆਂ ਦਾ ਪਾਣੀ ਦਾ ਕੰਟਰੋਲ ਉਹਨਾਂ ਸੂਬਿਆਂ ਕੋਲ ਆ। ਸੋ ਹਿੰਦੁਸਤਾਨ ਦੀ ਸਰਕਾਰ ਜਿਹੜੀ ਆ ਦੋ ਕਾਨੂੰਨ ਵਾਇਓਲੇਟ ਕਰ ਰਹੀ ਆ, ਇੰਡੀਅਨ ਕਨਸਟੀਟਿਊਸ਼ਨ ਐਂਡ ਇੰਟਰਨੈਸ਼ਨਲ ਰਿਪੇਰੀਅਨ ਰਾਈਟਸ, ਇਹ ਜਿਹੜੀ ਆ ਇੰਡੀਅਨ ਗਵਰਨਮੈਂਟ ਜਿਹੜੀ ਵਾਇਓਲੇਟ ਕਰ ਰਹੀ ਆ। ਤੀਸਰੀ ਗੱਲ ਇਹ ਆ ਕਿ ਕੋਈ ਕਨਸਟੀਟਿਊਸ਼ਨ ਜੋ ਮਰਜ਼ੀ ਲਿਖਿਆ ਹੋਵੇ, ਇੱਕ ਕਨਸਟੀਟਿਊਸ਼ਨ ਇੱਕ ਪੇਪਰ ਆ, ਜਿੰਨਾ ਚਿਰ ਤੱਕ ਉਹਦੇ ਪਿੱਛੇ ਫੋਰਸ ਨਹੀਂ ਹੈਗਾ, ਸੋ ਉਹਦੇ ਪਿੱਛੇ ਫੋਰਸ ਸਿੱਖਾਂ ਵਾਸਤੇ ਤੇ ਕੋਈ ਨਹੀਂ ਹੈਗਾ। ਜੇ 1984 ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋਈ ਆ ਤੇ ਸੁਪਰੀਮ ਕੋਰਟ ਨੇ ਤੇ ਕੇਸ ਵੀ ਲੈਣੋਂ ਇਨਕਾਰ ਕਰ ਦਿੱਤਾ ਕਿ ਮਨੂਸ਼ੀ ਆਰਗੇਨਾਈਜੇਸ਼ਨ ਜਿਹੜੀ ਹਿੰਦੂ ਵੀਰਾਂ ਦੀ ਆਰਗੇਨਾਈਜੇਸ਼ਨ ਆ, ਉਹਨੇ ਕਿਹਾ ਵੀ ਇਹਦਾ ਕੀ ਕਾਰਨ ਸੀ ਤੇ ਸਿੱਖਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ, ਤੇ ਉਹਨਾਂ ਨੇ ਪੇਪਰ ਸੁੱਟ ਕੇ ਵਗਾ ਕੇ ਸੁੱਟੇ। ਸੋ ਇੰਡੀਅਨ ਕਨਸਟੀਟਿਊਸ਼ਨ, ਇੰਡੀਅਨ ਸਿਸਟਮ wants to basically annihilate Sikhism and Sikhi। ਇਸ ਕਰਕੇ ਇੱਕ ਜਿਹੜਾ ਬਖਸ਼ੀਸ਼ ਸਿੰਘ ਜੀ ਪੁੱਛਦੇ ਸੀਗੇ ਵੀ ਜਿਹੜਾ ਲੈਂਡ ਲੌਕਡ ਕੰਟਰੀ ਆ ਤਾਂ ਟ੍ਰੇਡ ਕਿੱਦਾਂ ਜਿਹੜਾ ਉਹ ਹੋਊਗਾ। ਬਹੁਤ ਵਧੀਆ, ਠੀਕ ਹੈ, ਚੰਗਾ, ਉਹ ਬਹੁਤ ਅੱਛਾ। ਉਹਦਾ ਜਵਾਬ ਇਹ ਆ, ਦੁਨੀਆ ਵਿੱਚ 45 ਦੇਸ਼ ਲੈਂਡ ਲੌਕਡ ਨੇ, ਏਸ਼ੀਆ ਵਿੱਚ, ਯੂਰਪ ਵਿੱਚ ਤੇ ਸਾਊਥ ਅਮਰੀਕਾ ਵਿੱਚ ਤੇ ਅਫਰੀਕਾ ਵਿੱਚ। ਤੇ ਜਿਹੜੇ ਲੈਂਡ ਲੌਕਡ ਕੰਟਰੀ ਨੇ ਉਹਨਾਂ ਦੀ ਪਰ ਕੈਪੀਟਲ ਇਨਕਮ ਹੈਗੀ ਆ ਸਾਲ ਦੀ $13,000, ਤੇ ਜਿਹੜੇ ਲੈਂਡ ਜਿਹਨਾਂ ਨੂੰ ਬੰਦਰਗਾਹਾਂ ਲੱਗਦੀਆਂ ਨੇ ਉਹਨਾਂ ਦੀ ਕੋਈ 14,000 ਆ। ਸੋ ਇਸ ਕਰਕੇ ਉਹ ਜ਼ਿਆਦਾ ਫਰਕ ਨਹੀਂ ਹੈਗਾ। ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਰਾਜ ਸੀ ਉਦੋਂ ਵੀ ਇਹ ਲੈਂਡ ਲੌਕਡ ਸੀ, ਤੇ ਜਿਹੜੀ ਲੰਕਾ ਵਾ ਉਹ ਸਾਰੀ ਹਰ ਪਾਸੋਂ ਬੰਦਰਗਾਹ ਲੱਗਦੀ ਆ, ਉਹਨਾਂ ਦੀ ਤੇ ਬੈਂਕਰਪਸੀ ਹੋਈ ਆ। ਪੰਜਾਬ ਦੀ ਸਭ ਤੋਂ ਵੱਡੀ ਸ਼ਕਤੀ ਜਿਹੜੀ ਆ ਉਹ ਪੰਜਾਬੀ ਆ ਤੇ ਪੰਜਾਬਣਾਂ ਨੇ। ਪੰਜਾਬ ਦੇ ਲੋਕ, men and women, they are very powerful people, they'll make a great country। ਸਾਈਜ਼ ਨਹੀਂ ਡਿਪੈਂਡ ਕਰਦਾ। ਜੇ ਲੋਕੀ ਕਹਿੰਦੇ ਪੰਜਾਬ ਇੱਕ ਛੋਟਾ ਦੇਸ਼ ਬਣੇਗਾ, ਜੇ ਦੇਸ਼ਾਂ ਦੀ ਸੂਚੀ ਬਣਾਈ ਜਾਵੇ ਤੇ ਟੌਪ ਤੇ ਸਭ ਤੋਂ ਜ਼ਿਆਦਾ ਇਲਾਕੇ ਵਾਲਾ ਜਿਹੜਾ ਕੰਟਰੀ ਹੋਵੇ ਤੇ ਬਾਟਮ ਤੇ ਸਭ ਤੋਂ ਘੱਟ ਇਲਾਕੇ ਵਾਲਾ ਦੇਸ਼ ਹੋਵੇ, ਤੇ ਪੰਜਾਬ ਦਾ ਨੰਬਰ 127 ਤੇ ਆਉਂਦਾ ਵਾ। ਪੰਜਾਬ ਨਾਲੋਂ ਜਾਰਡਨ, ਇਜ਼ਰਾਈਲ, ਡੋਮਿਨਿਕਨ ਰਿਪਬਲਿਕ, ਪੋਰਟੋ ਰੀਕੋ, ਮੌਂਟੇਨੈਗਰੋ, ਬਹੁਤ ਦੇਸ਼ ਜਿਹੜੇ ਨੇ ਪੰਜਾਬ ਤੋਂ ਛੋਟੇ ਨੇ। ਉਹ ਵੀ ਜਿਹੜੇ ਨੇ ਸਰਵਾਈਵਿੰਗ ਕੰਟਰੀ ਨੇ। ਨਾ ਸਾਈਜ਼ ਡਿਪੈਂਡ ਕਰਦਾ ਵਾ, ਨਾ ਬੰਦਰਗਾਹ ਡਿਪੈਂਡ ਕਰਦੀ ਆ। ਇਸ ਦਾ ਡਿਟਰਮੀਨੇਸ਼ਨ ਆਫ ਪੀਪਲ ਆਫ ਦਾ ਕੰਟਰੀ, ਹਾਊ ਮਚ ਗ੍ਰੇਟ ਕੰਟਰੀ ਦੇ ਵਾਂਟ ਟੂ ਮੇਕ। ਨਾਲੇ ਇਦਾਂ ਇਹਦੇ ਵਿੱਚ ਇਹ ਵੀ ਆ ਨਾ ਵੀ ਪੰਜਾਬ ਵਾਲੇ ਜਾਂ ਖਾਲਿਸਤਾਨ ਵਾਲੇ ਇਹ ਤਾਂ ਨਹੀਂ ਕਹਿ ਰਹੇ ਵੀ ਇੰਡੀਆ ਦੇ ਨਾਲ ਟ੍ਰੇਡ ਨਹੀਂ ਕਰਨਾ, ਟ੍ਰੇਡ ਤਾਂ ਕਰਾਂਗੇ। ਪਾਣੀ ਜੇ ਉਹ ਲੈਂਦੇ ਆ ਉਹਦਾ ਮੁੱਲ ਵੀ ਆਵੇ। ਹੁਣ ਪਾਕਿਸਤਾਨ ਜਿੱਦਾਂ ਕਹਿੰਦੇ ਆ ਵੀ ਇਹਨਾਂ ਨੇ ਕਿਹਾ, ਪਰ ਉਹ ਪਾਕਿਸਤਾਨ ਦੇ ਨਾਲ ਇੰਡੀਆ ਫਿਰ ਵੀ ਟ੍ਰੇਡ ਕਰੀ ਜਾਂਦਾ, ਚਾਹੇ ਜਿੰਨੇ ਮਰਜ਼ੀ ਕੱਟੜ ਦੁਸ਼ਮਣ ਹੋਣ।
ਇਹ ਟ੍ਰੇਡ ਦੇ ਵੇਲੇ ਸਭ ਕੁਝ ਚੱਲਦਾ ਹੀ ਹੁੰਦਾ ਆ, ਇਹ ਸੋ ਇਦਾਂ ਦੀ ਗੱਲ ਜਿਹੜੀ ਉਹ ਨਹੀਂ ਹੁੰਦੀ। ਸੋ ਥੈਂਕ ਯੂ ਉਹਦਾ ਵੀਰ ਜੀ, ਤੁਹਾਡੇ ਸਵਾਲਾਂ ਦੇ ਲਈ ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਡੇ ਕਾਲਸ ਦੇ ਲਈ, ਧੰਨਵਾਦ। ਭੁਪਿੰਦਰ ਚੀਮਾ ਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ ਭਾਈ ਖਾਲਸਾ ਫਤਿਹ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਜੀ ਬੇਨਤੀ ਆ ਵੀ ਕੱਲ ਨੂੰ 10 ਵਜੇ ਸਨੋਜਰ ਗੁਰਦੁਆਰਾ ਸਾਹਿਬ ਰੈਫਰੈਂਡਮ ਦਾ ਨਾ ਸਹਿਜ ਪਾਠ ਸੰਡੇ ਰਖਾਇਆ ਸੀ। ਠੀਕ ਹੈ ਜੀ। ਕੱਲ ਸੈਟਰਡੇ 10 ਵਜੇ ਉਹ ਭੋਗ ਪੈਣੇ ਆ ਤੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਸਾਰੇ ਉੱਥੇ ਜਿਹੜੇ ਆ ਕੱਲ ਨੂੰ ਪਹੁੰਚਣ 10 ਵਜੇ। ਤੇ ਬਸ ਇਹੋ ਹੀ ਬੇਨਤੀ ਕਰਨੀ ਭਾਜੀ, ਪਲੀਜ਼ ਇਹ ਗੱਲ ਤੇ ਇਹ ਵੀ ਦੱਸ ਦਿਓ ਵੀ ਸੈਨੋ ਦੇ ਗੁਰੂ ਘਰ ਤੋਂ ਬੱਸਾਂ ਵੀ ਚੱਲ ਰਹੀਆਂ ਭੁਪਿੰਦਰ ਚੀਮਾ ਜੀ? ਹਾਂਜੀ ਭਾਜੀ, ਸਵੇਰੇ ਇੱਕ 8 ਵਜੇ ਚੱਲ ਰਹੀ ਆ ਤੇ ਇੱਕ 11 ਵਜੇ। ਠੀਕ ਹੈ, ਇੱਕ 8 ਵਜੇ। ਬਾਕੀ ਸੰਗਤ ਦੀ ਹੋਰ ਜ਼ਿਆਦਾ ਜੇ 2 ਬੱਸਾਂ ਦਾ ਤੇ ਹੈਗਾ ਰੇਂਜ, ਜੇ ਹੋਰ ਲੋੜ ਪਏਗੀ ਤੇ ਹੋਰ ਚਲਾ ਦਿਆਂਗੇ ਜੇ ਸੰਗਤ ਕਿੰਨੀ ਕਿ ਉੱਥੋਂ ਜਾਂਦੀ ਜੀ। ਧੰਨਵਾਦ ਭੁਪਿੰਦਰ ਚੀਮਾ, ਮਿਹਰਬਾਨੀ। ਥੈਂਕ ਯੂ ਭਾਜੀ, ਖਾਲਸਾ ਸਾਹਿਬ ਵਾਹਿਗੁਰੂ ਜੀ ਫਤਿਹ। ਜਸਵੰਤ ਸਿੰਘ ਹੋਠੀ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਰੇਡੀਓ ਪੰਜਾਬੀ USA ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਬੜੇ ਲੰਮੇ ਸਮੇਂ ਤੋਂ ਇਹ ਰੈਫਰੈਂਡਮ ਦੀ ਗੱਲ ਕਰਦੇ ਆ ਰਹੇ ਆ। ਮੈਂ ਇੱਕ ਬੇਨਤੀ ਕਰੂੰਗਾ, ਮੈਨੂੰ ਜੰਡੀ ਸਾਹਿਬ ਦੀ ਵੀ ਕਾਲ ਆਈ ਸੀ ਤੇ ਡਾਕਟਰ ਸਾਹਿਬ ਨੂੰ ਇਹ ਚਾਹੀਦਾ ਕਿ ਪੜ੍ਹੇ ਲਿਖੇ ਨੇ, ਬਹੁਤ ਇਹਨਾਂ ਦੇ ਮਨ ਦੇ ਵਿੱਚ ਤੜਫ ਆ ਆਪਣੇ ਖਾਲਿਸਤਾਨ ਦੀ, ਸਿੱਖ ਰਾਜ ਦੀ। ਹੁਣ ਜਿੰਨੇ ਮੇਰੇ ਵੀਰ ਸਵਾਲ ਜਵਾਬ ਕਰਦੇ ਹੋ ਲਿਖੀ ਜਾਣ, ਉਹਦੇ ਐਂਡ ਦੇ ਵਿੱਚ ਜਾ ਕੇ ਉਹਨਾਂ ਦਾ ਜਵਾਬ ਦੇ ਦੇਣ, ਕਿਉਂ ਕਈ ਵਾਰੀ ਇੱਕੋ ਜਿਹੜਾ ਸਵਾਲ ਉਹ ਬਾਰ-ਬਾਰ ਆਈ ਜਾਂਦਾ ਔਰ ਬਹੁਤ ਜਿਹੜੇ ਸੰਗਤਾਂ ਉਹ ਹੋਲਡ ਦੇ ਉੱਤੇ ਪਾਈਆਂ ਆ। ਸੋ ਅਸੀਂ ਬੇਨਤੀ ਕਰਾਂਗੇ ਕਿ ਕੱਲ ਨੂੰ ਸਮੇਤ ਪਰਿਵਾਰਾਂ ਉੱਥੇ ਪਹੁੰਚ ਕੇ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੋਠੀ ਸਾਹਿਬ ਬਹੁਤ ਧੰਨਵਾਦ ਤੁਹਾਡੀ ਇਹ ਕਮੈਂਟਸ ਦੇਣ ਦਾ, ਬਹੁਤ ਤੁਹਾਡਾ ਮਿਹਰਬਾਨੀ ਆ। ਇਹ ਸਵਾਲਾਂ ਦਾ ਜਿਹੜੀ ਇਹਨਾਂ ਦਾ ਪੁਆਇੰਟ ਜਿਹੜਾ ਬਿਲਕੁਲ ਠੀਕ ਆ। ਅਸੀਂ ਇੱਕ ਪੈਂਫਲੇਟ ਤਿਆਰ ਕੀਤਾ ਹੋਇਆ ਵਾ, ਸ਼ੁਰੂ ਜਦੋਂ ਰੈਫਰੈਂਡਮ ਸ਼ੁਰੂ ਹੋਇਆ ਸੀ ਬਹੁਤ ਜ਼ਿਆਦਾ ਡਿਸਟ੍ਰੀਬਿਊਟ ਕੀਤੇ, ਪਰ ਉਹਦੇ ਵੱਲ ਅਸੀਂ ਧਿਆਨ ਦਿਆਂਗੇ। ਥੈਂਕ ਯੂ ਵੈਰੀ ਮੱਚ ਤੇ ਬਹੁਤ ਧੰਨਵਾਦ ਹੈ ਕਿ ਜਿਹਨੂੰ ਦੱਸਿਆ ਵੀ ਜਿਹੜਾ ਭਲਕੇ ਅਰਦਾਸ ਹੋ ਰਹੀ ਹੈ ਰੈਫਰੈਂਡਮ ਦੇ ਬਾਰੇ ਵਿੱਚ ਜੀ। ਸੈਨੋ ਦੇ ਗੁਰਦੁਆਰੇ ਚ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਵੀ ਉੱਥੇ ਪਹੁੰਚਣ ਜ਼ਰੂਰ। ਹਾਂਜੀ ਹਾਂਜੀ, ਬਾਕੀ ਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਵੀ ਦੱਸ ਸਕਦੇ, ਕਾਲ ਕਰ ਸਕਦੇ, ਉਹ ਵੀ ਆ ਬਿਲਕੁਲ, ਉਹ ਵੀ ਜਿਹੜਾ ਸ਼ੇਅਰ ਕਰਦੇ ਨੇ ਕਿ ਜਿੱਦਾਂ ਇਹਨਾਂ ਨੇ ਦੱਸਿਆ ਵੀ 8 ਵਜੇ 11 ਵਜੇ ਸੈਨੋ ਦੇ ਤੋਂ ਹੋਰ ਕਈ ਕੀ ਟਾਈਮਿੰਗਸ ਨੇ। ਬੰਦਾ ਫਿਰ ਉਸ ਹਿਸਾਬ ਦੇ ਨਾਲ ਜਿਹੜਾ ਨਿਕਲਦਾ ਆ। ਬੰਦਾ ਕਈ ਵਾਰੀ ਸੋਚਦਾ ਵੀ ਸਾਰਾ ਟਾਈਮ ਉੱਥੇ ਨਹੀਂ ਲਾ ਸਕਦੇ, ਕੋਈ ਬਜ਼ੁਰਗ ਨੇ, ਕਈਆਂ ਦੇ ਨਾਲ ਹੁੰਦਾ ਆ। ਸੋ ਜ਼ਰੂਰ ਪਰ ਪਹੁੰਚੋ, ਵੱਧ ਤੋਂ ਵੱਧ ਹੁਮ-ਹੁਮਾ ਕੇ ਪਹੁੰਚੋ, ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ, ਮਾਵਾਂ ਧੀਆਂ ਭੈਣਾਂ ਸਾਰੇ ਜਾਣੇ ਜਿਹੜੇ ਆ ਉਹ ਹੁਮ-ਹੁਮਾ ਕੇ ਪਹੁੰਚੋ। ਬਾਕੀ ਅਸੀਂ ਵੀ ਪੰਜਾਬੀ ਰੇਡੀਓ USA ਦੀ ਟੀਮ ਵੀ ਉੱਥੇ ਪਹੁੰਚੇਗੀ, ਉੱਥੇ ਜਿਹੜੀ ਕਵਰੇਜ ਆ ਉਹ ਤੁਹਾਨੂੰ ਦਿਖਾਏਗੀ। ਜਿਹੜੇ ਵੀ ਲੋਕ ਗੱਲ ਕਰਨਾ ਚਾਹੁੰਦੇ ਆ, ਆਪਣੇ ਵਿਚਾਰ ਸਾਂਝੇ ਕਰਨੇ ਚਾਹੁੰਦੇ ਹੋਣਗੇ, ਉਹ ਜਿਹੜੇ ਉੱਥੇ ਆਪਣੇ ਸ਼ੇਅਰ ਕਰ ਸਕਦੇ। ਬਹੁਤ ਸ਼ੁਕਰੀਆ ਸਾਰਿਆਂ ਦਾ। ਤੇ ਇੱਕ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਡਾਕਟਰ ਸਾਹਿਬ, ਤੇ ਬ੍ਰੇਕ ਤੋਂ ਬਾਅਦ ਮੁੜਦੇ ਹਾਂ, ਗੱਲਬਾਤ ਨੂੰ ਏਦਾਂ ਹੀ ਜਾਰੀ ਰੱਖਾਂਗੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, ਪੰਜਾਬੀਆਂ ਦਾ ਨੰਬਰ 1 ਰੇਡੀਓ। ਵਿਜ਼ਿਟ punjabiradiousa.com ਔਰ ਡਾਊਨਲੋਡ ਦੀ ਐਪ ਟੁਡੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 4082725200। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ।
1-800 call FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਾਂ ਗੱਲਬਾਤ ਕਰ ਰਹੇ ਹਾਂ 28 ਜਨਵਰੀ ਨੂੰ ਜਿਹੜੀ VOTING ਹੋ ਰਹੀ ਹੈ ਸੈਨ ਫਰਾਂਸਿਸਕੋ ਦੇ ਵਿੱਚ। ਇਸ VOTING ਦਾ ਮਕਸਦ ਕੀ ਹੈ, ਇਸ VOTING ਪਿੱਛੇ ਮੰਤਵ ਕਿਹੜੇ ਨੇ
ਤੇ ਕਿਹੜੇ-ਕਿਹੜੇ ਖਦਸ਼ੇ ਲੋਕਾਂ ਦੇ ਹੁਣ ਤੱਕ ਦੂਰ ਹੋਏ ਨੇ? ਸਵਾਲ ਬਹੁਤ ਜ਼ਿਆਦਾ ਆਏ ਨੇ। ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਰਾਜਕਰਮਵੀਰ ਸਿੰਘ ਜੀ। ਰਾਜਕਰਮਵੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਸਭ ਨੂੰ ਜੀ ਆਇਆਂ ਨੂੰ ਇੱਕ ਵਾਰੀ ਫਿਰ। ਤੇ ਆਪਣੇ ਨਾਲ ਡਾਕਟਰ ਬਖਸ਼ੀਸ਼ ਸਿੰਘ ਜੀ ਜੁੜੇ ਹੋਏ ਨੇ। ਡਾਕਟਰ ਸਾਹਿਬ, ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਭਾਈ ਸਾਹਿਬ ਜੀ, ਥੈਂਕ ਯੂ ਫॉर ਗਿਵਿੰਗ ਮੀ ਚਾਂਸ ਟੂ ਡਿਸਕਸ ਆਲ ਦੀ ਇਸ਼ੂਜ਼ ਵਿਚ ਆਰ ਵੈਰੀ ਇੰਪੋਰਟੈਂਟ। ਬਹੁਤ ਵਧੀਆ ਸਵਾਲ ਆ ਰਹੇ ਨੇ, ਬਹੁਤ ਧੰਨਵਾਦ। ਥੈਂਕ ਯੂ ਜੀ। ਆਪਾਂ ਵਾਰੀ-ਵਾਰੀ ਸਰ ਅਗਲੇ ਕਾਲਰਸ ਉਹਨਾਂ ਦੇ ਨਾਲ ਕਰਦੇ ਹਾਂ ਜੀ ਗੱਲਬਾਤ। ਰਾਜਪਾਲ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਾਰੀ ਸੰਗਤ ਨੂੰ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਅਸੀਂ ਤਾਂ ਆਪਣਾ ਧੰਨਵਾਦ ਕਰਦੇ ਹਾਂ, ਤੁਹਾਡਾ ਧੰਨਵਾਦ ਕਰਦੇ ਹਾਂ, ਤੇ ਜਿਹੜੇ ਆਪਣਾ ਇਹ ਵੋਟਾਂ ਦਾ ਕੰਮ ਕਰ ਰਹੇ ਨੇ ਮੂਹਰੇ ਲਾ ਕੇ ਸਾਰੀ ਸੰਗਤ, ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਹੈ। ਤੇ ਉਹ ਤੁਹਾਨੂੰ ਤਾਂ ਦੱਸਦੇ ਆ ਇਹਦਾ ਇਸ ਕਰਕੇ ਵੀ ਜਾਣੀ ਕਿ ਜਦੋਂ ਆਪਣਾ ਕਿਸਾਨੀ ਮੋਰਚਾ ਆਇਆ ਸੀ ਉਦੋਂ ਵੀ ਸੰਗਤਾਂ ਕਹਿ ਲਓ ਵੀ ਆਲਰੇਡੀ ਪਹਿਲਾਂ ਹੀ ਫਰਿਜਨੋ ਦੇ ਵਿੱਚ, ਸਟਾਕਟਨ ਦੇ ਵਿੱਚ, ਸੈਕਰਾਮੈਂਟੋ ਬੇ ਏਰੀਏ ਦੇ ਵਿੱਚ ਸਾਰੇ ਜਾਣੀ ਕਿ ਕਹਿ ਲਓ ਵੀ ਇੱਧਰੋਂ ਆਪਣਾ ਬਿਗ ਸਪੀਡ ਤੋਂ ਤੇ ਜਿਹੜੀਆਂ ਐਲੇ ਤੋਂ ਸੰਗਤਾਂ ਆਈਆਂ ਸੀ ਤੇ ਉਹਨਾਂ ਦੇ ਘਰਾਂ ਦੇ ਵਿੱਚ ਪਹਿਲਾਂ ਹੀ 2-2 3-3 ਦਿਨ ਆਲਰੇਡੀ ਪਕਵਾਨ ਪੱਕਣ ਲੱਗ ਗਏ ਸੀ। ਕਹਿੰਦੇ ਵੀ ਆਓ ਭਾਈ ਤੇ ਆਪਾਂ ਇਹ ਕੰਮ ਕਰ ਲੈਂਦੇ। ਉਹੀ ਗੱਲ ਐਤਕੀ ਹੋਈ ਆ, ਸਾਨੂੰ ਕਾਲਾਂ ਆਈ ਜਾਂਦੀਆਂ ਵੀ ਤੁਸੀਂ ਸਾਡੇ ਕੋਲ ਆਣ ਕੇ ਪਹਿਲਾਂ ਹੀ ਰਾਤਾਂ ਰਹਿਣੀਆਂ। ਸਾਰੀਆਂ ਸੰਗਤਾਂ ਉੱਥੇ ਵੱਧ ਤੋਂ ਵੱਧ ਪਹੁੰਚ ਰਹੀਆਂ। ਹੋਰਨਾਂ ਨੂੰ ਵੀ ਦੱਸਦੇ ਆ, ਜਿਹੜਾ ਕਿਸੇ ਨੇ ਕੋਈ ਡਰਦਾ ਫਿਰਦਾ ਹੋਰ ਹੈ, ਇਸ ਤਰ੍ਹਾਂ ਦੀਆਂ ਜਾਣੀ ਕਿ ਗੱਲਾਂ ਦੇ ਵਿੱਚ ਡਰਨ ਦੀ ਗੱਲ ਨਹੀਂ ਹੁੰਦੀ। ਇਹ ਜੋ ਵੀ ਹੋ ਰਿਹਾ ਸਾਰਾ ਕੁਝ ਲੀਗਲ ਹੋ ਰਿਹਾ ਤੇ ਕੁਦਰਤ ਦੀ ਕਿਰਪਾ ਦੇ ਥੱਲੇ ਹੀ ਹੋ ਰਿਹਾ ਜੋ ਹੋ ਰਿਹਾ, ਤੇ ਕੋਈ ਘਬਰਾਉਣ ਦੀ ਲੋੜ ਨਹੀਂ। ਪ੍ਰਮਾਤਮਾ ਭਜਨ ਬੰਦਗੀ ਕਰੋ ਤੇ ਇਹ ਤੁਹਾਨੂੰ ਆਪਣਾ ਕਹਿ ਲਓ ਜਿੱਤ ਮਿਲਣੀ ਹੈ ਜੀ ਇਸ ਚੀਜ਼ ਦੀ। ਇਹ ਗੱਲ ਇਸ ਕਰਕੇ ਤੁਹਾਨੂੰ ਫੋਨ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਮਿਹਰਬਾਨੀ ਭਾਈ ਸਾਹਿਬ ਜੀ, ਥੈਂਕ ਯੂ ਵੈਰੀ ਮਚ ਫॉर ਕਾਲਿੰਗ। ਤੇ ਜਿਸ ਤਰ੍ਹਾਂ ਕਿ ਭਾਈ ਸਾਹਿਬ ਨੇ ਕਿਹਾ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ। ਜਿਸ ਤਰ੍ਹਾਂ ਕਿ 1,200,000 12 ਲੱਖ ਸਿੱਖ ਜਿਹੜੇ ਨੇ ਵੋਟ ਪਾ ਚੁੱਕੇ ਨੇ, ਤੇ ਜਿਹੜੀ ਤੁਹਾਡੀ ਆਇਡੈਂਟੀਟੀ ਆ ਉਹ ਜਿਹੜੀ ਆ ਕਿਸੇ ਨੂੰ ਰਿਵੀਲ ਨਹੀਂ ਕੀਤੀ ਜਾਂਦੀ। ਤੁਹਾਡੀ ਜਾਣਕਾਰੀ ਕਿਸੇ ਨੂੰ ਨਹੀਂ ਦਿੱਤੀ ਜਾਂਦੀ, ਕਿਉਂਕਿ ਤੁਹਾਡੀ ID ਵੇਖ ਕੇ ਤੁਹਾਨੂੰ ਬੈਲਟ ਦਿੱਤੀ ਜਾਂਦੀ ਆ। ਬੈਲਟ ਇੱਕ ਪਰਚੀ ਆ ਜਿੱਥੇ ਲਿਖਿਆ ਹੋਇਆ ਵਾ ਕਿ ਭਾਰਤ ਦੇ ਕਬਜ਼ੇ ਵਾਲਾ ਪੰਜਾਬ ਇੱਕ ਆਜ਼ਾਦ ਦੇਸ਼ ਹੋਣਾ ਚਾਹੀਦਾ ਵਾ ਜਾਂ ਨਹੀਂ। ਤੁਸੀਂ ਹਾਂ ਜਾਂ ਨਾ 'ਚ ਵੋਟ ਪਾਉਣੀ ਆ, ਤੇ ਕਿਸੇ ਨੂੰ ਕੋਈ ਪਤਾ ਨਹੀਂ ਤੁਸੀਂ ਆਏ ਜੇ ਵੋਟ ਪਾਉਣ। ਤੁਹਾਡੀ ਸੂਚੀ ਕੋਈ ਨਹੀਂ ਹੈਗੀ ਜਿਹੜੀ ਕਿ ਤੁਸੀਂ ਕੋਈ ਬੰਦਾ ਜਿਹੜਾ ਵਾ ਉਹਨੂੰ ਲੈ ਸਕਦਾ ਵਾ। ਟੋਟਲੀ ਇਨਫੋਰਮੇਸ਼ਨ ਜਿਹੜੀ ਆ ਉਹ ਇੰਟਰਨੈਟ ਤੇ ਨਹੀਂ ਹੁੰਦੀ, ਇਸ ਕਰਕੇ ਉਹਨੂੰ ਕੋਈ ਪ੍ਰਾਪਤ ਕਰ ਸਕਦਾ ਤੇ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ। ਇੱਕ ਹੋਰ ਥੋੜੀ ਕਲੈਰੀਫਿਕੇਸ਼ਨ ਦੇਣਾ, ਉਹ ਭਾਈ ਨੇ ਜਿਹੜਾ ਟ੍ਰੇਡ ਬਾਰੇ ਗੱਲ ਕੀਤੀ ਸੀ। ਹੁਣ ਹਿੰਦੁਸਤਾਨ ਦਾ ਕਬਜ਼ਾ ਚੀਨ ਨੇ ਮੱਲਿਆ ਹੋਇਆ ਵਾ, ਪਰ ਹਿੰਦੁਸਤਾਨ ਤੇ ਚੀਨ ਦਾ ਅਜੇ ਵੀ ਟ੍ਰੇਡ ਜਿਹੜਾ ਵਾ ਬਹੁਤ ਹਾਈ ਲੈਵਲ ਤੇ ਚੱਲ ਰਿਹਾ ਵਾ। ਜੀ ਜੀ ਬਿਲਕੁਲ। ਪਲਵਿੰਦਰ ਕੌਰ ਜੀ, ਹਾਂਜੀ, ਜੀ ਆਇਆਂ ਨੂੰ ਪਲਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਇਹ ਹੈ ਭਾਈ ਸਾਹਿਬ ਬਾਰੇ ਕਿ ਇਹਦਾ ਪ੍ਰੋਸੈਸ ਕੀ ਹੈ। ਜਿੱਦਾਂ ਹੁਣ ਆਪਾਂ ਵੋਟਸ ਇੱਥੇ ਵੈਸਟਰਨ ਲੈਂਡ ਦੇ ਉੱਪਰ ਪੈ ਰਹੀਆਂ ਨੇ, ਤੇ ਇੰਡੀਆ ਦੇ ਵਿੱਚ ਕਿਉਂਕਿ ਉਹ ਤੇ ਇੱਕ ਸਾਵਰਨ ਕੰਟਰੀ ਹੈ ਨਾ, ਜੇ ਉਹ ਨਹੀਂ ਮੰਨੇਗਾ ਤੇ ਉਹਨੂੰ UN ਕੀ ਪ੍ਰੈਸ਼ਰ ਪਾ ਸਕਦੀ ਹੈ ਕਿ ਇੱਥੇ ਵੋਟਾਂ ਕਰਾਓ ਲੋਕਾਂ ਦੀਆਂ। ਕਿਉਂਕਿ ਕਈ ਲੋਕਾਂ ਨੇ, ਮੈਂ ਜੋ ਸੁਣਿਆ ਲੋਕਾਂ ਤੋਂ, ਉਹ ਕਹਿ ਰਹੇ ਨੇ ਕਿ ਇੱਥੇ ਵੋਟਾਂ ਪੈਣੀਆਂ, ਇਹਨਾਂ ਪੈਣ ਦਾ ਕੋਈ ਫਾਇਦਾ ਨਹੀਂ ਆ ਕਿਉਂਕਿ ਇੰਡੀਆ ਸਾਵਰਨ ਕੰਟਰੀ ਹੈ ਤੇ ਜੇ ਉਹ ਨਹੀਂ ਮੰਨੇਗਾ ਤੇ ਉਸਨੂੰ ਕੋਈ ਫੋਰਸ ਨਹੀਂ ਕਰ ਸਕਦਾ। ਸੋ ਇਹਦਾ ਥੋੜਾ ਪ੍ਰੋਸੈਸ ਦੱਸ ਸਕਦੇ ਹੋ? ਧੰਨਵਾਦ ਜੀ। ਧੰਨਵਾਦ ਸਵਾਲ ਦੇ ਲਈ। ਜੀ ਜਿਹੜਾ ਰੈਫਰੈਂਡਮ ਆ ਅਨਅਫੀਸ਼ੀਅਲ ਰੈਫਰੈਂਡਮ ਹੋ ਰਿਹਾ ਵਾ, ਨਾਨ ਬਾਈਂਡਿੰਗ ਜੀ, ਇੱਕ ਨਾਨ ਬਾਈਂਡਿੰਗ ਆ, ਮਤਲਬ ਕਿ ਇੱਕ ਸਾਈਡ ਕਰਾ ਰਹੀ ਆ। ਤੇ ਉਹ ਜਿਹੜੇ ਨਾਨ ਬਾਈਂਡਿੰਗ ਰੈਫਰੈਂਡਮ ਆ ਉਹਨਾਂ ਦੀ ਬਹੁਤ ਤਾਕਤ ਆ। ਜਿਸ ਤਰ੍ਹਾਂ ਕਿ ਇਟਲੀ ਜਿਹੜਾ ਦੇਸ਼ ਸੀ ਉਹਦਾ ਨਾਨ ਬਾਈਂਡਿੰਗ ਰੈਫਰੈਂਡਮ ਹੋਇਆ ਸੀ 250 ਸਾਲ ਪਹਿਲਾਂ। ਅੱਛਾ, ਦੂਜੀ ਗੱਲ ਇਹ ਆ ਕਿ ਰੈਫਰੈਂਡਮ ਦੀ ਕਿੰਨੀ ਸ਼ਕਤੀ ਆ। ਜਿਸ ਤਰ੍ਹਾਂ ਕਿ ਸਾਰੇ ਆਪਣੇ ਕਿਸਾਨ ਜਿਹੜੇ ਸੀ ਦਿੱਲੀ ਦੇ ਬਾਰਡਰ ਤੇ ਬੈਠੇ ਹੋਏ ਸਨ ਤੇ ਉਹ ਮੀਂਹ ਵਿੱਚ ਹਨੇਰੀ ਵਿੱਚ ਜਿਹੜੇ ਸੀ ਉੱਥੇ ਬੈਠੇ ਰਹੇ, ਪਰ ਹਿੰਦੁਸਤਾਨ ਦੀ ਕੌਮ ਕਹਿੰਦੀ ਜੀ ਅਸੀਂ ਬਿਲਕੁਲ ਨਹੀਂ ਤੁਹਾਡੀ ਗੱਲ ਸੁਣਨੀ, ਤੁਸੀਂ ਜਾਓ ਘਰ ਨੂੰ। ਜੇ MSP ਦੀ ਮਿਨੀਮਮ ਸਪੋਰਟ ਪ੍ਰਾਈਸ ਦੀ ਗੱਲ ਕਰਨੀ ਤੇ ਕਰ ਲਓ, ਨਹੀਂ ਤੇ ਜਾਓ, ਇੱਥੇ ਕੋਈ ਨਹੀਂ ਹੋਣੀ। ਅੱਛਾ, ਫਿਰ ਜਦੋਂ ਪਹਿਲੀ ਵਾਰ ਵੋਟਾਂ ਪਈਆਂ ਜੈਸੇ ਅਕਤੂਬਰ 31, 2021 ਦੇ ਵਿੱਚ, ਤੇ 3 ਹਫ਼ਤਿਆਂ ਬਾਅਦ ਮੋਦੀ ਨੇ ਇਹ ਅਨਾਉਂਸ ਕਰ ਦਿੱਤਾ ਕਿ ਕਿਉਂਕਿ ਉਹਨਾਂ ਦੀ CID ਨੇ ਮੋਦੀ ਨੂੰ ਕਿਹਾ ਸੀ ਕਿ ਹਿੰਦੁਸਤਾਨ ਦੀ ਜਿਹੜੀ ਆ ਹਿੰਦੁਸਤਾਨ ਦੇ ਦੇਸ਼ ਨੂੰ ਸਿਕਿਉਰਿਟੀ ਤੇ ਸੇਫਟੀ ਦਾ ਖਤਰਾ ਵਾ, ਤੇ ਤੁਸੀਂ ਫਾਰਮ ਜਿਹੜਾ ਕਾਨੂੰਨ ਉਹਨੂੰ ਰੱਦ ਕਰ ਦਿਓ। ਉਹਨੇ ਰੱਦ ਕਰ ਦਿੱਤਾ। ਹੁਣ ਦੇਖੋ ਜਿਹੜੀ ਪੁਲਿਸ ਜਿਹੜੀ ਆ ਹੁਣ ਲੋਕਾਂ ਨੂੰ ਆਮ ਤੌਰ ਤੇ ਫੜ ਕੇ ਤੇ ਉਹਨਾਂ ਦੇ ਕਟਾਪਾ ਨਹੀਂ ਚਾੜਦੀ, ਜਿਹਦੇ ਫੜ ਕੇ ਤੇ ਜਿਸ ਤਰ੍ਹਾਂ ਕਿ ਚਾੜ ਦਿੰਦੀ ਸੀ, ਤੇ ਬਹੁਤ ਜਿਹੜਾ ਵਾ ਮਤਲਬ ਕਿ ਇਹਦਾ ਬਹੁਤ ਜ਼ਿਆਦਾ ਅਸਰ ਆ। ਦੂਜੀ ਗੱਲ ਜਿਹੜੀ ਆ, ਅਸੀਂ ਯੂਨਾਈਟਿਡ ਨੇਸ਼ਨ ਦਾ ਕਾਨੂੰਨ ਫੋਲੋ ਕਰ ਰਹੇ ਹਾਂ ਜਿਹੜਾ ਕਿ ਬੇਸਡ ਔਨ ਇੰਡੀਵਿਜੂਅਲ ਰਾਈਟ, ਸਿਵਲ ਐਂਡ ਪੋਲੀਟੀਕਲ ਰਾਈਟ, ਇਕਨੋਮਿਕ, ਸੋਸ਼ਲ ਐਂਡ ਕਲਚਰ ਰਾਈਟ। ਹੁਣ ਜਿਹੜਾ ਰੈਫਰੈਂਡਮ ਆ ਕਈ ਜਗ੍ਹਾ ਹੋਏ ਨੇ, ਜੇ ਇੰਡੀਆ ਨੇ ਵੀ ਆਪਣਾ ਰੈਫਰੈਂਡਮ ਕਰਾਇਆ ਤੇ ਜੂਨਾਗੜ੍ਹ ਜੋੜ ਲਿਆ ਤੇ ਸਿੱਕਮ ਜੋੜ ਲਿਆ ਤੇ ਸਾਡਾ ਵੀ ਉਹ ਹੱਕ ਜਿਹੜਾ ਵਾ ਬਣਦਾ ਵਾ। ਬਿਲਕੁਲ ਠੀਕ ਆ ਕਿ ਹੋ ਸਕਦਾ ਇੰਡੀਆ ਜਿਹੜਾ ਵਾ ਸਾਨੂੰ ਟਰਬਲ ਕੋਸ਼ਿਸ਼ ਕਰੇ ਕਿ ਉੱਥੇ ਰੈਫਰੈਂਡਮ ਨਾ ਹੋਵੇ, ਪਰ ਇਹ ਰੈਫਰੈਂਡਮ
ਦੀ ਸ਼ਕਤੀ ਜਿਹੜੀ ਆ ਉਹ ਡਿਪੈਂਡ ਕਰਦੀ ਆ ਜਿਹੜੇ ਰੈਫਰੈਂਡਮ ਲੋਕ ਕਰਾ ਰਹੇ ਨੇ ਉਹਨਾਂ 'ਚ ਕਿੰਨਾ ਦਮ ਆ। So we have a lot of power. So that's what is going to happen. So we're going to be liberating Punjab from Indian occupation. You will see. ਧੰਨਵਾਦ ਜੀ। ਅਗਲੇ ਕਾਲਰ ਨੇ ਗੁਰਨੇਕ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ ਜੀ, ਸਾਰਿਆਂ ਨੂੰ ਹਰ ਇੱਕ ਨੂੰ ਬੇਨਤੀ ਆਵੇ ਜਾਣਾ ਚਾਹੀਦਾ। ਜਿਹੜਾ ਹਰ ਕੋਈ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਜੀ, ਮੇਰਾ ਮੰਨਣਾ ਤਾਂ ਇਹ ਆ ਉਹਨੂੰ ਸਾਨੂੰ ਵੋਟ ਪਾਉਣੀ ਚਾਹੀਦੀ ਆ। ਅਸੀਂ ਵਿਦ ਪਰਿਵਾਰ ਜਾਵਾਂਗੇ। ਜਿੰਨੀਆਂ ਵੋਟਾਂ ਕੋਸ਼ਿਸ਼ ਆ ਵੀ ਪੂਰੀ, ਜਿੰਨੀਆਂ ਵੱਧ ਤੋਂ ਵੱਧ ਵੋਟਾਂ ਉਦੋਂ ਨੂੰ ਸੰਡੇ ਨੂੰ ਪਾ ਕੇ ਆਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ ਜੀ। ਬਲਵਿੰਦਰ ਪਾਲ ਜੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ, ਮੈਂ ਪਹਿਲਾਂ ਪੰਜਾਬੀ ਰੇਡੀਓ USA ਦਾ ਧੰਨਵਾਦ ਕਰਦਾ ਵੀ ਇਹਨਾਂ ਨੇ ਮਤਲਬ ਰੈਫਰੈਂਡਮ ਦਾ, ਖਾਲਿਸਤਾਨ ਦਾ, ਕੌਮ ਦੀ ਆਜ਼ਾਦੀ ਦਾ ਬਹੁਤ ਪ੍ਰਚਾਰ ਕੀਤਾ। ਫਿਰ ਸਿੱਖਸ ਫਾਰ ਜਸਟਿਸ ਦਾ ਧੰਨਵਾਦ ਹੈ ਕਿ ਜਿਹੜੇ ਜ਼ੀਰੋ ਤੋਂ ਉੱਠ ਕੇ ਤੇ ਉਹਨਾਂ ਨੇ ਮਤਲਬ ਇਸ ਵੇਲੇ ਇਹ ਅੰਤਰਰਾਸ਼ਟਰੀ ਘਟਨਾ ਬਣਾ ਦਿੱਤੀ ਹੈ। ਉਹਨਾਂ ਦਾ, ਪੰਨੂ ਸਾਹਿਬ ਦਾ ਧੰਨਵਾਦ ਹੈ, ਸਾਰਿਆਂ ਗੁਰਦੁਆਰਿਆਂ ਦਾ ਧੰਨਵਾਦ ਹੈ, ਪੰਥਕ ਜਥੇਬੰਦੀਆਂ ਦਾ ਧੰਨਵਾਦ ਹੈ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਧੰਨਵਾਦ ਹੈ ਜਿਹੜੀ ਇਸ ਵਿੱਚ, ਤੇ ਸਭ ਤੋਂ ਜ਼ਿਆਦਾ ਸਿੱਖ ਸੰਗਤਾਂ ਦਾ ਧੰਨਵਾਦ ਹੈ ਜਿਹੜੇ ਸੰਡੇ ਨੂੰ, ਐਤਵਾਰ ਨੂੰ 28 ਤਰੀਕ ਨੂੰ ਵੋਟਾਂ ਪਾਉਣ ਆ ਰਹੇ ਆ। ਔਰ ਸਭ ਨੂੰ ਹੁਮ ਹਮਾ ਕੇ ਆਉਣਾ ਚਾਹੀਦਾ। ਸੋ ਇਹਦੇ ਵਿੱਚ 2-3 ਗੱਲਾਂ ਨੇ। ਉਹ ਗੱਲਾਂ ਇਹ ਨੇ ਵੀ ਸਾਡੀ ਉੱਥੇ ਨਸਲਕੁਸ਼ੀ ਹੋਈ ਜੀ, ਸਾਡਾ ਪੰਜਾਬ ਵੰਡਿਆ ਗਿਆ, ਇੰਡੀਆ ਨਹੀਂ ਵੰਡਿਆ ਗਿਆ, ਪੰਜਾਬ ਵੰਡਿਆ ਗਿਆ, ਸਾਡੀ ਨਸਲਕੁਸ਼ੀ ਹੋਈ। ਸਾਡੀਆਂ ਸਭ ਤੋਂ ਵੱਡੀ ਵਾਲੀ ਗੱਲ ਹੈ ਸਿੱਖ ਜਗਤ ਨੂੰ, ਖਾਲਸਾ ਪੰਥ ਨੂੰ ਸਮਝਣੀ ਚਾਹੀਦੀ ਹੈ ਕਿ ਸਾਡੇ ਉੱਥੇ ਗੁਰੂ ਗ੍ਰੰਥ ਸਾਹਿਬ ਵੀ ਸੇਫ ਨਹੀਂ ਹੈ ਕਿ ਉਹਨਾਂ ਦੀਆਂ ਬੇਅਦਬੀਆਂ ਹੋ ਰਹੀਆਂ ਹਰ ਮਹੀਨੇ, ਔਰ 5 ਸਾਲ ਹੋ ਗਏ ਆ। ਔਰ ਸਾਨੂੰ, ਜੇ ਅਸੀਂ ਵਿਰੋਧ ਕਰਦੇ ਹਾਂ, ਸਾਨੂੰ ਉੱਥੇ ਗੋਲੀਆਂ ਮਾਰੀਆਂ ਜਾ ਰਹੀਆਂ। ਜੇ ਸਾਡਾ ਗੁਰੂ ਗ੍ਰੰਥ ਸਾਹਿਬ ਉੱਥੇ ਸੁਰੱਖਿਅਤ ਨਹੀਂ, ਗੁਰਦੁਆਰਿਆਂ ਦੇ ਵਿੱਚ ਪਿਆ ਵੀ ਸੁਰੱਖਿਅਤ ਨਹੀਂ, ਤੇ ਜਿਹੜੇ ਬੰਦੇ ਬੇਅਦਬੀਆਂ ਕਰਦੇ ਆ, ਦਰਬਾਰ ਸਾਹਿਬ ਦੇ ਅੰਦਰ ਤੱਕ ਬੇਅਦਬੀ ਹੋ ਚੁੱਕੀ ਹੈ, ਸਰਕਾਰ ਨੇ ਅੱਜ ਤੱਕ ਕਿਸੇ ਨੂੰ ਸਜ਼ਾ ਨਹੀਂ ਦਿੱਤੀ। ਸੋ ਇਹਦਾ 2 ਗੱਲਾਂ ਬਣਦੀਆਂ ਵੀ ਜਾਂ ਤਾਂ ਤੁਸੀਂ ਸਿੱਖ ਕੌਮ ਦੇ ਨਾਲ ਤੇ ਜਾਂ ਤੁਸੀਂ ਮੋਦੀ ਦੇ ਨਾਲ। ਤੇ ਮੋਦੀ ਤਾਂ ਸਾਡੀ ਜੈਨੋਸਾਈਡ ਚਾਹੁੰਦਾ, ਉਹ ਤਾਂ ਸਾਡਾ ਨਸਲ ਘਾਤ ਕਰਨਾ ਚਾਹੁੰਦਾ, ਸਾਡੇ ਸਿੱਖ ਧਰਮ ਨੂੰ ਮਤਲਬ ਵੀ ਖਾ ਜਾਣਾ ਚਾਹੁੰਦੇ ਆ। ਉਹ ਬਿਲਕੁਲ ਪੰਜਾਬ ਦੇ ਵਿੱਚੋਂ ਸਿੱਖਾਂ ਨੂੰ ਨੌਕਰੀਆਂ ਨਾ ਦੇ ਕੇ ਉਹਨਾਂ ਨੂੰ ਵਿਦੇਸ਼ਾਂ 'ਚ ਭੇਜ ਰਹੇ ਆ, ਤੇ ਬਿਹਾਰੀ ਬੰਗਾਲੀ ਜਿਹੜੇ ਆ ਉਹਨਾਂ ਨੂੰ ਪੰਜਾਬ ਦੇ ਵਿੱਚ ਵਸਾ ਰਹੇ ਆ ਤਾਂ ਕਿ ਸਿੱਖਾਂ ਦਾ ਟੋਟਲ ਜੈਨੋਸਾਈਡ ਉਹਨਾਂ ਦਾ ਕੀਤਾ ਜਾਵੇ। ਸੋ ਉਹਦੇ ਤੋਂ ਬਚਣ ਦਾ ਆਪਣੇ ਕੋਲ ਇਸ ਵੇਲੇ ਰੈਫਰੈਂਡਮ ਹੀ ਇੱਕ ਸਾਧਨ ਹੈਗਾ। ਅਸੀਂ ਦੁਨੀਆ ਨੂੰ ਇਹ ਦੱਸ ਸਕਦੇ ਹਾਂ ਕਿ ਸਾਨੂੰ ਵੱਖਰਾ ਦੇਸ਼ ਚਾਹੀਦਾ, ਸਾਡੀ ਹੋਂਦ ਨੂੰ, ਸਿੱਖ ਧਰਮ ਨੂੰ ਖਤਰਾ ਹੈਗਾ ਬਹੁਤ ਵੱਡਾ। ਤੇ ਇਸ ਕਰਕੇ ਰੈਫਰੈਂਡਮ ਕਰਵਾਉਣ ਵਾਲੇ ਵੀਰਾਂ ਦਾ, ਪੰਨੂ ਸਾਹਿਬ ਦਾ ਧੰਨਵਾਦ ਹੈ। ਹੁਣ ਤਾਂ FBI ਅਮਰੀਕੀ ਸਰਕਾਰ ਸਾਡੇ ਨਾਲ ਖਲੋ ਗਈ ਹੈ। ਕੱਲ ਪੰਜਾਬੀ ਦੇ ਵਿੱਚ ਉਹਨਾਂ ਨੇ ਮਤਲਬ ਵਾਰਨਿੰਗ ਦਿੱਤੀ ਆ ਮੁਖਬਰਾਂ ਨੂੰ, ਜਿਹੜੇ ਮਤਲਬ ਇੱਥੇ ਸਿੱਖਾਂ ਨੂੰ ਧਮਕਾਉਂਦੇ ਆ ਵੀ ਤੁਸੀਂ ਪੰਜਾਬ ਆ ਕੇ ਗੱਲ ਕਰੋ। FBI ਨੇ ਕਲੀਅਰ ਕਰਤਾ, ਬਿਲਕੁਲ ਡਰਨ ਦੀ ਲੋੜ ਨਹੀਂ, ਖੁੱਲ ਕੇ ਤੁਸੀਂ ਵੋਟ ਪਾਓ, ਬਿਲਕੁਲ ਝਿਜਕਣ ਦੀ ਲੋੜ ਨਹੀਂ। ਖਾਲਿਸਤਾਨ ਜ਼ਿੰਦਾਬਾਦ ਜੀ। ਬਹੁਤ ਧੰਨਵਾਦ ਬਲਵਿੰਦਰ ਪਾਲ ਸਿੰਘ ਜੀ। ਭਾਈ ਸਾਹਿਬ ਜੀ, ਮੈਂ ਇੱਕ ਗੱਲ ਐਡ ਕਰਨੀ ਚਾਹੁੰਦਾ ਛੋਟੀ ਜੀ। ਭਾਈ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਬਿਆਨ ਕੀਤਾ ਵਾ ਕਿ ਜੇ ਰੈਫਰੈਂਡਮ ਦੀ ਸ਼ਕਤੀ ਨਾ ਹੋਵੇ, ਜੇ ਰੈਫਰੈਂਡਮ ਦੀ ਕੋਈ ਤਾਕਤ ਨਾ ਹੋਵੇ ਤੇ ਕੀ ਲੋੜ ਹੈ ਹਿੰਦੁਸਤਾਨ ਦੀ ਸਰਕਾਰ ਨੂੰ ਮਿਲੀਅਨਸ ਡਾਲਰ ਖਰਚਣ ਦੀ, ਤੇ ਬਾਹਰ ਆ ਕੇ ਜਿਹੜੀ ਕਿ ਅਮਰੀਕਾ ਦੀ ਤੇ ਕੈਨੇਡਾ ਦੀ ਸਵਰਨਟੀ ਨੂੰ ਵਾਇਲੇਟ ਕਰਦੇ ਨੇ। ਇਹ ਸਿੱਖਾਂ ਨੂੰ ਬਾਹਰ ਜਿਹੜੇ ਆ ਇਹਨਾਂ ਨੂੰ ਡਰ ਆ ਪੱਕਾ ਕਿ ਸਾਡੀ ਜਿਹੜੀ ਰੈਫਰੈਂਡਮ ਦੀ ਜਿਹੜੀ ਮੁਹਿੰਮ ਆ ਬਹੁਤ ਪਾਵਰਫੁਲ ਆ ਤੇ ਖਾਲਿਸਤਾਨ ਜਿਹੜਾ ਆਜ਼ਾਦ ਹੋਏਗਾ ਜੀ। ਬਿਲਕੁਲ ਨਹੀਂ, ਇਹ ਬਿਲਕੁਲ ਡਾਕਟਰ ਸਾਹਿਬ ਤੁਹਾਡੀ ਗੱਲ ਠੀਕ ਆ। ਜੇ ਇਹਦਾ ਨਾ ਹੋਵੇ ਕੈਨੇਡਾ, ਅਮਰੀਕਾ ਦੇ ਵਿੱਚ, ਜੇ ਜਿੱਦਾਂ ਉਹ ਕਹਿੰਦੇ ਵੀ ਸਾਨੂੰ ਇਹਦੇ ਨਾਲ ਫਰਕ ਨਹੀਂ ਪੈਂਦਾ, ਜੇ ਉੱਥੇ ਫਿਰ ਕੋਈ ਗੱਲ ਕਰਦਾ ਉਹਨੂੰ ਗੱਲ ਕਰ ਲੈਣ ਤੋਂ, ਜੇ ਫਰਕ ਨਹੀਂ ਪੈਂਦਾ। ਜੇ ਤੁਹਾਨੂੰ ਲੱਗਦਾ ਵੀ ਨਹੀਂ ਲੋਕ ਉਹਦੇ ਹੱਕ ਦੇ ਵਿੱਚ, ਤੇ ਆਪਸ਼ਨ ਦਿੱਤੀ ਹੈ ਉਹਨਾਂ ਨੇ ਯੈਸ ਦੀ ਤੇ ਨੋ ਦੀ ਪਵਾ ਲਓ, ਉੱਥੇ ਪਾ ਲੈਣ ਤੋਂ ਉਹਨਾਂ ਨੂੰ, ਜੇ ਉਹ ਨਹੀਂ ਚਾਹੁੰਦੇ। ਪਰ ਉਹ ਕਰਾਉਣਾ ਨਹੀਂ ਨਾ। ਉਹਦੇ ਵਿੱਚ ਇਹ ਆ ਵੀ ਉਹਨਾਂ ਨੂੰ ਉੱਥੇ ਤੇ ਕੀ ਕਰਾਉਣਾ, ਬਾਹਰ ਜਿੱਥੇ ਹੋ ਰਹੇ ਆ ਉੱਥੇ ਦੇਖੋ ਕਿੱਦਾਂ ਢੋਂਗ ਜਿਹੜੇ ਆ ਰਚਦੇ ਆ ਵੀ ਮੰਦਿਰਾਂ ਦੇ ਉੱਤੇ ਜਿਹੜੀ ਗ੍ਰੈਫਿਟੀ ਲਿਖਾ ਦੇਣੀ, ਉਹ ਸਾਰਾ ਕੁਝ ਕਰ ਦੇਣਾ, ਉਹ ਚ ਆਪ ਹੀ ਫਸ ਜਾਂਦੇ ਬਾਅਦ ਦੇ ਵਿੱਚ। ਕਿੱਦਾਂ ਅਸੈਸੀਨੇਸ਼ਨ ਕਰ ਰਹੇ ਆ। ਜੀ ਡਾਕਟਰ ਸਾਹਿਬ, ਭਾਈ ਇੰਡੀਆ ਨੂੰ ਕਹਿੰਦੇ ਆ ਵੀ ਤੁਸੀਂ ਰੈਫਰੈਂਡਮ ਕਰਾ ਲਓ। ਜੇ ਤੁਸੀਂ ਇੰਡੀਆ ਦੇ ਜਿਹੜੇ ਸਪੋਰਟਰ ਨੇ ਉਹ ਵੀ ਕਹਿੰਦੇ ਯਾਰ ਤੁਸੀਂ ਜੇ ਆਪਣੇ ਆਪ ਨੂੰ ਡੈਮੋਕ੍ਰੇਸੀ ਸਮਝਦੇ ਜੇ ਫਿਰ ਰੈਫਰੈਂਡਮ ਹੋਣ ਦਿਓ। ਅਸੀਂ ਕਹਿੰਦੇ ਆ ਤੁਸੀਂ ਰੈਫਰੈਂਡਮ ਦੀ ਡੇਟ ਰੱਖ ਲਓ। ਲੋਕੀ ਸਾਨੂੰ ਕਹਿੰਦੇ ਤੁਸੀਂ ਉੱਥੇ ਜਾਓ। ਅੱਛਾ, ਇਹ ਵੀ ਲੋਕੀ ਆ ਤੁਸੀਂ ਉੱਥੇ ਕਿਉਂ ਨਹੀਂ ਜਾਂਦੇ? ਯਾਰ ਤੁਸੀਂ ਇਹ ਕਹੋ, ਇੱਕ ਅਮਰੀਕਾ ਦਾ ਜਾਂ ਹਰ ਇੱਕ ਮਿਲਟਰੀ ਦਾ ਕਾਨੂੰਨ ਆ, ਯੂ ਮਸਟ ਲਿਵ ਟੂਡੇ ਟੂ ਫਾਈਟ ਟੁਮਾਰੋ। ਲੋਕੀ ਕਹਿੰਦੇ ਤੁਸੀਂ ਉੱਥੇ ਜਾਓ, ਤੇ ਜਿਹੜੇ ਉੱਥੇ ਗੱਲ ਕਰਦੇ ਆ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਕੇ ਤੇ ਉਹਨਾਂ ਨੂੰ ਜਿਹੜੀ ਆ ਕਾਲ ਚਲਾਣਾ ਕਰਾ ਦਿੰਦੇ ਨੇ, ਉਹਨਾਂ ਨੂੰ ਜਾਨੋਂ ਮਾਰ ਦਿੰਦੇ ਨੇ। ਇਹਦਾ ਮਤਲਬ ਵੀ ਜੇ ਅਸੀਂ ਉੱਥੇ ਜਾਈਏ, ਅਸੀਂ ਜਾਣ ਤੋਂ ਡਰਦੇ ਨਹੀਂਗੇ
ਪਰ ਅਸੀਂ ਮੁਹਿੰਮ ਵੀ ਜਿਹੜੀ ਆ ਆਪਣੀ ਖਤਮ ਨਹੀਂ ਕਰਨਾ ਚਾਹੁੰਦੇ। ਅਸੀਂ ਕਹਿੰਦੇ ਇੰਡੀਆ ਨੂੰ ਚੈਲੰਜ ਕਰਦੇ ਹਾਂ, ਤੁਸੀਂ 6 ਮਹੀਨੇ ਸਾਲ ਦਾ ਟਾਈਮ ਦੇ ਕੇ ਰੈਫਰੈਂਡਮ ਦੀ ਤਰੀਕ ਮੰਨ ਲਓ, ਅਸੀਂ ਭਰ ਕੇ ਚੱਲ ਜਾਵਾਂਗੇ। ਯੂਨਾਈਟਿਡ ਨੇਸ਼ਨ ਦੇ ਜਿਹੜੇ ਨੇ ਅਬਜ਼ਰਵਰ ਹੋਣ ਤੇ ਉਹ ਕਿ ਫੇਅਰ ਇਲੈਕਸ਼ਨ ਹੋਵੇ। ਵੀ ਵਿਲ ਗੈਟ 95% ਦੇ ਯੈਸ ਵੋਟ, ਕਿਉਂਕਿ ਪੰਜਾਬੀ ਸਾਰੇ ਪੰਜਾਬ ਨੂੰ ਆਜ਼ਾਦ ਕਰਨਾ ਚਾਹੁੰਦੇ ਨੇ, ਕਿਉਂਕਿ ਪੰਜਾਬੀ ਜਿਹੜੇ ਨੌਨ ਸਿੱਖ ਨੇ ਉਹ ਵੀ ਸਤੇ ਹੋਏ ਨੇ ਹਿੰਦੁਸਤਾਨ ਦੀ ਸਰਕਾਰ। ਜੀ ਬਲਵਿੰਦਰਪਾਲ ਸਿੰਘ ਜੀ ਇੱਕ ਵਾਰੀ ਫੇਰ ਜੁੜੇ ਨੇ। ਹਾਂਜੀ ਬਲਵਿੰਦਰਪਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇਨਫੋਰਮੇਸ਼ਨ ਦੇਣੀ ਹੈ ਗੁਰਦੁਆਰਾ ਸਾਹਿਬ ਫਰੀਮਾਂਟ ਵੱਲੋਂ ਵੀ ਉੱਥੇ 4 ਬੱਸਾਂ ਆਉਣੀਆਂ ਨੇ। 8 ਵਜੇ ਪਹਿਲੀ ਬੱਸ ਨਿਕਲਣੀ ਹੈ ਤੇ ਉਸ ਤੋਂ ਬਾਅਦ ਜੇ ਅਗਲੀ ਬੱਸ ਭਰ ਗਈ ਤਾਂ ਫਿਰ ਉਹ ਚਲੀ ਜਾਣੀ ਹੈ, ਉਸ ਤੋਂ ਬਾਅਦ ਅਗਲੀ ਬੱਸ ਚਲੀ ਜਾਣੀ ਤੇ ਇਦਾਂ ਬੱਸਾਂ ਨੂੰ ਚੱਕਰ ਕੱਢਦੇ ਰਹਿਣਾ ਹੈ। ਸੋ ਜਿਹੜੀਆਂ ਵੀ ਸੰਗਤਾਂ ਜਾਣਾ ਚਾਹੁੰਦੀਆਂ ਨੇ ਉਹ 8 ਵਜੇ ਤੋਂ 10-15 ਮਿੰਟ ਪਹਿਲਾਂ ਗੁਰਦੁਆਰਾ ਸਾਹਿਬ ਫਰੀਮਾਂਟ ਪਹੁੰਚ ਜਾਣ। ਤੇ ਲੰਗਰਾਂ ਦੀ ਸੇਵਾ ਵੀ ਗੁਰਦੁਆਰਾ ਫਰੀਮਾਂਟ ਤੋਂ ਬਹੁਤ ਵੱਡੇ ਰੂਪ ਦੇ ਵਿੱਚ ਜਾ ਰਹੀ ਆ। ਸੋ ਉੱਥੇ ਲੰਗਰ ਪਾਣੀ ਸਾਰਿਆਂ ਨੂੰ ਮਿਲੇਗਾ। ਸੋ ਚੜ੍ਹਦੀ ਕਲਾ, ਸਾਰੀਆਂ ਸੰਗਤਾਂ ਆਓ। ਜੀ ਧੰਨਵਾਦ ਜੀ, ਜੀ ਮਿਹਰਬਾਨੀ ਜੀ। ਆਪਣੇ ਅਗਲੇ ਕਾਲਰ ਨੇ ਸ਼ਰਨਜੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਾਨੂੰ ਨਾ ਉੱਥੋਂ ਦਾ ਐਡਰੈਸ ਤੇ ਸਾਨੂੰ ਉੱਥੋਂ ਦੀ ਪਾਰਕਾਂ ਨੇੜੇ ਕਿੱਥੇ ਕਾ ਸਾਨੂੰ ਉਹ ਚਾਹੀਦਾ ਵਾ। ਸਿਵਿਕ ਸੈਂਟਰ ਪਲਾਜ਼ਾ ਪਾਉਣਾ ਤੁਸੀਂ ਗੂਗਲ ਦੇ ਵਿੱਚ, ਸਿਵਿਕ ਸੈਂਟਰ ਪਲਾਜ਼ਾ ਗੂਗਲ ਮੈਪ ਦੇ ਵਿੱਚ। ਉਹਦੇ ਥੱਲੇ ਹੀ ਤੇ ਉਹ ਜਿਹੜੀਆਂ ਅਲੱਗ-ਅਲੱਗ ਦੀ ਬਿਲਡਿੰਗਾਂ ਸਾਰੀਆਂ ਪਾਰਕਿੰਗ ਹੈਗੀ ਹੈ। ਅੱਛਾ ਜੀ, ਠੀਕ ਆ ਜੀ। ਬਸ ਆਹੀ ਪੁੱਛਣਾ ਸੀਗਾ। ਉਹਦਾ ਤਾਂ ਮੈਂ ਲਿਖਿਆ ਸੀ ਵੈਸੇ ਮੇਰਾ ਟੀਵੀ ਤੇ ਆਉਂਦਾ ਸੀਗਾ ਐਡਰੈਸ ਤਾਂ ਆਹ ਸਿਵਿਕ ਸੈਂਟਰ ਦਾ। ਮੈਂ ਕਿਹਾ ਵੀ ਕਹਿੰਦੇ ਸੀ ਪਾਰਕਾਂ ਦਾ ਪਤਾ ਕਰੋ ਵੀ ਪਾਰਕਾਂ ਕਿੱਥੇ ਕਾ। ਪਾਰਕਾਂ ਹਾਂਜੀ ਉੱਥੇ ਕਾਫੀ ਉਪਲਬਧ ਹੋਣਗੀਆਂ ਉੱਥੇ ਪਾਰਕਿੰਗ। ਹਾਂਜੀ ਜੀ ਠੀਕ ਆ ਜੀ, ਠੀਕ ਆ ਜੀ। ਨਾਲੇ ਇੱਕ ਇਹ ਵੀ ਚੰਗੀ ਗੱਲ ਆ, ਉਸ ਦਿਨ ਵੀ ਸਾਫ਼ ਹੀ ਆ, ਉਸ ਦਿਨ ਮੀਂਹ ਨਹੀਂ ਪੈਣਾ, ਬੱਦਲਵਾਈ ਹੋਈ ਆ ਬਸ। ਹਾਂ ਵੀ ਜਿਨ੍ਹਾਂ ਨੇ ਆਉਣਾ ਕਈ ਦੀ ਜਦੋਂ ਟਾਈਮ ਲੱਗਦਾ ਆ ਵੋਟ ਪਾਉਣ ਦੇ ਲਈ ਜੈਕਟ ਜੁਕਟ ਪਾ ਕੇ ਆਇਓ। ਠੰਡ ਉੱਥੇ ਜਲਦੀ ਹੋ ਜਾਂਦੀ ਹੁੰਦੀ ਆ। ਜਿਹੜੇ ਖਾਸ ਕਰਕੇ ਬਜ਼ੁਰਗ ਨੌਜਵਾਨ ਜਿਹੜੇ ਵੀ ਆ ਆਪਣਾ ਉਹ ਪ੍ਰਬੰਧ ਜਿਹੜਾ ਜ਼ਰੂਰ ਕਰਕੇ ਆਓ, ਕਿਉਂਕਿ ਸੈਨ ਫਰਾਂਸਿਸਕੋ ਜਾਣਿਆ ਜਾਂਦਾ ਹੈ ਜਿੱਦਾਂ ਹੀ ਦਿਨ ਢਲਣ ਲੱਗਦਾ ਵੀ ਠੰਡ ਹਾਂ ਵੀ ਉਹ ਫਿਰ ਠੰਡ ਹੋਣ ਲੱਗ ਜਾਂਦੀ ਆ। ਸੋ ਪ੍ਰਬੰਧ ਜਿਹੜਾ ਤੁਸੀਂ ਕਰਕੇ ਆਓ ਆਪਣਾ ਨਾਲ। ਆਪਣੇ ਅਗਲੇ ਕਾਲਰ ਨੇ ਜੀ ਸਤਗੁਰ ਸਿੰਘ ਜੀ। ਹਾਂਜੀ ਹੈਲੋ। ਹਾਂਜੀ ਵੀਰ ਜੀ ਮੈਂ ਨਾ ਪਹਿਲੇ ਤੋਂ ਆ ਜੀ। ਮੈਂ ਵੀ ਆ ਰਿਹਾ, ਆਪਣੀ ਵਾਈਫ ਨੂੰ ਨਾਲ ਲੈ ਕੇ ਆ ਰਿਹਾ ਜੀ। ਮੇਰੀ ਵਾਈਫ ਪ੍ਰੈਗਨੈਂਟ ਹੈ ਤੇ ਮੈਂ ਆਪਣਾ ਜਿਹੜਾ ਵੀ ਮੇਰਾ ਜਵਾਕ ਹੋਣਾ ਉਹਦੀ ਪ੍ਰੈਗਨੈਂਸੀ ਦੇ ਡਿਊਰਿੰਗ ਹੀ ਇਹ ਚੀਜ਼ ਉਹਦੇ ਜ਼ਹਿਨ ਦੇ ਵਿੱਚ ਪਾਉਣਾ ਚਾਹੁੰਦਾ ਵੀ ਪਹਿਲਾਂ ਤੁਹਾਡੇ ਦਾਦੇ ਦਾ ਕਤਲੇਆਮ ਹੋਇਆ, ਫਿਰ ਪਹਿਲਾਂ ਪੜਦਾਦੇ ਦਾ ਹੋਇਆ, ਫਿਰ ਦਾਦੇ ਦਾ ਹੋਇਆ ਤੇ ਹੁਣ ਤੁਹਾਡੇ ਪਿਓ ਦਾ ਹੋਣਾ। ਨਹੀਂ ਤੇ ਹੁਣ ਆਪਾਂ ਜਿੰਨਾ ਵੀ ਹੋ ਸਕੇ ਵੱਧ ਚੜ ਕੇ ਸਾਰੇ ਪਹੁੰਚੀਏ ਤੇ ਖਾਲਿਸਤਾਨ ਦੇ ਹਾਂ ਦਾ ਨਾਰਾ ਮਾਰੀਏ ਨਾ ਜੀ। ਧੰਨਵਾਦ ਜੀ। ਮੈਂ ਬੇਸਿਕਲੀ ਪੰਜਾਬ ਤੋਂ ਨਹੀਂ, ਮੈਂ ਹਰਿਆਣੇ ਤੋਂ ਆ। ਪਰ ਇਹੀ ਗੱਲ ਹੈ ਵੀ ਸਾਨੂੰ ਪਹਿਲਾਂ ਤੇ ਪੰਜਾਬ ਤੋਂ ਤੋੜਤਾ ਤੇ ਫਿਰ ਹੁਣ ਹਰਿਆਣੇ ਦੇ ਵਿੱਚ ਵੀ ਸਾਡੀ ਨਸਲ ਕੁਸ਼ੀ ਹੋ ਰਹੀ ਹੈ। ਸਾਡੇ ਜਿਹੜੇ ਵੀਰ ਨੇ ਹਿੰਦੂ ਲੜਕੀਆਂ ਨੇ ਉਹਨਾਂ ਦਾ ਵਿਆਹ ਕਰਕੇ ਤੇ ਅਗਲੀ ਜਿਹੜੀ ਜਨਰੇਸ਼ਨ ਆ ਉਹ ਤੇ ਬਿਲਕੁਲ ਹੀ ਖਤਮ ਹੋਣ ਜਾ ਰਹੀ ਹੈ। ਤਾਂ ਕਰਕੇ ਇਤਿਹਾਸ ਨਾਲ ਜੁੜੋ। ਆਪਣਾ ਜਿਹੜੀ ਹੋਂਦ ਹੈ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਹੈ ਉਹ ਮੁੜ ਕੇ ਲਿਆਉਣਾ ਜੀ। ਧੰਨਵਾਦ ਵੀਰ ਜੀ, ਧੰਨਵਾਦ ਜੀ, ਸ਼ੁਕਰੀਆ ਜੀ। ਆਪਣੇ ਅਗਲੇ ਕਾਲਰ ਨੇ ਅਮਰਜੀਤ ਜੀ। ਹਾਂਜੀ ਭਾਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਜੀ ਤੁਹਾਡਾ ਤੇ ਡਾਕਟਰ ਸਾਹਿਬ ਦਾ ਜੋ ਆਪ ਜੀ 28 ਤਰੀਕ ਨੂੰ ਵੋਟਾਂ ਪੈਣ ਜਾ ਰਹੀਆਂ ਉਹਦੇ ਹੱਕ ਦੇ ਵਿੱਚ ਆਪ ਜੀ ਸੰਗਤਾਂ ਨੂੰ ਸੱਦਾ ਖੁੱਲਾ ਦੇ ਰਹੇ ਹੋ। ਤੇ ਸਟਾਕਟਨ ਗੁਰਦੁਆਰਾ ਸਾਹਿਬ ਤੋਂ ਵੀ ਭਾਈ ਸਾਹਿਬ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ ਜੀ। 2 ਬੱਸਾਂ, ਪਹਿਲੀ ਬੱਸ ਸਵੇਰੇ 8 ਵਜੇ ਤੁਰ ਪੈਣੀ ਆ ਜੀ, ਦੂਜੀ ਬੱਸ ਜਦੋਂ ਭਰ ਗਈ ਨਾਲੇ ਤੁਰ ਪੈਣੀ ਆ ਤੇ ਬਾਕੀ ਇੱਕ 15 ਪੈਸੇਂਜਰ ਦੀ ਵੈਨ ਵੀ ਆ ਤੇ ਬਾਕੀ ਸੰਗਤਾਂ ਕਾਰਾਂ ਦੇ ਵਿੱਚ ਵੀ ਆ ਰਹੀਆਂ। ਬਾਕੀ ਭਾਜੀ ਮੈਂ ਰੇਡੀਓ ਮੈਂ ਸੁਣਦਾ ਸੀ ਜਿੱਦਾਂ ਜਿਹੜੇ ਸਵਾਲ ਆ ਨਾ ਸਾਡੇ, ਜਿੱਦਾਂ ਮਤਲਬ ਬਹੁਤਾਤ ਗਿਣਤੀ ਦੇ ਵਿੱਚ ਹੁਣ ਜੇ ਦੇਖਿਆ ਜਾਵੇ ਮਤਲਬ ਅਸੀਂ ਮਹਾਰਾਜਿਆਂ ਦੇ ਪੋਤੇ ਆ, ਸਾਡਾ ਰਾਜ ਸੀ ਨਾ ਕਿਸੇ ਸਮੇਂ। ਅਸੀਂ ਉਸ ਤਰੀਕੇ ਨਾਲ ਸੋਚਣਾ ਬੰਦ ਕਰ ਦਿੱਤਾ। ਹੁਣ ਲੈਂਡ ਲੌਕ ਦੀ ਗੱਲ ਜੇ ਆਪਾਂ ਕਰੀਏ, ਜਿੱਦਣ ਸਾਡਾ ਆਪਣਾ ਰਾਜ ਹੋਊਗਾ ਤਾਂ ਉਦੋਂ ਗੋਰੇ ਵੀ ਚੱਲ ਕੇ ਉੱਥੇ ਆਉਂਦੇ ਸਾਡੇ ਨਾਲ ਸਮਝੌਤਾ ਕਰਨ ਵਾਸਤੇ, ਹੈ ਨਾ। ਮਤਲਬ ਸਾਨੂੰ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਪਊਗਾ ਪੂਰੇ ਤੌਰ ਦੇ ਉੱਤੇ ਕਿ ਸਾਡੀ ਜਿਹੜੀ ਸੋਚ ਆ ਉਹਨੂੰ ਰਾਜਿਆਂ ਵਾਂਗੂ ਵਿਸ਼ਾਲ ਕਰੋ। ਜੇ ਸਾਡਾ ਆਪਣਾ ਰਾਜ ਹੋਊਗਾ ਤੇ ਸਾਡੇ ਲਈ ਹਰ ਇੱਕ ਚੀਜ਼ ਖੁੱਲੀ ਆ। ਜੇ ਆਪਣੇ ਪੰਜਾਬੀ 'ਚ ਕਹਿੰਦੇ ਹੁੰਦੇ ਨਾ, ਜਿਸ ਭੈਣ ਦੇ ਪੇਕੇ ਤਕੜੇ ਹੋਣ ਤਾਂ ਉਹ ਸਹੁਰੇ ਠੁੱਕਣਾ ਵੱਸਦੀ ਆ। ਜੇ ਸਾਡਾ ਘਰ ਤਕੜਾ ਹੋਊਗਾ ਜਿੱਥੇ ਮਰਜ਼ੀ ਅਸੀਂ ਹੋਈਏ, ਜੇ ਸਾਡਾ ਟਰੇਡ ਹੋਊਗਾ, ਇਹ ਸਾਨੂੰ ਤਾਂ ਇੰਡੀਆ ਵਾਲੇ ਤਾਂ ਕੀ ਜਿਹਨਾਂ ਨੂੰ ਹੁਣ ਸਾਡੇ ਮੂੰਹ 'ਚ ਗੱਲਾਂ ਇੰਡੀਆ ਵਾਲੇ ਪਾ ਰਹੇ ਆ, ਜਿਹਨਾਂ ਨੂੰ ਪਤਾ ਵੀ ਸਾਡੀ ਇੰਨੇ % ਫੂਡ ਦੀ ਸਾਰਾ ਕੁਝ ਸਪਲਾਈ
ਪੰਜਾਬ ਤੋਂ ਆ ਰਹੀ ਆ, ਪਾਣੀ ਸਾਡਾ ਪੀਣ ਯੋਗ ਪੰਜਾਬ ਤੋਂ ਆ ਰਿਹਾ ਹਨ। ਇਸ ਚੀਜ਼ ਨੂੰ ਸਾਨੂੰ ਥੋੜਾ ਜਿਹਾ ਸੋਚਣਾ ਪਊਗਾ। ਜਿਹੜੀ ਸੋਚ ਆ, ਮੈਂ ਤਾਂ ਸਾਰੀ ਸੰਗਤ ਨੂੰ ਕਹਿੰਦਾ ਵੀ ਸੋਚ ਨੂੰ ਇੰਨੀ ਵਿਸ਼ਾਲ ਕਰ ਲਓ। ਤੁਸੀਂ ਰਾਜੇ ਆ, ਤੁਸੀਂ ਮੰਗਤੇ ਨਹੀਂ ਹੈ। ਆਪਾਂ ਆਪਣੇ ਗੁਰੂ ਪਿਤਾ ਨੂੰ ਹਰ ਵਾਰੀ ਹਰ ਰੋਜ਼ ਪੜ੍ਹਦੇ ਆ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਰਾਜਿਆਂ ਵਾਲੀ ਸੋਚ ਰੱਖੋ, ਸਭ ਕੁਝ ਖੁੱਲਾ ਹੋ ਜਾਣਾ। ਆਪਣੇ ਹੱਕ ਲਈ ਵੋਟਾਂ ਪਾਓ, ਵੱਧ ਚੜ ਕੇ ਆਪਣਾ ਹੱਕ, ਤੁਹਾਡਾ ਹੱਕ ਆ, ਤੁਸੀਂ ਮੰਗਤੇ ਨਹੀਂ ਹੈ। ਤੁਸੀਂ ਕਿਸੇ ਕੋਲ ਮੰਗ ਨਹੀਂ ਰਹੇ, ਤੁਹਾਡਾ ਹੱਕ ਆ, ਉਹਨੂੰ ਜਿਤਾਓ ਆਪਣੇ ਹੱਕ ਨੂੰ। ਆਓ 28 ਤਰੀਕ ਨੂੰ ਸਾਰੇ ਜਾਣੇ ਇਕੱਠੇ ਹੋ ਕੇ ਵੋਟਾਂ ਪਾਈਏ ਤੇ ਉਸ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੂੰ, ਜਿਹਨੇ ਸਾਡੇ ਨਾਲ ਅੱਜ ਤੱਕ ਧੱਕਾ ਕੀਤਾ, ਸਾਡਾ ਅੰਮ੍ਰਿਤਪਾਲ ਵੀਰ ਜੋ ਅੰਮ੍ਰਿਤ ਦੀ ਗੱਲ ਕਰਦਾ, ਉਹਨੂੰ ਵੀ ਚੱਕ ਕੇ ਅੰਦਰ, ਜਿਹੜੀ ਤੁਸੀਂ ਗੱਲ ਕਰ ਲਓ, ਅਸੀਂ ਹਰ ਇੱਕ ਨੂੰ ਚੱਕ ਕੇ ਉਹ ਮਤਲਬ ਆਪਣਾ ਆਪ ਦਿਖਾਲਦੇ ਆ ਵੀ ਅਸੀਂ ਇੰਨੇ ਜੋਗੇ ਹੈਗੇ ਆ। ਤੇ ਤੁਸੀਂ ਵੀ ਆਪਣਾ ਆਪ, ਸਾਰੀ ਸੰਗਤ ਨੂੰ ਬੇਨਤੀ ਆ ਵੀ ਦਿਖਾ ਲਓ, ਅਸੀਂ ਵੀ ਆਪਣਾ ਹੱਕ ਆ ਸਾਡਾ, ਅਸੀਂ ਉਹਲੇ ਵੋਟ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਈ ਸਾਹਿਬ ਜੀ, ਮੈਂ ਇੱਕ ਦੋ ਕਮੈਂਟ ਕਰਨੇ ਚਾਹੁੰਦਾ ਵਾਂ। ਪਹਿਲੀ ਗੱਲ ਤੇ ਟਾਕਨ ਗੁਰਦੁਆਰਾ ਸਾਹਿਬ ਤੇ ਬਾਕੀ ਸਾਰੇ ਗੁਰਦੁਆਰੇ ਜਿਹੜੇ ਵੀ ਆਪਣੀਆਂ ਬੱਸਾਂ ਭੇਜ ਰਹੇ ਨੇ, ਸਾਰੀਆਂ ਸਿੱਖ ਜਥੇਬੰਦੀਆਂ ਦਾ, ਸਾਰੇ ਗੁਰਦੁਆਰਿਆਂ ਦੀ ਕਮੇਟੀਆਂ ਦਾ ਮੈਂ ਦਿਲੋਂ ਤੇ ਸਿੱਖ ਜਸਟਿਸ ਵੱਲੋਂ, ਕਾਉਂਸਲ ਆਫ ਖਾਲਸਾ ਵੱਲੋਂ ਬਹੁਤ ਜ਼ਿਆਦਾ ਧੰਨਵਾਦ ਕਰਦਾ। ਭਾਈ ਸਾਹਿਬ ਨੇ ਹਿਟ ਦਾ ਨੇਲ ਔਨ ਦਾ ਹੈਡ ਵੀ ਜੇ ਤੁਸੀਂ ਯੂ ਹੈਵ ਟੂ ਥਿੰਕ ਐਜ਼ ਐਨ ਇੰਡੀਪੈਂਡੈਂਟ ਪੀਪਲ, ਕਿਉਂਕਿ ਸਾਡੀ ਸੋਚ ਜਿਹੜੀ ਆ ਇਹਨਾਂ ਨੇ ਬਦਲ ਦਿੱਤੀ ਹੈ। ਗੁਲਾਮ ਕਰਤੀ ਹੈ ਸੋਚ ਹੀ। ਕਈ ਲੋਕ ਇੱਥੇ ਗੁਲਾਮ ਨੇ, ਉਹਨਾਂ ਨੂੰ ਇਹ ਅਹਿਸਾਸ ਨਹੀਂ ਹੈਗਾ ਕਿ ਉਹ ਗੁਲਾਮ ਨੇ, ਕਿਉਂਕਿ ਉਹਨਾਂ ਨੇ ਕਦੀ ਆਜ਼ਾਦੀ ਨਹੀਂ ਵੇਖੀ। ਤੇ ਇਸ ਕਰਕੇ ਨਾਲੇ ਜਿਹੜੀ ਆ ਗੁਰੂ ਸਾਹਿਬ ਜਿਹੜੀ ਆ ਸਾਨੂੰ ਜਿਹੜੀ ਆ ਉਹ ਰਾਜ ਦੇ ਗਏ ਨੇ, ਤੇ ਇਸ ਕਰਕੇ ਇਹ ਰਾਜ ਹੁਣ ਸਾਡਾ ਬਚਾਉਣਾ ਸਾਡਾ ਫਰਜ਼ ਬਣਦਾ ਵਾ। ਇਫ ਯੂ ਡੋਂਟ ਹੈਵ ਏ ਕੰਟਰੀ, ਯੂ ਡੋਂਟ ਹੈਵ ਯੂਰ ਰਿਲੀਜਨ, ਗੁਰੂ ਗੋਬਿੰਦ ਸਿੰਘ ਜੀ ਕਹਿ ਗਏ ਨੇ। ਹਾਂਜੀ ਜੀ ਜੀ, ਧੰਨਵਾਦ ਜੀ ਬਹੁਤ। ਅਗਲੇ ਆਪਣੇ ਕਾਲਰ ਨੇ ਰਾਜਜੀਤ ਜੀ। ਰਜੀਤਪਾਲ ਹਾਂਜੀ ਅਜੀਤਪਾਲ ਜੀ, ਹਾਂਜੀ ਅਜੀਤਪਾਲ ਜੀ, ਸਤਿ ਸ਼੍ਰੀ ਅਕਾਲ ਦੋਨਾਂ ਭਰਾਵਾਂ ਨੂੰ, ਸਤਿ ਸ਼੍ਰੀ ਅਕਾਲ। ਇੱਕ ਮੈਂ ਇੱਥੇ ਦੱਸਣਾ ਚਾਹੂੰਗਾ ਕਿ ਪਿੱਛੇ ਨਾ ਮਤਲਬ ਪਿਛਲੇ ਸਾਲ ਚ ਵੀ ਈਵਨ ਥੋੜਾ ਜਿਹਾ ਰਿਊਮਰ ਜਿਹਾ ਉਡਾਉਂਦੇ ਹੁੰਦੇ ਆ ਜੀ, ਹਾਂਜੀ ਇਹ ਤਾਂ ਜੀ ਪੰਨੂ ਤਾਂ ਇੰਡੀਆ ਗਵਰਨਮੈਂਟ ਦਾ ਬੰਦਾ ਜੀ ਉਹ। ਮੈਂ ਉਹਨਾਂ ਲੋਕਾਂ ਨੂੰ ਇਹ ਪੁੱਛਿਆ, ਮੈਂ ਕਿਹਾ ਚਲੋ ਇੰਡੀਆ ਗਵਰਨਮੈਂਟ ਦਾ ਬੰਦਾ ਪੰਨੂ, ਤੇ ਉਹ ਤੁਹਾਨੂੰ ਰੈਫਰੈਂਡਮ ਇੰਡੀਆ ਗਵਰਨਮੈਂਟ ਹੀ ਕਹਿ ਰਹੀ ਹੈ ਕਰਾਉਣ ਨੂੰ, ਕੈਨੇਡਾ, ਅਮਰੀਕਾ, ਬਾਕੀ ਮੁਲਕਾਂ 'ਚ, ਕੀ ਤੁਸੀਂ ਵੋਟ ਪਾਓਗੇ ਕਿ ਨਹੀਂ ਪਾਓਗੇ? ਫਿਰ ਚੁੱਪ। ਇਹੋ ਜਿਹੀਆਂ ਹਰਕਤਾਂ ਇਹ ਸਾਡੇ ਆਪ ਦੇ ਵਿੱਚ ਹੀ ਬੈਠੇ ਬੰਦੇ ਕਰਦੇ ਆ। ਠੀਕ ਹੈ ਵੀਰ ਜੀ, ਇਹਨਾਂ ਨੂੰ ਉਹਨਾਂ ਦਾ ਕੰਮ ਹੁੰਦਾ ਨਾ ਗੱਡੀ ਨੂੰ ਲੀਹੋਂ ਲਾਉਣਾ। ਮੈਂ ਉਹਨਾਂ ਨੂੰ ਆਖਿਆ, ਮੈਂ ਕਿਹਾ ਕੱਲ ਨੂੰ ਮੋਦੀ ਕਵੇ ਵੀ ਚਲੋ ਯਾਰ ਰੈਫਰੈਂਡਮ ਕਰਾ ਲਓ, ਫਿਰ ਤੁਸੀਂ ਪਾਓਗੇ? ਫਿਰ ਤੁਸੀਂ ਕਹੋਗੇ ਇੰਡੀਆ ਗਵਰਨਮੈਂਟ ਦੀ ਚਾਲ ਹੈ, ਇਹਦੇ ਵਿੱਚ ਇੰਡੀਆ ਗਵਰਨਮੈਂਟ ਦੀ ਚਾਲ ਹੈ, ਇਹ ਸਾਨੂੰ ਹਰਾਉਣਾ ਚਾਹੁੰਦੇ, ਫਿਰ ਵੀ ਨਹੀਂ ਤੁਸੀਂ ਪਾਉਣ। ਉਹ ਜਿਹਨੇ ਨਹੀਂ ਪਾਉਣੀ ਨਾ, ਉਹਨੇ ਤਾਂ ਬਸ ਬਹਾਨਾ ਲੱਭਣਾ ਜੀ, ਉਹਨੇ ਬਸ ਬਹਾਨਾ ਲੱਭਣਾ ਹੀ, ਬਸ ਇੰਨਾ ਮੈਂ ਕਹਿੰਦਾ ਸੀਗਾ। ਤੇ ਬਾਕੀ ਇਹ ਮੌਕਾ ਜ਼ਿੰਦਗੀ ਦੇ ਵਿੱਚ, ਮੇਰੀ ਲਾਈਫ ਹੈਗੀ ਆ, ਉਮਰ ਹੈਗੀ ਆ, ਮਤਲਬ ਕਹੀਏ 54 ਸਾਲ ਦੀ। ਇੱਕ ਵਾਰੀ ਮੇਰੀ ਉਮਰ 'ਚ ਮੈਨੂੰ ਮਿਲਿਆ, ਮੇਰੇ ਪਿਓ ਨੂੰ ਮਿਲਿਆ ਹੀ ਨਹੀਂ, ਮੇਰੇ ਦਾਦੇ ਨੂੰ ਵੀ ਨਹੀਂ ਮਿਲਿਆ। ਮੇਰੇ ਦਾਦੇ ਨੂੰ ਮਿਲਿਆ ਸੀਗਾ ਆਜ਼ਾਦੀ ਤੋਂ ਪਹਿਲਾਂ, ਠੀਕ ਹੈ ਜੀ, ਉਹਨਾਂ ਨੇ ਉਦੋਂ ਨਹੀਂ ਡਿਸੀਜਨ ਲਿਆ, ਮੇਰੇ ਪਿਓ ਵੇਲੇ ਮੌਕਾ ਨਹੀਂ ਮਿਲਿਆ। ਹੁਣ ਆਪਾਂ ਨੂੰ ਸਿੱਖਾਂ ਨੂੰ ਮੌਕਾ ਮਿਲਿਆ, ਜਿੱਥੇ ਵੀ ਮਿਲਿਆ, ਜਿਹੜੇ ਵੀ ਮੁਲਕ 'ਚ ਮਿਲਿਆ, ਤੁਸੀਂ ਵੱਧ ਤੋਂ ਵੱਧ ਵੋਟ ਕਰੋ ਤਾਂ ਜੋ ਪਤਾ ਲੱਗੇ ਵੀ ਸਿੱਖ ਕਿੰਨੇ ਸਪਰੈਸਡ ਹੈ ਇੰਡੀਆ ਦੇ ਵਿੱਚ। ਉੱਥੇ ਵਿਚਾਰੇ ਬੋਲ ਨਹੀਂ ਸਕਦੇ ਗੇ, ਇੱਥੋਂ ਵਾਲੇ ਆਪਣੇ ਕੋਲ ਆਜ਼ਾਦੀ ਹੈ ਤੇ ਆਪਾਂ ਨੂੰ ਪੂਰਾ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ। ਤੇ ਇਹਦੇ ਵਿੱਚ ਵੱਧ ਤੋਂ ਵੱਧ ਵੋਟਿੰਗ ਕਰੋ, ਜਿੰਨੇ ਵੀ ਕਰ ਸਕਦੇ। ਤੇ ਜਿਹੜਾ ਬੰਦਾ ਕਹਿੰਦਾ ਵੀ ਫਲਾਣੇ ਦਾ ਬੰਦਾ, ਧਮਕਾਣੇ ਦਾ ਬੰਦਾ, ਉਹਨੂੰ ਇਹ ਕੁਐਸਚਨ ਕਰੋ ਵੀ ਭਾਈ ਸਾਹਿਬ ਚੱਲ ਉਹਦਾ ਹੀ ਬੰਦਾ ਹੈ, ਤੂੰ ਵੋਟ ਪਾਉਣੀ ਹੈ ਕਿ ਨਹੀਂ ਪਾਉਣੀ, ਇਹ ਦੱਸ ਤੂੰ ਚਾਹੁੰਦਾ ਕੀ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਸ਼ੁਕਰੀਆ ਜੀ। ਬਲਦੇਵ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਛੋਟਾ ਜਿਹਾ ਸਵਾਲ ਸੀਗਾ ਜੀ। ਇੱਕ ਚਲੋ ਮਾਲਿਕ ਕਰੇ ਖਾਲਿਸਤਾਨ ਇੱਕ ਵਾਸਤਵਿਕਤਾ ਰਿਐਲਿਟੀ ਵਿੱਚ ਬਣ ਜਾਵੇ, ਪਰ ਉਹਨਾਂ ਲੋਕਾਂ ਦਾ ਕੀ ਹੋਊਗਾ ਜਿਹੜੇ ਸਾਰੇ ਇੰਡੀਆ ਵਿੱਚ ਵਸੇ ਹੋਏ ਆ, ਸਾਰੀਆਂ ਸਟੇਟਾਂ ਵਿੱਚ? ਉਹਨਾਂ ਬਾਰੇ ਤੁਹਾਡਾ ਕੀ ਸੋਚ? ਹਾਂਜੀ, ਉਹ ਭਾਈ ਸਾਹਿਬ ਜੀ, ਉਹਦਾ ਜਵਾਬ ਇਹ ਆ ਕਿ ਹੁਣ ਕੀ ਸਿੱਖ ਇੰਡੀਆ ਸੁਰੱਖਿਅਤ ਨੇ? ਹੁਣ ਕਿੰਨੇ ਗੁਰਦੁਆਰੇ ਹਿੰਦੁਸਤਾਨ ਦੀ ਸਰਕਾਰ ਨੇ ਢਾਏ ਨੇ, ਕਿੰਨੇ ਸਿੱਖਾਂ ਨੂੰ ਫੜ ਕੇ ਤੇ ਉੱਥੇ ਜਦੋਂ ਜੀ ਕਰਦਾ, ਜਿਹੜਾ ਬੰਦਾ ਜੀ ਕਰਕੇ ਉੱਥੇ ਸਾਡੇ ਸਟੂਡੈਂਟ ਇੰਜੀਨੀਅਰਿੰਗ ਕਾਲਜ ਇਹਨਾਂ ਨੇ ਮਾਰੇ ਨੇ, ਹੋਰ ਸਿੱਖਾਂ ਨੂੰ ਜਿੱਥੇ ਫੜ ਕੇ ਉੱਥੇ ਮਾਰ ਦਿੰਦੇ ਨੇ। ਜੇ ਸਾਡਾ ਸਟਰੋਂਗ ਕੰਟਰੀ ਹੋਏਗਾ, ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਵੀ ਜਿਹੜੀ ਇੱਕ ਬੀਬੀ ਦਾ ਜਿਹੜੇ ਪੇਕੇ ਤਕੜੇ ਹੁੰਦੇ ਨਾ, ਉਹਦੇ ਸਹੁਰੇ ਵੀ ਉਹਦੀ ਕਰਦੇ ਨੇ ਹੈ। ਇਹਦਾ ਮਤਲਬ ਇਹ ਵੀ ਜੇ ਸਾਡੀ ਸਟਰੈਂਥ ਹੋਏਗੀ ਐਜ਼ ਏ ਕੰਟਰੀ, ਵੀ ਵਿਲ ਪ੍ਰੋਟੈਕਟ ਦੈਮ। ਬਾਕੀ ਗੁਰਦੁਆਰਿਆਂ ਦੀ ਲੋਕੀ ਗੱਲਾਂ ਕਰਦੇ ਨੇ, ਹੁਣ ਕਿਹੜੇ ਸਾਡੇ ਗੁਰਦੁਆਰੇ ਜਿਹੜੇ ਨੇ ਉਹ ਵੀ ਕੰਟਰੋਲ ਨੇ ਇੰਡੀਅਨ ਗਵਰਨਮੈਂਟ ਦੇ ਥੱਲੇ। ਕਈਆਂ ਗੁਰਦੁਆਰਿਆਂ 'ਚ ਕਮੇਟੀਆਂ ਦੇ ਮੈਂਬਰ ਜਿਹੜੇ ਵੀ ਨੇ ਉਹ ਹਿੰਦੂ ਬਣੇ ਹੋਏ ਨੇ,
ਇਹ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਨੇ ਪੰਜਾਬ ਦੀ ਆਜ਼ਾਦੀ ਇਹ ਸੋਲਵ ਕਰ ਸਕਦੀ ਆ। ਪ੍ਰੋਬਲਮਾਂ ਹੈ ਨੇ ਹੁਣ ਜਿਹੜੇ ਆ ਵੇਖੋ, ਜੇ ਤੁਸੀਂ ਹੁਣ ਨਨਕਾਣਾ ਸਾਹਿਬ ਜਾਣਾ ਤੇ ਤੁਹਾਨੂੰ ਇੰਡੀਅਨ ਗਵਰਨਮੈਂਟ ਤੋਂ ਪਰਮਿਸ਼ਨ ਲੈ ਕੇ ਜਾਣਾ ਪੈਂਦੀ ਹੈ। ਅਸੀਂ ਪਾਕਿਸਤਾਨ ਨਾਲ ਸੰਧੀ ਕਰਾਂਗੇ ਕਿ ਸਾਡਾ ਸਿੱਧਾ ਰਾਹ ਖੁੱਲੇ। ਇਹ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਨਾ ਸੋਲਵ ਹੋ ਸਕਦੀਆਂ ਨੇ, ਪਰ ਇਸ ਕਰਕੇ ਵੀ ਇਹ ਪ੍ਰੋਬਲਮ ਹੋ ਸਕਦੀ ਆ, ਇਹ ਨਹੀਂ ਉਹਦਾ ਬਣਦਾ ਕਿ ਆਪਾਂ ਕੁਝ ਕਰੀਏ ਨਾ। ਜੇ ਸਾਡਾ ਦੇਸ਼ ਆਜ਼ਾਦ ਹੋਏਗਾ, ਲੋਕੀ ਸੰਧੀਆਂ ਕਰਦੇ ਨੇ, ਲੋਕੀ ਟ੍ਰੇਡ ਕਰਦੇ ਨੇ, ਲੋਕੀ ਚੀਜ਼ਾਂ ਦਾ ਬਟਵਾਰਾ ਕਰਦੇ ਨੇ। ਸੋ ਦਿਸ ਇਜ਼ ਅ ਪ੍ਰੋਸੈਸ। ਸੋ ਆਈ ਮੀਨ ਦਿਸ ਇਜ਼ ਓਨਲੀ ਇੰਡੀਪੈਂਡੈਂਟ ਕੰਟਰੀਜ਼ ਫਲੋਰਿਸ਼। ਜਦੋਂ ਟੇਬਲ ਤੇ ਆਮੋ ਸਾਹਮਣੇ ਬੈਠੇ ਹੁੰਦੇ ਫੇਰ ਹੀ ਇਹਨਾਂ ਦੇ ਮਸਲਿਆਂ ਦੇ ਹੱਲ ਹੁੰਦੇ। ਮੈਂ ਤੁਹਾਨੂੰ ਦੱਸਦਾ ਇੱਕ ਉਦਾਹਰਨ ਡਾਕਟਰ ਸਾਹਿਬ, ਤੇ ਬਾਕੀ ਵੀ ਜਿਹੜੇ ਸੁਣਨ ਵਾਲੇ ਦੇਖਣ ਵਾਲੇ ਜਿਹੜੇ ਸਵਾਲ ਵੀ ਕਰਦੇ ਆ ਨਾ, ਜਦੋਂ ਫਾਰਮਰ ਪ੍ਰੋਟੈਸਟ ਹੀ ਹੋਇਆ ਸੀ, ਮੇਰੇ ਬਹੁਤ ਹੀ ਕਰੀਬੀ ਜਿਹੜੇ ਨੇ ਉਹ ਸਾਊਥ ਦੇ ਇੱਕ ਸੂਬੇ ਦੇ ਵਿੱਚ ਰਹਿੰਦੇ ਆ, ਜਿੱਥੇ ਉਹਨਾਂ ਨੂੰ ਬਾਅਦ ਦੇ ਵਿੱਚ ਇਹ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਜਾਂ ਗੱਲਾਂ 'ਚ ਚਿਤਾਉਣਾ ਸ਼ੁਰੂ ਹੋ ਗਿਆ। ਉਦੋਂ ਉਹ ਕਿਹੜਾ ਕੋਈ ਵੱਖਰੇ ਮੁਲਕ ਦੀ ਉੱਥੇ ਮੰਗ ਕਰ ਰਹੇ ਸੀ, ਉਹ ਤਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਗੱਲ ਕਰਦੇ ਸੀ ਨਾ। ਕਹਿੰਦੇ ਵੀ ਤੁਹਾਡਾ 84 ਵਾਲਾ ਕਤਲੇਆਮ ਫਿਰ ਹੋਣਾ ਚਾਹੀਦਾ, ਤੁਹਾਡੇ ਲਈ ਤਾਂ ਇੰਦਰਾ ਗਾਂਧੀ ਜਿਹੜੀ ਉਹ ਠੀਕ ਸੀ। ਇੰਨੀ ਨਫ਼ਰਤ ਆ, ਉਹ ਫਿਰ ਅਗਲੇ ਦੌੜ ਕੇ ਆਏ ਉੱਥੋਂ ਵਾਪਸ, ਕਿੱਥੇ ਸੁਰੱਖਿਅਤ ਮਹਿਸੂਸ ਕੀਤਾ ਆ ਕੇ ਪੰਜਾਬ 'ਚ। ਫਿਰ ਦੇਖੋ ਡਾਕਟਰ ਸਾਹਿਬ, ਸੋ ਇਹ ਏਦਾਂ ਹੀ ਆ, ਇਹ ਇਹਨਾਂ ਨੇ ਕਹਿਣਾ ਹੀ ਕਹਿਣਾ, ਇਹ ਤੁਹਾਡੇ ਮਨ ਦੇ ਵਿੱਚ ਉਹਨਾਂ ਨੇ ਸ਼ੰਕੇ, ਡਰ ਉਹ ਇਹਨਾਂ ਨੇ ਪੈਦਾ ਕਰਨਾ ਹੀ ਕਰਨਾ ਆ, ਤਾਂ ਜੋ ਤੁਹਾਨੂੰ ਤੁਹਾਡੀ ਲਾਈਨ ਜਿਹੜੀ ਉਹ ਕਲੀਅਰ ਨਾ ਹੋ ਸਕੇ। ਸੋ ਆਪਾਂ ਨੂੰ ਸਪਸ਼ਟ ਹੋਣਾ ਚਾਹੀਦਾ ਆ ਵੀ ਕੀ ਆਪਾਂ ਨੂੰ ਜਿਹੜਾ ਉਸ ਦੇ ਵਿੱਚ ਚਾਹੀਦਾ ਹੈਗਾ। ਜੀ ਡਾਕਟਰ ਸਾਹਿਬ। ਹਾਂਜੀ ਭਾਜੀ, ਥੈਂਕ ਯੂ ਵੈਰੀ ਮਚ। ਮੈਂ ਗੱਲ ਕਰਨੀ ਚਾਹੁੰਦਾ ਹਾਂ ਕਿ 1955 ਵਿੱਚ ਤੇ ਅਸੀਂ ਖਾਲਸਾ ਨਹੀਂ ਸੀ ਮੰਗਦੇ, ਉਦੋਂ ਤੇ ਅਸੀਂ ਆਪਣਾ ਸਿਰਫ ਪੰਜਾਬੀ ਸੂਬਾ ਮੰਗਦੇ ਸਨ। ਜੋ ਪੰਜਾਬੀ ਸੂਬਾ ਵੀ ਇਹਨਾਂ ਨੇ ਸਾਨੂੰ ਨਹੀਂ ਦੇਣਾ ਚਾਹਿਆ, ਤੇ ਪੰਜਾਬੀ ਸੂਬਾ ਫਿਰ ਹੋਇਆ ਕਿ ਇਹਨਾਂ ਨੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਮੰਜੀ ਸਾਹਿਬ ਤੇ ਹਮਲਾ ਕੀਤਾ। 200 ਸਿੱਖਾਂ ਨੂੰ ਇਹਨਾਂ ਨੇ ਮਾਰਿਆ ਤੇ 80,000 ਸਿੱਖ ਜਿਹੜੇ ਸੀ ਉਹ ਜੇਲ੍ਹਾਂ ਜਾਂਦੇ ਰਹੇ। ਉਦੋਂ ਅਸੀਂ ਖਾਲਸਾ ਨਹੀਂ ਸੀ ਮੰਗਦੇ, ਬਿਲਕੁਲ ਨਹੀਂ ਸੀ ਮੰਗਦੇ। ਅਸੀਂ ਉਦੋਂ ਪੰਜਾਬੀ ਸੂਬਾ ਮੰਗਦੇ ਸਾਂ, ਤੇ ਪੰਜਾਬੀ ਸੂਬੇ ਨੂੰ ਇਨਕਾਰ ਕਰਨ ਵਾਸਤੇ ਇਹਨਾਂ ਨੇ ਪੰਜਾਬੀ ਬੋਲੀ ਨੂੰ ਨਕਾਰਿਆ, ਕਿਉਂਕਿ ਬਾਉਂਡਰੀ ਜਿਹੜੀ ਸੀ ਸਟੇਟਾਂ ਦੀ ਜਿਹੜੀ ਸੀ ਉਹ ਬਣਦੀ ਸੀ ਪੰਜਾਬੀ, ਉਹ ਜਿਹੜੀ ਵੀ ਬੋਲੀ ਲੋਕੀ ਬੋਲਦੇ ਸੀ ਉਹਦੇ ਹਿਸਾਬ ਨਾਲ ਬਾਉਂਡਰੀ ਡਰਾ ਕੀਤੀ ਜਾਂਦੀ। ਪੰਜਾਬ ਦਾ ਜੋ ਸੂਬਾ ਸੀ ਇਹਨਾਂ ਡਿਨਾਈ ਕੀਤਾ। ਫਿਰ ਜਦੋਂ ਪੰਜਾਬ ਸੂਬਾ ਬਣਿਆ, ਉਹ ਇੱਕ ਪੰਜਾਬੜੀ ਬੜਾ ਕਮਜ਼ੋਰ ਜਿਹਾ ਸੂਬਾ ਜਿਹੜਾ ਸੀ, ਛੋਟੀ ਜਿਹੀ ਸੂਬੀ ਬਣਾਤੀ। ਸਾਰੀ ਤਾਕਤ ਜਿਹੜੀ ਸੀ ਇੰਡੀਅਨ ਗਵਰਨਮੈਂਟ ਦੇ ਕੋਲ। ਜੀ ਬਹੁਤ ਸ਼ੁਕਰੀਆ। ਸੋ ਡਾਕਟਰ ਸਾਹਿਬ, ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਆ। ਬਾਕੀ ਇੱਕ ਵਾਰੀ ਫਿਰ ਆਪਣੇ ਸੁਣਨ ਵਾਲੇ, ਦੇਖਣ ਵਾਲੇ ਸਰੋਤਿਆਂ, ਦਰਸ਼ਕਾਂ ਨੂੰ ਦੱਸਦੇ ਜਾਈਏ, ਆਉਂਦੇ ਐਤਵਾਰ ਯਾਨੀ ਕਿ ਪਰਸੋਂ ਨੂੰ ਸਵੇਰੇ 9 ਵਜੇ ਸਿਵਿਕ ਸੈਂਟਰ ਪਲਾਜ਼ਾ, ਸੈਨ ਫਰਾਂਸਿਸਕੋ, ਕੈਲੀਫੋਰਨੀਆ ਦੀ ਫਾਈਨੈਂਸ਼ੀਅਲ ਕੈਪੀਟਲ ਜਿਸ ਨੂੰ ਆਖਿਆ ਜਾਂਦਾ ਆ, ਉੱਥੇ ਬਿਲਕੁਲ ਸਿਟੀ ਹਾਲ ਦੇ ਸਾਹਮਣੇ ਤੁਸੀਂ ਪਹੁੰਚਣਾ ਆ, ਤੇ ਉੱਥੇ ਜਿਹੜੀਆਂ ਰੈਫਰੈਂਡਮ ਦੀਆਂ ਵੋਟਾਂ ਹੋ ਰਹੀਆਂ ਆ ਉਸ ਦੇ ਵਿੱਚ ਤੁਸੀਂ ਜਿਹੜਾ ਉਹ ਹਿੱਸਾ ਜਿਹੜਾ ਉਹ ਲੈਣਾ ਆ, ਸਵੇਰੇ 9 ਵਜੇ ਤੋਂ ਸ਼ਾਮੀ 5 ਵਜੇ ਤੱਕ। ਬਾਕੀ ਇਹ ਆ ਵੀ ਤੁਸੀਂ ਆਪਣੀ ID ਜਿਹੜੀ ਉਹ ਨਾਲ ਲੈ ਕੇ ਆਉਣੀ ਆ। ਇਨ ਪਰਸਨ ਓਨਲੀ ਵੋਟਿੰਗ ਆ। ਜਿਹਦੇ ਕੋਲ ਅਜੇ ID ਨਹੀਂ ਹੈ, ਜੇ ਤੁਹਾਡੇ ਕੋਲ ਹੋਰ ਕੁਝ ਹੈਗਾ ਆ, ਤੁਸੀਂ ਮੌਕੇ ਤੇ ਪਹੁੰਚ ਕੇ ਜਿਹੜੀ ID ਵਾਸਤੇ ਜਿਹੜੀ ਆ ਉਹ ਗੱਲ ਉੱਥੇ ਕਰ ਸਕਦੇ ਆ। ਉਹ ਵੀ ਚੀਜ਼ ਜਿਹੜੀ ਉਹ ਉਪਲਬਧ ਹੈਗੀ। ਡਾਕਟਰ ਸਾਹਿਬ, ਇੱਕ ਵਾਰੀ ID ਨੂੰ ਲੈ ਕੇ ਕਲੀਅਰ ਕਰ ਦਿਓ, ਦੱਸ ਦਿਓ ਕਿਹੜੀ ਅਲਾਉਡ ਆ, ਕੀ ਕ੍ਰਾਈਟੀਰੀਆ ਆ, ਤੇ ਫਿਰ ਆਪਾਂ ਸਮਾਪਤੀ ਵੱਲ ਨੂੰ ਵਧਦੇ ਹਾਂ। ਠੀਕ ਹੈ ਜੀ। ਭਾਈ ਸਾਹਿਬ ਜੀ, ਤੁਹਾਡੀ ID ਚਾਹੀਦੀ ਹੈ, ਕੋਈ ਵੀ ID ਹੋ ਸਕਦੀ ਆ। ਤੁਹਾਡਾ ਪਾਸਪੋਰਟ ਹੋ ਸਕਦਾ ਵਾ, ਤੁਹਾਡਾ ਗ੍ਰੀਨ ਕਾਰਡ ਜਾਂ ਰੈਜ਼ੀਡੈਂਸੀ ਕਾਰਡ ਹੋ ਸਕਦਾ ਵਾ, ਜਾਂ ਤੁਸੀਂ ਵਰਕ ਇਸ਼ੂਡ ਪਰਮਿਟ ਆ, ਜਾਂ ਗਵਰਨਮੈਂਟ ਇਸ਼ੂਡ ਆ ਤੁਹਾਡੀ ਕੋਈ ID ਆ, ਆਧਾਰ ਕਾਰਡ ਆ, ਜਾਂ ਤੁਹਾਡੇ ਕੋਲ ਪੈਨ ਕਾਰਡ ਆ, ਜਿਹੜਾ ਬਰਥ ਸਰਟੀਫਿਕੇਟ ਹੈ ਤੁਹਾਡੇ ਕੋਲ, ਮੈਰਿਜ ਸਰਟੀਫਿਕੇਟ, ਇਹ ਸਾਰੀਆਂ ਜਿਹੜੀਆਂ ਨੇ ਤੁਹਾਡੀਆਂ ਜਿਹੜੀਆਂ ID ਜਿਹੜੀਆਂ ਨੇ ਉਹ ਵਰਤੀਆਂ ਜਿਹੜੀਆਂ ਉਹ ਯੂਜ਼ਫੁਲ ਹੋ ਸਕਦੀਆਂ ਨੇ। ਤੁਹਾਡੀ ID ਜਿਹੜੀ ਆ ਅਸੀਂ ਸਟੋਰ ਨਹੀਂ ਕਰਦੇ, ਨਾ ਹੀ ਉਹਦੀ ਇਨਫੋਰਮੇਸ਼ਨ ਕਿਤੇ ਸਟੋਰ ਕੀਤੀ ਜਾਂਦੀ ਆ। ਤੁਹਾਡੀ ID ਚੈੱਕ ਕਰਕੇ ਤੁਹਾਨੂੰ ਬੈਲਟ ਦਿੱਤੀ ਜਾਂਦੀ ਆ, ਜਿਹੜੇ ਕਿ ਪਰਦੇ ਪਿੱਛੇ ਜਾ ਕੇ ਤੁਸੀਂ ਵੋਟ ਪਾਉਣੀ ਆ। ਯੈਸ ਪਾਓ, ਨੋ ਪਾਓ, ਪਰ ਅਸੀਂ ਤੇ ਕਹਿੰਦੇ ਆ ਤੁਸੀਂ ਯੈਸ ਵੋਟ ਪਾਓ। ਪਰ ਤੁਹਾਡੀ ਜੇ ਖਾਸ ਹੈ ਕਿ ਤੁਸੀਂ ਪੰਜਾਬ ਨੂੰ ਗੁਲਾਮ ਹੀ ਰੱਖਣਾ ਵਾ, ਤੇ ਫਿਰ ਤੁਸੀਂ ਨੋ ਵੋਟ ਪਾ ਸਕਦੇ ਜੇ। ਪਰ ਜਿਹੜੀ ਆ ਭਾਰੀ ਗਿਣਤੀ ਵਿੱਚ ਜਿਹੜੀਆਂ ਵੋਟਾਂ ਨੇ ਉਹ ਯੈਸ ਪੈ ਰਹੀਆਂ ਨੇ। ਸਿਵਿਕ ਸੈਂਟਰ ਪਲਾਜ਼ਾ ਜਿਹੜਾ ਵਾ ਸੈਨ ਫਰਾਂਸਿਸਕੋ ਦੇ ਸ਼ਹਿਰ ਵਿੱਚ, ਤੁਸੀਂ ਜ਼ਰੂਰ ਪਹੁੰਚੋ। ਹਰ ਇੱਕ ਸਿੱਖ ਭੈਣ ਭਰਾ ਦੀ ਜਿਹੜੀ ਆ ਉਹ ਜ਼ਿੰਮੇਵਾਰੀ ਬਣਦੀ ਆ, ਤੁਹਾਡਾ ਫਰਜ਼ ਬਣਦਾ ਕਿ ਪੰਜਾਬ ਨੂੰ ਆਜ਼ਾਦ ਕਰੀਏ। ਮੈਂ ਇੱਕ ਗੱਲ ਤੁਹਾਨੂੰ ਫਿਰ ਦੁਬਾਰਾ ਕਹਿਣਾ ਚਾਹੁੰਦਾ ਵਾਂ, ਪੰਜਾਬ ਸਿੱਖਾਂ ਨੇ ਹਿੰਦੁਸਤਾਨ ਨੂੰ ਆਜ਼ਾਦੀ ਲਿਖ ਕੇ ਦਿੱਤੀ। ਸਿੱਖਾਂ ਨੇ ਹਿੰਦੁਸਤਾਨ ਦੇ ਲੋਕਾਂ ਨੂੰ ਮੁਗਲਾਂ ਤੋਂ ਜਿਹੜੀ ਸੀ ਆਜ਼ਾਦੀ ਲਿਖ ਕੇ ਦਿੱਤੀ। ਯਾਰ ਅਸੀਂ ਇਹਦਾ ਕੁਛ ਨਹੀਂ ਵਿਗਾੜਿਆ। ਅਸੀਂ ਇਹ ਸਾਨੂੰ ਕਿਉਂ ਮਤਲਬ ਕਿ ਸਾਨੂੰ ਖਤਮ ਕਰਨਾ ਚਾਹੁੰਦੇ ਨੇ? ਉਹਦਾ ਕਾਰਨ ਇਹ ਆ ਕਿ ਜਿਹੜਾ ਕਿ ਬ੍ਰਾਹਮਣਵਾਦ ਆ, ਤੇ ਜੋ
ਸਿੱਖੀਜ਼ਮ ਦੇ ਪ੍ਰਿੰਸੀਪਲ ਨੇ, ਉਹਨਾਂ ਦਾ ਟਾਕਰਾ ਵਾ। ਸਿੱਖੀਜ਼ਮ ਜਿਹੜੀ ਆ, ਆਲ ਪੀਪਲ ਆਰ ਕ੍ਰੀਏਟਡ ਇਕੁਅਲ, ਦੇ ਹੈਵ ਇਕੁਅਲ ਰਾਈਟਸ, ਤੇ ਜਿਹੜਾ ਦੂਜਾ ਧਰਮ ਆ ਉਹ ਲੋਕਾਂ ਨੂੰ ਬਰਾਬਰ ਨਹੀਂ ਸਮਝਦਾ। ਤੇ ਇਹ ਜਿਹੜੀ ਆ ਇਹ ਪੁਆੜੇ ਦੀ ਜੜ ਆ। ਆਪਾਂ ਆਜ਼ਾਦੀ ਲੈਣੀ ਆ, ਆਜ਼ਾਦੀ ਲੈ ਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਆਜ਼ਾਦ ਕਰਨਾ ਵਾ। ਸਭ ਲੋਕਾਂ ਨੂੰ, ਸਭ ਧਰਮਾਂ ਨੂੰ ਇੱਕੋ ਜਿਹੇ ਅਧਿਕਾਰ ਹੋਣਗੇ, ਬੀਬੀਆਂ ਨੂੰ ਇੱਕੋ ਜਿਹੇ ਅਧਿਕਾਰ ਹੋਣਗੇ। ਇੱਕ ਵਧੀਆ ਕੰਟਰੀ ਆਪਾਂ ਬਣਾਉਣਾ ਵਾ, ਕਿਉਂਕਿ ਪੰਜਾਬ ਦੇ ਉੱਤੇ ਹਮਲਾਵਰਾਂ ਦਾ ਰਾਜ ਰਿਹਾ ਵਾ। ਕਿਸੇ ਨੇ ਕੇਅਰ ਕੀਤੀ ਕਿ ਪੰਜਾਬ ਦੀ ਤਰੱਕੀ ਹੁੰਦੀ ਕਿ ਨਹੀਂ ਹੁੰਦੀ। ਪਹਿਲਾਂ ਅੰਗਰੇਜ਼ਾਂ ਦਾ ਰਾਜ ਸੀ, ਉਸ ਤੋਂ ਪਹਿਲਾਂ ਜਿਹੜੇ ਸੀ ਮੁਗਲਾਂ ਦਾ ਰਾਜ ਸੀ, ਹੁਣ ਹਿੰਦੂਤਵਾ ਦਾ ਰਾਜ ਆ। ਤੇ ਅਸੀਂ ਇਹ ਤੋਂ ਖੜਾ ਛਡਾਈਏ ਤੇ ਪੰਜਾਬ ਨੂੰ ਆਜ਼ਾਦ ਕਰੀਏ, ਇੰਨੀ ਬੇਨਤੀ ਹੈ ਜੀ। ਬਹੁਤ ਧੰਨਵਾਦ ਬਖਸ਼ੀਸ਼ ਸਿੰਘ ਜੀ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਤੁਹਾਨੂੰ। ਮਿਹਰਬਾਨੀ, ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦਾ, ਪੰਜਾਬੀ ਦਾ ਤੇ ਤੁਹਾਡੇ ਸਾਰਿਆਂ ਦਾ, ਤੇ ਹਰਜੋਤ ਸਿੰਘ ਤੁਹਾਡਾ ਭਾਜੀ ਸ਼ੁਭ ਨਾਮ ਕੀ ਹੈ ਫਿਰ ਦੱਸਿਆ ਕਰਾਂ? ਜੀ ਰਾਜਕਰਨਵੀਰ ਸਿੰਘ। ਹਾਂਜੀ ਜੀ, ਰਾਜਕਰਨਜੀਤ ਸਿੰਘ ਜੀ, ਬਹੁਤ ਤੁਹਾਡਾ ਧੰਨਵਾਦ, ਮਿਹਰਬਾਨੀ ਜੀ, ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਸੋ ਬਾਕੀ ਲਗਾਤਾਰ ਚੱਲ ਰਹੀ ਆ, ਆਪਣੀ ਐਡ ਵੀ ਚੱਲ ਰਹੀ ਆ, ਬੱਸਾਂ ਦੀ ਐਡ ਵੀ ਆ। ਉਹ ਤੁਹਾਨੂੰ, ਤੁਸੀਂ ਉੱਤੋਂ ਨੰਬਰ ਲਾ ਕੇ ਆਪਣੇ ਉਹਨਾਂ ਦੇ ਨਾਲ ਕੰਟੈਕਟ ਕਰ ਲਓ ਤੇ ਪਰਸੋਂ ਨੂੰ ਜਿਹੜੀਆਂ ਵੋਟਾਂ ਦੇ ਲਈ ਹੁਮ ਹੁਮਾ ਕੇ ਪਹੁੰਚੋ। ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।